ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 17 ਸਤੰਬਰ 2024 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਪਹਿਲੇ ਟੌਪਿਕ ਤੋਂ। ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮਿਡਲ ਈਸਟ ਦਾ ਖਿੱਤਾ ਆ, ਉੱਥੇ ਲਿਬਨਾਨ ਦੇ ਵਿੱਚ ਜਿਹੜਾ ਪੇਜਰ ਬਲਾਸਟਸ ਹੋਏ ਆ ਉਹ ਅਹਿਮ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਮਿਡਲ ਈਸਟ ਦਾ ਸਾਰਾ ਹੀ ਖਿੱਤਾ ਇਹਦੀ ਲਪੇਟ ਦੇ ਵਿੱਚ ਆਉਣ ਦੇ ਜਿਹੜੇ ਚਾਂਸਸ ਨੇ ਜਾਂ ਕਿਆਸਰਾਈਆਂ ਉਸ ਲੈਵਲ ਦੇ ਉੱਤੇ ਲੱਗ ਰਹੀਆਂ ਨੇ। ਸੋ ਲਿਬਨਾਨ ਦਾ ਜਿਹੜਾ ਇਹ ਮੇਜਰ ਡਿਵੈਲਪਮੈਂਟ ਹੈਗੀ ਹੈ, ਇੰਟਰਨੈਸ਼ਨਲੀ ਸਾਰੀ ਮੀਡੀਆ ਕਵਰੇਜ ਦਾ ਫੋਕਸ ਉਸ ਖਿੱਤੇ ਦੇ ਉੱਤੇ ਹੈ। ਅਤੇ ਹਾਲਾਂਕਿ ਇਜ਼ਰਾਈਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਜ਼ਰਾਈਲ ਨੂੰ ਬਲੇਮ ਕੀਤਾ ਜਾ ਰਿਹਾ ਲਿਬਨਾਨ ਵੱਲੋਂ ਵੀ, ਹਿਜ਼ਬੁੱਲਾ ਵੱਲੋਂ ਵੀ, ਈਵਨ ਹਮਾਸ ਵੱਲੋਂ ਵੀ, ਪਰ ਇਸ ਵਕਤ ਤੱਕ ਕੋਈ ਵੀ ਅਜਿਹਾ ਬਿਆਨ ਅਕਾਊਂਟੇਬਿਲਿਟੀ ਲੈਣ ਵਾਲਾ ਇਜ਼ਰਾਈਲ ਵੱਲੋਂ ਨਹੀਂ ਦਿੱਤਾ ਗਿਆ ਹੈਗਾ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ, ਜਿਹੜੇ ਇਹ ਪੇਜਰ ਬਲਾਸਟਸ ਹੋਏ ਆ, ਇਹਦੀਆਂ ਡੀਟੇਲਸ ਦੇ ਵਿੱਚ ਜਾਈਏ ਅਤੇ ਦੇਖੀਏ ਇਹ ਚੱਲ ਕੀ ਰਿਹਾ ਆ ਅਤੇ ਕਿਵੇਂ ਇਹ ਇਸ ਖਿੱਤੇ ਦੇ ਵਿੱਚ ਜਿਹੜਾ ਆਲਰੇਡੀ ਕਨਫਲਿਕਟ ਚੱਲ ਰਿਹਾ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ, ਗਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਜਿਹੜੀ ਵਾਰ ਚੱਲ ਰਹੀ ਹੈ, ਜਿਹਦੇ ਵਿੱਚ ਵੈਸਟ ਦੀਆਂ ਪਾਵਰਸ ਵੀ ਜਿਹੜੀਆਂ ਨੇ ਸ਼ਾਮਲ ਨੇ, ਖਾਸ ਤੌਰ 'ਤੇ ਅਮਰੀਕਾ, ਅਤੇ ਓਵਰਆਲ ਜਿਹੜਾ ਇਹ ਮਿਡਲ ਈਸਟ ਦਾ ਸਾਰਾ ਖਿੱਤਾ ਆ ਉਹ ਵੀ ਇਹਦਾ ਦੂਜੇ ਪਾਸਿਓਂ ਪਾਰਟ ਹੈਗਾ, ਖਾਸ ਤੌਰ 'ਤੇ ਜਦੋਂ ਅਸੀਂ ਈਰਾਨ ਦੀ ਗੱਲ ਕਰਦੇ ਹਾਂ। ਸੋ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੈਗੀ ਹੈ ਇਹ ਇਸ ਵਾਰ ਨੂੰ ਐਸਕਲੇਟ ਕਰ ਸਕਦੀ ਹੈ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਜਿਹੜੇ ਇਹ ਬਲਾਸਟ ਹੋਏ ਨੇ, ਜਿਹਦੇ ਵਿੱਚ ਹੁਣ ਦੀਆਂ ਜਿਹੜੀਆਂ ਖਬਰਾਂ, ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਹੁਣ ਦੀਆਂ ਖਬਰਾਂ ਤੱਕ 9 ਬੰਦਿਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਹਦੇ ਵਿੱਚ ਇੱਕ ਬੱਚੀ ਹੈ ਅਤੇ 2 ਹਿਜ਼ਬੁੱਲਾ ਦੇ ਕਮਾਂਡਰ ਕਹੇ ਜਾ ਰਹੇ ਨੇ, ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ। ਅਤੇ ਲਗਭਗ 200 ਦੇ ਕਰੀਬ ਉਹ ਨੇ ਜਿਹਨੂੰ ਕਹਿੰਦੇ ਆ ਵੀ ਜਦੋਂ ਕਿਸੇ ਨੇ ਪੇਜਰ ਹੱਥ ਦੇ ਵਿੱਚ ਫੜਿਆ ਹੁੰਦਾ ਜਾਂ ਕੰਨ ਦੇ ਨਾਲ ਲਾਇਆ ਹੋਵੇ, ਸੋ ਇਸ ਏਰੀਏ ਦੇ ਵਿੱਚ ਜਦੋਂ ਬਲਾਸਟ ਹੋਵੇ, ਭਾਵੇਂ ਛੋਟਾ ਵੀ ਹੋਵੇ, ਵੀ ਉਹ ਮੇਜਰਲੀ ਇੰਜਰਡ ਹੋਏ ਨੇ, ਉਹਨਾਂ ਦੀ ਗਿਣਤੀ ਲਗਭਗ 200 ਦੇ ਕਰੀਬ ਦੱਸੀ ਜਾ ਰਹੀ ਹੈ। ਸੋ ਇਸ ਡਿਵੈਲਪਮੈਂਟ ਦੇ ਬਾਰੇ ਅਸੀਂ ਉਹ ਕਰੀਏ ਕਿ ਕਿਵੇਂ ਦੇਖਿਆ ਜਾ ਰਿਹਾ ਹੈ ਇਸ ਨੂੰ ਸਾਰੇ ਨੂੰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਅਤੇ ਅਦਰਵਾਈਜ਼ ਵੀ ਇਹਦੀਆਂ ਡੀਟੇਲਸ ਕੀ ਨੇ। ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਗੱਲ ਇਸ ਸਾਰੀ ਘਟਨਾ ਤੋਂ ਬਾਅਦ, ਕਿਉਂਕਿ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਇੱਕ ਵਾਰ ਸਾਰੀ ਦੁਨੀਆ ਦੇ ਵਿੱਚ ਅੱਜ ਪ੍ਰਮੁੱਖਤਾ ਦੇ ਨਾਲ ਇਹ ਖਬਰ ਚੱਲ ਰਹੀ ਹੈ। ਤੇ ਕਿਉਂਕਿ ਪਹਿਲਾਂ ਹੀ ਸਾਰੀ ਦੁਨੀਆ ਦੀ ਨਿਗਾਹ ਜਿਹੜੀ ਆ ਉਹ ਮਿਡਲ ਈਸਟ ਦੇ ਇਸ ਖਿੱਤੇ ਤੇ ਬਣੀ ਹੋਈ ਆ, ਜਿੱਥੇ ਬਹੁ ਮੁਲਕੀ ਜਿਹੜਾ ਟਕਰਾਅ ਆ ਉਹ ਬਣਦਾ ਜਾ ਰਿਹਾ ਆ। ਇਹ ਜਿਹੜਾ ਇਜ਼ਰਾਈਲ ਤੇ ਪੈਲਸਤੀਨ ਦੀ ਜਿਹੜੀ ਜੰਗ ਆ, ਉਸ ਤੋਂ ਬਾਅਦ ਕਈ ਹੋਰ ਮੁਲਕ ਉਸ ਜੰਗ ਦੇ ਵਿੱਚ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੋ ਚੁੱਕੇ ਆ। ਤੇ ਅੱਜ ਜਿਹੜਾ ਇਹ ਲੈਬਨਾਨ ਦੇ ਵਿੱਚ ਅਟੈਕ ਹੋਇਆ ਆ, ਹਿਜ਼ਬੁੱਲਾ, ਖਾਸ ਤੌਰ ਤੇ ਹਿਜ਼ਬੁੱਲਾ ਦੇ ਉੱਤੇ ਇਹਨੂੰ ਹਮਲਾ ਕਿਹਾ ਜਾ ਰਿਹਾ, ਤਾਂ ਇਹ ਹਮਲਾ ਜਿੱਥੇ ਇੱਕ ਪਾਸੇ ਤਾਂ ਅੰਕੜੇ ਸਾਨੂੰ ਦੱਸ ਰਿਹਾ ਕਿ ਕਿੰਨੇ ਵੱਡੇ ਪੱਧਰ ਤੇ ਜਿਹੜੇ ਲੋਕ ਆ ਇਸ ਹਮਲੇ ਦਾ ਸ਼ਿਕਾਰ ਹੋਏ ਆ, ਤੇ ਨਾਲ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਹਮਲੇ ਤੋਂ ਬਾਅਦ ਜਿਹੜੀ ਇਹ ਜੰਗ ਆ ਇਹ ਹੋਰ ਜ਼ਿਆਦਾ ਭੜਕ ਸਕਦੀ ਆ। ਇਹ ਹਿਜ਼ਬੁੱਲਾ ਜਿਹੜਾ ਆ ਉਹ ਜਵਾਬੀ ਕਾਰਵਾਈ ਇਜ਼ਰਾਈਲ ਦੇ ਉੱਤੇ ਕਿਸੇ ਰੂਪ ਦੇ ਵਿੱਚ ਕਰ ਸਕਦਾ ਆ। UN ਦੀ ਵੀ ਸਟੇਟਮੈਂਟ ਆਈ ਆ, ਵਾਈਟ ਹਾਊਸ ਦੀ ਵੀ ਸਟੇਟਮੈਂਟ ਆਈ ਆ, ਡਿਪਲੋਮੈਟਿਕ ਰੈਜ਼ੋਲੂਸ਼ਨ ਵਾਸਤੇ ਵਾਈਟ ਹਾਊਸ ਨੇ ਕਿਹਾ ਆ, ਤੇ UN ਨੇ ਜਿਹੜੀ ਡੀਐਸਕੇਲੇਸ਼ਨ ਦੀ ਸਟੇਟਮੈਂਟ ਦਿੱਤੀ ਆ। ਪਰ ਜਿਹੜੀ ਹੋਰ ਬੜੀ ਅਹਿਮ ਗੱਲ ਆ ਇਸ ਸਾਰੀ ਘਟਨਾ ਦੇ ਪਿੱਛੇ ਉਹ ਇਹ ਆ ਕਿ ਤੁਸੀਂ ਦੇਖੋ ਕਿ ਜੰਗ ਜਿਹੜੀ ਆ ਉਹ ਕਿਹਨਾਂ ਤਰੀਕਿਆਂ ਤੱਕ ਅੱਜ ਪਹੁੰਚ ਚੁੱਕੀ ਆ ਕਿ ਜਿਹੜਾ ਹਮਲਾ ਆ ਉਹ ਤੁਸੀਂ ਇਮੈਜਿਨ ਕਰੋ ਕਿ ਅੱਜ ਸਾਡੇ ਹੱਥਾਂ ਦੇ ਵਿੱਚ ਫੋਨ ਨੇ ਜੀ, ਕਿ ਅੱਜ ਇਹ ਹਮਲਾ ਇਸ ਗੱਲ ਨੂੰ ਦੱਸ ਰਿਹਾ ਕਿ ਤੁਸੀਂ ਕਿਤੇ ਵੀ ਬੈਠੇ ਹੋ, ਕਿਸੇ ਵੀ ਥਾਂ ਤੇ ਬੈਠੇ ਹੋ, ਤੁਸੀਂ ਸੇਫ ਨਹੀਂ। ਮਤਲਬ ਜਿਹੜਾ ਹਿਜ਼ਬੁੱਲਾ ਆ ਉਹਨੇ ਫੋਨਾਂ ਤੋਂ ਬਚਣ ਦੇ ਲਈ, ਕਿਉਂਕਿ ਹਿਜ਼ਬੁੱਲਾ ਹੋਵੇ, ਹਮਾਸ ਹੋਵੇ,
ਜਾਂ ਅਸੀਂ ਪਹਿਲਾਂ ਤਾਲਿਬਾਨ ਦੀ ਗੱਲ ਦੇਖੀ ਆ ਅਫਗਾਨਿਸਤਾਨ ਦੇ ਵਿੱਚ ਕਿ ਜਿਹੜੀਆਂ ਇਹ ਧਿਰਾਂ ਖਾਸ ਤੌਰ ਤੇ ਪੱਛਮੀ ਤਾਕਤਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹੁੰਦੀਆਂ ਨੇ ਜਾਂ ਲੜ ਰਹੀਆਂ ਹੁੰਦੀਆਂ ਨੇ, ਤਾਂ ਉਹ ਇਹਨਾਂ ਜਿਹੜੇ ਇਹ ਅੱਜ ਦੀ ਟੈਕਨੋਲੋਜੀ ਦੇ ਨਵੇਂ ਯੰਤਰ ਆ ਜਾਂ ਟੂਲ ਆ, ਇਹਨਾਂ ਤੋਂ ਪਰਹੇਜ਼ ਕਰਦੇ, ਇਹਨਾਂ ਨੂੰ ਵਰਤਣ ਤੋਂ। ਤਾਂ ਇਹਦੇ ਵਿੱਚ 1996 ਦੀ ਇੱਕ ਘਟਨਾ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੀਏ ਕਿ ਹਮਾਸ ਦਾ ਇੱਕ ਮਤਲਬ ਜਿਹਨੂੰ ਕਹਿੰਦੇ ਆ ਕਿ ਮੋਸਟ ਐਕਸਪਰਟ ਜਿਹੜਾ ਉਹਨਾਂ ਦਾ ਟੈਕਨੀਕਲ ਬੰਦਾ ਸੀ, ਖਾਸ ਤੌਰ ਤੇ ਜਿਹੜੇ ਬੰਬਾਂ ਦਾ ਮਾਹਰ ਸੀ ਜਿਹੜਾ, ਤੇ ਉਹਦੀ ਅਸੈਸੀਨੇਸ਼ਨ ਹੋਈ ਸੀ ਕਿ ਉਹਦਾ ਫੋਨ ਉਹਦੇ ਹੱਥ ਦੇ ਵਿੱਚ ਫਟ ਗਿਆ ਸੀ। ਤਾਂ ਉਹ ਇੱਕ ਅਸੈਸੀਨੇਸ਼ਨ ਸੀ ਜਿਹਦੇ ਵਿੱਚ ਸਿਗਨਲ ਦੇ ਰਾਹੀਂ ਉਸ ਫੋਨ ਨੂੰ ਤੁਸੀਂ ਕਹਿ ਸਕਦੇ ਹੋ ਕਿ ਹੈਕ ਕਰਕੇ ਕਿਸੇ ਤਰੀਕੇ ਦੇ ਨਾਲ ਉਹਨੂੰ ਕਤਲ ਕੀਤਾ ਗਿਆ, ਅਸੈਸੀਨੇਟ ਕੀਤਾ ਗਿਆ। ਤੇ ਉਸ ਤੋਂ ਬਾਅਦ ਅੱਜ ਦੇ ਸਮੇਂ 'ਚ ਹਮਾਸ ਦਾ ਜਿਹੜਾ ਆਪਣਾ ਟੈਲੀਕਮਿਊਨੀਕੇਸ਼ਨ ਦਾ ਸਾਰਾ ਨੈਟਵਰਕ ਆ ਕਿ ਉਹਨਾਂ ਦਾ ਕਾਫੀ ਸਟਰੋਂਗ ਆ, ਤੇ ਉਹ ਆਪਣਾ ਹੀ ਇੰਟਰਨੈਟ ਯੂਜ਼ ਕਰਦੇ ਆ, ਤੇ ਫੋਨ ਜਿਹੜੇ ਆ ਜਿਹੜੇ ਖਾਸ ਤੌਰ ਤੇ ਵੈਸਟਰਨ ਕੰਟਰੀਜ਼ ਦੇ ਆ, ਉਹ ਕੋਈ ਵੀ ਡਿਵਾਈਸਿਸ ਨਹੀਂ ਵਰਤਦੇ। ਤੇ ਹਿਜ਼ਬੁੱਲਾ ਨੇ ਵੀ ਆਪਣੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੀ ਲੈਬਨਾਨ ਦੇ ਵਿੱਚ ਫੋਨਾਂ ਤੋਂ ਲੋਕਾਂ ਨੂੰ ਜਿਹੜਾ ਇਹ ਪੇਜਰ ਆ ਇਹਦੇ ਵੱਲ ਲੋਕਾਂ ਨੂੰ ਤੋਰਿਆ ਸੀ। ਤੇ ਖਾਸ ਤੌਰ ਤੇ ਜਿਹੜੀ ਸਾਰੀ ਉੱਥੇ ਗੱਲਬਾਤ ਦਾ ਮੇਨ ਵਸੀਲਾ ਆ ਉਹ ਹੁਣ ਪੇਜਰ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਪੇਜਰ ਦੇ ਵਿੱਚ ਖਾਸ ਤੌਰ ਤੇ ਹੁੰਦਾ ਕਿ ਕੋਈ ਇੰਟਰਨੈਟ ਦੀ ਵਰਤੋਂ ਨਹੀਂ ਹੁੰਦੀ ਆ, ਰੇਡੀਓ ਜਿਹੜੇ ਸਿਗਨਲਸ ਨੇ ਉਹਨਾਂ ਦੇ ਰਾਹੀਂ ਜਿਹੜੇ ਮੈਸੇਜ ਆ ਉਹ ਭੇਜੇ ਜਾਂਦੇ ਆ। ਤੇ ਹੁਣ ਜਿਹੜਾ ਜਿਵੇਂ ਇਹ ਧਮਾਕੇ ਹੋਏ ਆ, ਲਗਭਗ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੋਕਲ ਟਾਈਮ ਆ 3:45 ਲੈਬਨਾਨ ਦਾ, ਉਦੋਂ ਇਹ ਧਮਾਕੇ ਹੋਣੇ ਸ਼ੁਰੂ ਹੋਏ ਤੇ 1 ਘੰਟੇ ਦੇ ਕਰੀਬ ਇਹ ਧਮਾਕੇ ਜਿਹੜੇ ਆ ਵੱਖੋ-ਵੱਖ ਥਾਵਾਂ ਤੇ ਵੱਖੋ-ਵੱਖ ਲੋਕਾਂ ਦੇ ਹੱਥਾਂ ਵਿੱਚ, ਲੋਕਾਂ ਦੇ ਜੇਬਾਂ ਦੇ ਵਿੱਚ ਜਿਹੜੇ ਪੇਜਰ ਪਏ ਸੀ ਉਹਨਾਂ ਦੇ ਵਿੱਚ ਧਮਾਕੇ ਹੁੰਦੇ ਰਹੇ, ਜਿਹਦੇ ਕਰਕੇ ਜਿਹੜੇ ਇਹਨਾਂ ਧਮਾਕਿਆਂ ਦੇ ਵਿੱਚ ਭਾਵੇਂ ਹਜੇ ਤੱਕ ਮ੍ਰਿਤਕਾਂ ਦੀ ਗਿਣਤੀ 9 ਦੇ ਕਰੀਬ ਸਾਹਮਣੇ ਆਈ ਆ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲਾਂ 'ਚ ਪਹੁੰਚ ਰਹੇ ਆ। ਤੇ ਇੱਕ ਤਰ੍ਹਾਂ ਦੀ ਉੱਥੇ ਮੈਡੀਕਲ ਕ੍ਰਾਈਸਿਸ ਵੀ ਬਣ ਗਿਆ ਹੈ ਕਿ ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਉਨੀ ਸਪੇਸ ਨਹੀਂ ਕਿ ਉਹ ਸਾਰੇ ਲੋਕਾਂ ਨੂੰ ਦਾਖਲ ਕਰ ਸਕਣ। ਤੇ ਜ਼ਿਆਦਾਤਰ ਜਿਹੜੀਆਂ ਇੰਜਰੀਜ਼ ਨੇ ਉਹ ਵੀ ਲੋਕਾਂ ਦੇ ਮੂੰਹ ਦੇ ਉੱਤੇ ਆਈਆਂ, ਕਿਉਂਕਿ ਜਾਂ ਉਹ ਪੇਜਰ ਸਾਹਮਣੇ ਯੂਜ਼ ਕਰ ਰਹੇ ਸੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਫੇਸ ਦੇ ਨੇੜੇ ਸੀ, ਤੇ ਉਹਨਾਂ ਦੇ ਮੂੰਹ ਦੇ ਉੱਤੇ ਇੰਜਰੀਜ਼ ਆਈਆਂ ਨੇ। ਤੇ ਜਿਹੜੀਆਂ ਮੌਤਾਂ ਆ ਉਹਨਾਂ ਦੀ ਗਿਣਤੀ ਕਾਫੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਤੇ ਇਹ ਸਾਰੀ ਮਤਲਬ ਘਟਨਾ ਤੋਂ ਬਾਅਦ ਹਿਜ਼ਬੁੱਲਾ ਨੇ ਆਫੀਸ਼ੀਅਲੀ ਇਹਦਾ ਜਿਹੜਾ ਦੋਸ਼ ਆ ਉਹ ਇਜ਼ਰਾਈਲ ਦੇ ਉੱਤੇ ਲਾਇਆ ਆ, ਤੇ ਉਹਨਾਂ ਨੇ ਰਿਟੈਲੀਏਸ਼ਨ ਦੀ ਗੱਲ ਕਹੀ ਹੈ ਕਿ ਅਸੀਂ ਜਿਹੜਾ ਇਹਦਾ ਜਵਾਬ ਆ ਇਜ਼ਰਾਈਲ ਨੂੰ ਦੇਵਾਂਗੇ। ਹਾਲਾਂਕਿ ਇਜ਼ਰਾਈਲ ਵੱਲੋਂ ਇਹਦੇ ਤੇ ਕੋਈ ਵੀ ਬਿਆਨ ਕਿਸੇ ਵੀ ਤਰੀਕੇ ਦਾ, ਚਾਹੇ ਜ਼ਿੰਮੇਵਾਰੀ ਲੈਣ ਦਾ ਚਾਹੇ ਜ਼ਿੰਮੇਵਾਰੀ ਤੋਂ ਇਨਕਾਰ ਕਰਨ ਦਾ, ਉਹ ਨਹੀਂ ਆਇਆ। ਤੇ ਪਰ ਜਿਹੜਾ ਇਹ ਹਮਲਾ ਆ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿਕਿਉਰਿਟੀ ਐਨਾਲਿਸਟ ਆ ਉਹਨਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਵੇਂ ਜਿਹੜਾ ਪੇਜਰ ਆ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਬਲਾਸਟ ਆਊਟ ਕੀਤੇ ਗਏ। ਇਹਦੇ ਚ ਕਈ ਤਰ੍ਹਾਂ ਦੀਆਂ ਰਾਵਾਂ ਸਾਹਮਣੇ ਆ ਰਹੀਆਂ ਨੇ। ਜਿਹੜੀ ਸਭ ਤੋਂ ਸਟਰੋਂਗ ਜਿਹੜਾ ਵਿਊ ਪੁਆਇੰਟ ਆ ਉਹ ਇਹੀ ਆ ਕਿ ਜਿਹੜੇ ਇਹ ਪੇਜਰ ਆ, ਜਦੋਂ ਇੱਕ ਜਿਹੜੀ ਉਹਦੀ ਸਪਲਾਈ ਲਾਈਨ ਆ ਕਿ ਜਿੱਥੋਂ ਇਹ ਆਰਡਰ ਕੀਤੇ ਜਾ ਰਹੇ ਸੀ, ਜਿਹੜੀ ਕੰਪਨੀ ਤੋਂ ਆਰਡਰ ਕੀਤੇ ਜਾ ਰਹੇ ਸੀ, ਕਿ ਉਸ ਸਪਲਾਈ ਲਾਈਨ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਿਹੜਾ ਇਹ ਪੇਜਰ ਆ ਉਹਦੇ ਵਿੱਚ ਜਿਹੜਾ ਐਕਸਪਲੋਸਿਵ ਮਟੀਰੀਅਲ ਆ ਉਹਦੇ ਵਿੱਚ ਫਿੱਟ ਕੀਤਾ ਗਿਆ, ਉਹਦੇ ਚ ਪਾਇਆ ਗਿਆ। ਤੇ ਉਸ ਤੋਂ ਬਾਅਦ ਕਿਸੇ ਜਿਹੜਾ ਰੇਡੀਓ ਸਿਗਨਲ ਆ ਉਹਨੂੰ ਹੈਕ ਕਰਕੇ ਤੇ ਉਹਦੇ ਰਾਹੀਂ ਉਸ ਐਕਸਪਲੋਸਿਵ ਨੂੰ ਐਕਟੀਵੇਟ ਕੀਤਾ ਗਿਆ। ਹਾਲਾਂਕਿ ਇਹਦੇ ਤੇ ਹੁਣ ਜਾਂਚ ਹੋਵੇਗੀ ਜਾਂ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਲੈਬਨਾਨ ਦੇ ਵਿੱਚ, ਇਹ ਗੱਲਾਂ ਬਾਅਦ ਦੀਆਂ ਨੇ। ਪਰ ਅੱਜ ਇਹਦੇ ਤੇ ਵੱਖੋ ਵੱਖਰੀਆਂ ਰਾਵਾਂ ਸਾਹਮਣੇ ਆ ਰਹੀਆਂ ਤੇ ਸਭ ਤੋਂ ਜਿਹੜੀ ਸਟਰੋਂਗ ਰਾਏ ਆ ਉਹ ਇਹੀ ਹੈ ਕਿ ਕੋਈ ਹੋਰ ਪੋਸੀਬਿਲਿਟੀ ਇਸ ਤਰੀਕੇ ਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇੰਟਰਨੈਟ ਯੂਜ਼ ਨਹੀਂ ਹੁੰਦਾ ਆ ਜਾਂ ਕਿਵੇਂ ਉਹਦੇ ਵਿੱਚ, ਕਿਉਂਕਿ ਇੱਕ ਗੱਲ ਇਹ ਹੋ ਰਹੀ ਆ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਹੈਕ ਕਰਕੇ ਤੇ ਜਿਹੜੀ ਉਹਦੀ ਬੈਟਰੀ ਆ ਉਹਨੂੰ ਓਵਰਹੀਟ ਕੀਤਾ ਗਿਆ, ਤੇ ਉਹ ਬੈਟਰੀ ਓਵਰਹੀਟ ਹੋਣ ਕਾਰਨ ਜਿਹੜੀਆਂ ਐਕਸਪਲੋਜਨਸ ਨੇ ਉਹ ਹੋਈਆਂ ਨੇ। ਪਰ ਇਹਦੇ ਤੇ ਬੜੀ ਘੱਟ ਜਿਹੜੀ ਆ ਮਤਲਬ ਇਹ ਤਸੱਲੀ ਬਖਸ਼ ਕੋਈ ਐਨਾਲਿਸਿਸ ਨਹੀਂ ਲੱਗ ਰਿਹਾ, ਕਿਉਂਕਿ ਜਿਸ ਫ੍ਰੀਕੁਐਂਸੀ ਦੇ ਨਾਲ ਤੇ ਜਿਵੇਂ ਇੱਕ ਬੜੇ ਕੰਟਰੋਲਡ ਤਰੀਕੇ ਦੇ ਨਾਲ 1 ਘੰਟੇ ਦੇ ਸਮੇਂ ਦੇ ਵਿੱਚ ਐਕਸਪਲੋਜਨਸ ਹੋਈਆਂ ਨੇ, ਤਾਂ ਉਹਦੇ 'ਚ ਇਹੀ ਮੰਨਿਆ ਜਾ ਰਿਹਾ ਕਿ ਜਿਹੜੀ ਇਹ ਸਪਲਾਈ ਲਾਈਨ
ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਐਕਸਪਲੋਸਿਵ ਮਟੀਰੀਅਲ ਆ ਇਹ ਉਹਦੇ 'ਚ ਫਿੱਟ ਕੀਤਾ ਗਿਆ ਡਿਵਾਈਸਿਸ ਦੇ ਵਿੱਚ, ਜਿਹਨੂੰ ਐਕਟੀਵੇਟ ਜਿਹੜਾ ਆ ਉਹ ਬਾਅਦ ਵਿੱਚ ਕਿਸੇ ਰੇਡੀਓ ਸਿਗਨਲ ਦੇ ਨਾਲ ਕੀਤਾ ਗਿਆ। ਪਰ ਇਹ ਇੱਕ ਵੱਡਾ ਅਟੈਕ ਆ ਲੈਬਨਾਨ ਦੇ ਵਿੱਚ, ਤੇ ਇਹਦੇ 'ਚ ਸਿਵਿਲੀਅਨਸ ਦੇ ਉੱਤੇ ਵੀ ਕਾਫੀ ਵੱਡਾ ਨੁਕਸਾਨ ਹੋਇਆ ਆ। ਜਿਹੜੇ ਹਿਜ਼ਬੁੱਲਾ ਦੇ ਅਫੀਸ਼ੀਅਲਸ ਨੇ ਉਹਨਾਂ ਦੇ ਕੁਝ ਪਰਿਵਾਰਕ ਜਿਹੜੇ ਜੀ ਆ ਉਹਨਾਂ ਦੇ ਵੀ ਇੱਕ ਬੱਚੀ ਹੈ ਜਿਹੜੀ ਉਹ ਵੀ ਕਿਸੇ ਹਿਜ਼ਬੁੱਲਾ ਦੇ ਅਫੀਸ਼ੀਅਲ ਦੀ ਬੱਚੀ ਦੱਸੀ ਜਾ ਰਹੀ ਹੈ ਜਿਹਦੀ ਮੌਤ ਹੋਈ ਆ, ਤੇ 2 ਹਿਜ਼ਬੁੱਲਾ ਦੇ ਕਮਾਂਡਰ ਦੱਸੇ ਜਾ ਰਹੇ ਆ, ਜਾਂ ਹੋਰ ਵੀ ਕੁਝ ਅਖਬਾਰਾਂ ਨੇ ਗਿਣਤੀ ਦੱਸੀ ਹੈ ਜਿਹੜੀ ਹਿਜ਼ਬੁੱਲਾ ਨੇ ਕਲੇਮ ਕੀਤੀ ਆ ਉਹਨਾਂ ਦੇ ਅਫੀਸ਼ੀਅਲ ਮਾਰੇ ਗਏ ਆ। ਪਰ ਜਿਹੜਾ ਇਹ ਹਮਲਾ ਆ ਇਹ ਜਿੱਥੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਡਰੋਨ ਜਿਵੇਂ ਯੂਜ਼ ਹੋਏ ਰਸ਼ੀਆ ਯੂਕਰੇਨ ਵਾਰ ਦੇ ਵਿੱਚ, ਤੇ ਮਤਲਬ ਉਹ ਡਰੋਨ ਇਸ ਤਰੀਕੇ ਦੇ ਡਰੋਨ ਯੂਜ਼ ਕੀਤੇ ਜਾ ਰਹੇ ਆ ਕਿ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਤੁਸੀਂ ਉਹ ਡਰੋਨ ਇੱਕ ਵਾਰ ਦੁਸ਼ਮਣ ਦੇ ਇਲਾਕੇ ਜਾਂਦਾ ਆ, ਉੱਥੇ ਗੋਲੀਆਂ ਦਾ ਮੀਂਹ ਵਰਾਉਂਦਾ ਆ, ਲੋਕਾਂ ਨੂੰ ਮਾਰਦਾ ਆ, ਤੇ ਉਸ ਤੋਂ ਬਾਅਦ ਉਹਦੀ ਲਾਈਫ ਸਿਰਫ ਉੱਥੋਂ ਤੱਕ ਆ ਜੀ। ਤੇ ਇਸ ਤੋਂ ਇਲਾਵਾ ਹੁਣ ਜਿਹੜਾ ਇਹ ਹਮਲਾ ਹੋਇਆ, ਕਿਉਂਕਿ ਇਜ਼ਰਾਈਲ ਦੇ ਬਾਰੇ ਪਹਿਲਾਂ ਵੀ ਇਹ ਗੱਲ, ਇੱਕ ਪ੍ਰੈਜ਼ੀਡੈਂਟ ਆ ਇਜ਼ਰਾਈਲ ਦਾ ਇਹ ਐਸਟੈਬਲਿਸ਼ ਆ ਦੁਨੀਆ ਦੇ ਵਿੱਚ ਕਿ ਉਹਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹ ਟੈਕਨੋਲੋਜੀ ਨੂੰ ਹੈਕ ਕਰਨ ਦੀ ਮਾਹਰ ਆ ਜੀ, ਤੇ ਉਹ ਟੈਕਨੋਲੋਜੀ ਦੇ ਰਾਹੀਂ ਬਹੁਤ ਜ਼ਿਆਦਾ ਜਿਹੜੇ ਹਮਲੇ ਕਰਦੇ ਆ। ਖਾਸ ਤੌਰ ਤੇ ਜਿਹੜੇ ਮੋਬਾਈਲ ਲੋਕੇਸ਼ਨਸ ਨੇ, ਜਿਵੇਂ ਜੇ ਕੋਈ ਵੀ ਬੰਦਾ ਮੋਬਾਈਲ ਯੂਜ਼ ਕਰ ਰਿਹਾ ਆ ਤਾਂ ਉਹਦਾ ਜਿਹੜਾ ਡਾਟਾ ਆ, ਭਾਵੇਂ ਕੈਮਰਾਸ ਦਾ ਡਾਟਾ ਆ, ਭਾਵੇਂ ਉਹ ਉਹਨਾਂ ਦੀਆਂ ਲੋਕੇਸ਼ਨਸ ਨੇ, ਉਹਨਾਂ ਨੂੰ ਟਰੈਕ ਕਰਕੇ ਤੇ ਫਿਰ ਅਸੈਸੀਨੇਸ਼ਨਸ ਕਰਨੀ ਆ ਬੰਦੇ ਦੇ ਮੋਬਾਈਲ ਦੇ ਰਾਹੀਂ। ਇਹ ਸਾਰਾ ਕੁਝ ਕਰਨ ਦੇ ਵਿੱਚ ਇਜ਼ਰਾਈਲ ਜਿਹੜਾ ਹੈ ਬਹੁਤ ਜ਼ਿਆਦਾ ਮਾਹਰ ਆ, ਤੇ ਪੈਗਾਸਸ ਵਰਗੇ ਸੌਫਟਵੇਅਰ ਕਿਵੇਂ ਉਹ ਯੂਜ਼ ਕਰਦੇ ਆ ਦੁਨੀਆ ਦੀ ਸਾਰੀ ਖੂਫੀਆ ਜਾਣਕਾਰੀ ਇਕੱਠੀ ਕਰਨ ਦੇ ਲਈ। ਤੁਹਾਡੇ ਮਤਲਬ ਬੰਦਾ ਮੋਬਾਈਲ ਦੇ ਵਿੱਚ ਉਹਦਾ ਕੈਮਰਾ ਜਿਹੜਾ ਆ ਆਪਰੇਟ ਹੋ ਰਿਹਾ ਹੁੰਦਾ ਉਹਨੂੰ, ਪਰ ਪਤਾ ਨਹੀਂ ਕਿ ਉਹ ਸਾਰਾ ਕੁਝ ਮਤਲਬ ਆਪਣੇ ਡਾਟਾ ਜਿਹੜਾ ਉਹਨਾਂ ਦਾ ਡਾਟਾਬੇਸ ਹੈਗਾ ਉਹਦੇ 'ਚ ਸਟੋਰ ਕਰ ਰਹੇ ਆ। ਪਰ ਇਹ ਜਿਹੜਾ ਇੱਕ ਹਮਲਾ ਆ ਵੀ ਉਹਦੀ ਜੋ ਉਹਨਾਂ ਨੇ ਟੈਕਨੋਲੋਜੀ ਦੇ ਵਿੱਚ ਮਹਾਰਤ ਹਾਸਲ ਕੀਤੀ ਆ, ਤੇ ਜਿਸ ਪੱਧਰ ਤੱਕ ਉਹ ਇਹਨੂੰ ਵਾਰਫੇਅਰ ਦੇ ਵਿੱਚ ਯੂਜ਼ ਕਰਨ ਵਾਸਤੇ ਮਤਲਬ ਉਹਦੀ ਪ੍ਰੈਕਟੀਕੈਲਿਟੀ ਨੂੰ ਉਹਨਾਂ ਨੇ ਡਿਵੈਲਪ ਕਰ ਲਿਆ ਆ, ਉਹਦਾ ਇੱਕ ਨਮੂਨਾ ਅੱਜ ਲੈਬਨਾਨ ਦੇ ਵਿੱਚ ਸਾਰੀ ਦੁਨੀਆ ਨੇ ਦੇਖਿਆ। ਬਿਲਕੁਲ ਨਹੀਂ, ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਜਿਹੜਾ ਉਹਦਾ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਇਆ ਆ, ਜਿਹੜੀ ਸਫਿਸਟੀਕੇਸ਼ਨ ਹੈਗੀ ਹੈ ਇਜ਼ਰਾਈਲ ਦੀ ਵੈਪਨਰੀ ਦੇ ਵਿੱਚ, ਉਹ ਐਕਸਪੋਰਟਰ ਹੈਗੇ ਆ। ਅਸੀਂ ਭਾਰਤ ਦੇ ਹਵਾਲੇ ਨਾਲ ਵੀ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਦੋਂ ਇੱਕ ਜਸੂਸੀ ਦਾ ਸੌਫਟਵੇਅਰ ਪੈਗਾਸਸ ਜਿਹੜਾ ਹੈਗਾ ਉਹ ਕਿਵੇਂ ਸਟੇਟ ਵੱਲੋਂ, ਇਜ਼ਰਾਈਲ ਦੀ ਸਟੇਟ NSO ਵੱਲੋਂ ਸਟੇਟਸ ਨੂੰ ਵੇਚੇ ਜਾਣ ਦੀ ਜਿਹੜੀ ਲਾਈਨ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ, ਤੇ ਉਹ ਪੱਤਰਕਾਰਾਂ ਦੇ ਉੱਤੇ, ਡਾਈਸੈਂਟਿੰਗ ਵੌਇਸਿਸ ਦੇ ਉੱਤੇ, ਆਪੋਜੀਸ਼ਨ ਦੇ ਲੀਡਰਾਂ ਦੇ ਉੱਤੇ, ਈਵਨ ਪੰਜਾਬ ਦੇ ਵਿੱਚੋਂ ਅਸੀਂ ਜਸਪਾਲ ਸਿੰਘ ਹੇਰਾਂ ਤੇ ਭੁਪਿੰਦਰ ਸਿੰਘ ਸੱਜਣ ਜਿਹੜੇ 2 ਪੱਤਰਕਾਰ ਨੇ, ਉਹਨਾਂ ਦੇ ਉੱਤੇ ਉਹਦੀ ਵਰਤੋਂ ਕੀਤੀ ਗਈ ਪੈਗਾਸਸ ਸੌਫਟਵੇਅਰ ਦੀ ਜਸੂਸੀ ਕਰਨ ਦੇ ਲਈ ਕਿ ਜਾਣਕਾਰੀ ਵੱਧ ਤੋਂ ਵੱਧ ਮਿਲ ਸਕੇ ਕਿ ਕੀ ਚੱਲ ਰਿਹਾ ਆ। ਸਾਰੀ ਜਿਹੜੀ ਖੇਡ ਹੈ ਹੁਣ ਉਹ ਇਸ ਕਿਸਮ ਦੇ ਇਸ ਲੈਵਲ ਦੇ ਉੱਤੇ ਆ ਕੇ ਖੇਡੀ ਜਾਂਦੀ ਹੈ ਜੋ ਮੀਡੀਆ ਦੇ ਵਿੱਚ ਆਉਂਦਾ, ਜਾਂ ਤੇ ਮੀਡੀਆ ਵਾਰਫੇਅਰ ਇੱਕ ਪ੍ਰੋਪੇਗੈਂਡਾ ਦੇ ਲੈਵਲ ਦੇ ਉੱਤੇ ਜੰਗ ਵਿੱਢੀ ਜਾਂਦੀ ਹੈ, ਜਾਂ ਫਿਰ ਜਿਹੜੀ ਸਾਰੀ ਖੇਡ ਹੈ ਉਹ ਇਨਫੋਰਮੇਸ਼ਨ ਦੀ, ਤੇ ਕੋਈ ਵੀ ਕਦਮ ਪੁੱਟੇ ਜਾਣ ਤੋਂ ਪਹਿਲਾਂ ਉਹਦਾ ਤੁਸੀਂ ਬੈਕਅਪ ਤਿਆਰ ਕਰਦੇ ਹੋ, ਜਾਂ ਉਹਨੂੰ ਤੁਸੀਂ ਕਿਵੇਂ ਕਰਟੇਲ ਕਰ ਸਕਦੇ ਹੋ, ਜਾਂ ਕਿਵੇਂ ਉਸ ਸਾਰੇ ਮੂਵ ਨੂੰ ਕਿਲ ਕਰ ਸਕਦੇ ਹੋ। ਸਾਰੀ ਖੇਡ ਹੁਣ ਜਿਹੜੀ ਹੈ ਉਹ ਉੱਥੇ ਆ ਕੇ ਮੁੱਕਦੀ ਹੈ। ਸੋ ਜਿਹੜੀ ਇਹ ਮਿਡਲ ਈਸਟ ਦੀ ਸਾਰੀ ਸਿਚੁਏਸ਼ਨ ਹੈਗੀ ਹੈ, ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਆ ਕੇ ਦੇਖੀਏ ਵੀ ਇਹਦਾ ਇੰਪੈਕਟ ਕੀ ਹੋ ਸਕਦਾ ਆ, ਕਿਉਂਕਿ ਇਸ ਵਕਤ ਭਾਵੇਂ ਇਜ਼ਰਾਈਲ ਵੱਲੋਂ ਕੋਈ ਵੀ ਜਿਹੜਾ ਬਿਆਨ ਹੈ ਉਹ ਨਹੀਂ ਦਿੱਤਾ ਗਿਆ, ਨਾ ਹੀ ਇਜ਼ਰਾਈਲ ਦੀ ਜਿਹੜੀ ਖੂਫੀਆ ਏਜੰਸੀ ਹੈ ਉਹਦੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਅਧਿਕਾਰਤ ਰੂਪ ਦੇ ਵਿੱਚ, ਪਰ ਹਿਜ਼ਬੁੱਲਾ ਵੱਲੋਂ ਸਿੱਧੇ ਰੂਪ ਦੇ ਵਿੱਚ ਇਜ਼ਰਾਈਲ ਨੂੰ ਇਸ ਹਮਲੇ ਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਤੇ ਉਹਨਾਂ ਵੱਲੋਂ ਜਿਹੜੀ ਰਿਟੈਲੀਏਸ਼ਨ ਦੀ ਲਾਈਨ ਹੈ ਉਹ ਦਿਖਾਈ ਗਈ ਹੈ ਕਿ ਅਸੀਂ ਰਿਟੈਲੀਏਟ ਕਰਾਂਗੇ। ਸੋ ਇਸ ਦੇ ਨਾਲ ਇੱਕ ਵੱਡੀ ਉਹ ਗੱਲ ਬਣ ਜਾਂਦੀ ਹੈ ਕਿ ਕੀ ਇਹ ਜਿਹੜੀ ਸਿਚੁਏਸ਼ਨ ਹੈ ਹੁਣ ਐਸਕੇਲੇਟ ਕਰੂਗੀ, ਜਿਹੜੀ ਜੰਗ ਹੈ ਉਹ ਹੋਰ ਵੱਡੇ ਪੱਧਰ ਦੇ ਉੱਤੇ ਫੈਲ ਸਕਦੀ ਹੈ ਉਸ ਖਿੱਤੇ ਦੇ ਵਿੱਚ। ਜਦੋਂ ਅਸੀਂ ਇਜ਼ਰਾਈਲ ਦਾ ਦੇਖਦੇ ਹਾਂ, ਗਜ਼ਾ ਸਟ੍ਰਿਪ ਨੂੰ ਦੇਖਦੇ ਹਾਂ, ਤੇ ਲਿਬਨਾਨ ਮਤਲਬ ਇੱਕ ਪਾਸੇ ਹੈ, ਉੱਥੇ ਬੇਰੂਟ ਦੇ ਵਿੱਚ ਇਸ ਵਕਤ ਵੱਡਾ ਲੋਕਾਂ ਦਾ ਹਸਪੀਟਲਸ ਦੇ ਬਾਹਰ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਮਤਲਬ ਉਹ ਇਮੇਜਸ ਪਿਕਚਰਸ ਸਾਰੇ ਮੀਡੀਆ ਦੇ ਵਿੱਚ ਫਲੈਸ਼ ਹੋ ਰਹੀਆਂ ਨੇ।
ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਹੈ ਇਹਦੇ ਤੇ ਯੂਨਾਈਟਿਡ ਨੇਸ਼ਨਸ ਦੇ ਤੁਸੀਂ ਬਿਆਨ ਦਾ ਜ਼ਿਕਰ ਕੀਤਾ ਆ, ਅਮਰੀਕਾ ਦਾ ਵਾਈਟ ਹਾਊਸ ਦੇ ਬਿਆਨ ਦਾ ਜ਼ਿਕਰ ਕੀਤਾ ਆ। ਸੋ ਜਿਹੜੀ ਥੋੜ੍ਹਾ ਜਿਹਾ ਇਹਨਾਂ ਬਿਆਨਾਂ ਦੀ ਪੁਣਛਾਣ ਕਰੀਏ ਜਾਂ ਦੇਖੀਏ ਵੀ ਚੱਲ ਕੀ ਰਿਹਾ ਆ ਪੋਲੀਟੀਕਲ ਸਫੀਅਰਸ ਦੇ ਵਿੱਚ, ਇਹਦੇ ਰੈਦਰ ਇਹ ਇੱਕ ਮਿਲਟਰੀ ਸੋਲਿਊਸ਼ਨ ਵੱਲ ਨੂੰ ਗੱਲ ਜਾਵੇ ਜੇ ਇਸ ਸਿਚੁਏਸ਼ਨ ਦਾ ਹੱਲ ਪੋਲੀਟੀਕਲੀ ਨਿਕਲ ਸਕੇ, ਉਹ ਮੰਨਿਆ ਜਾ ਰਿਹਾ ਹੈ ਯੂਨਾਈਟਿਡ ਨੇਸ਼ਨਸ ਵੱਲੋਂ ਕਿ ਉਹ ਸਭ ਤੋਂ ਵੱਧ ਫਾਇਦੇਮੰਦ, ਜੇ ਫਾਇਦੇਮੰਦ ਨਾ ਵੀ ਤੇ ਉਹ ਇਸ ਵਕਤ ਉਮੀਦ ਕੀਤੀ ਜਾ ਰਹੀ ਹੈ ਵੀ ਕੀ ਉਹ ਨਿਕਲ ਸਕਦਾ। ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਇਹ ਅੱਜ ਦਾ ਅਟੈਕ ਆ ਉਹਦੇ 'ਚ ਖਾਸ ਤੌਰ ਤੇ ਇੱਕ ਤਾਂ ਇਹ ਆ ਕਿ ਇਸ ਅਟੈਕ ਦੇ ਵਿੱਚ ਜਿਹੜੇ ਈਰਾਨ ਦੇ ਅੰਬੈਸਡਰ ਨੇ ਲੈਬਨਾਨ ਦੇ ਵਿੱਚ, ਉਹ ਵੀ ਜ਼ਖਮੀ ਹੋਇਆ ਜੀ। ਤੇ ਉਸ ਤੋਂ ਬਾਅਦ ਮਤਲਬ ਇਹ ਹਮੇਸ਼ਾ ਹੀ ਅਸੀਂ ਦੇਖ ਰਹੇ ਹਾਂ ਕਿ ਇਹ ਕੋਈ ਪਹਿਲਾ ਹਮਲਾ ਨਹੀਂ ਕਿ ਲਗਾਤਾਰ ਮਿਸਾਈਲਾਂ ਇੱਕ ਦੂਜੇ ਉੱਤੇ ਦਾਗੀਆਂ ਜਾ ਰਹੀਆਂ ਨੇ। ਲਗਾਤਾਰ ਜਿਹੜੇ ਇਹ ਮੁਲਕ ਨੇ, ਇਜ਼ਰਾਈਲ ਤੇ ਹਿਜ਼ਬੁੱਲਾ ਦਾ ਟਕਰਾਅ ਜਿਹੜਾ ਆ ਉਹ ਇਜ਼ਰਾਈਲ ਲੈਬਨਾਨ ਬਾਰਡਰ ਤੇ ਲਗਾਤਾਰ ਚੱਲ ਰਿਹਾ ਆ। ਤੇ ਉਹਦੇ ਵਿੱਚ ਈਰਾਨ ਜਿਹੜਾ ਆ ਉਹ ਮਤਲਬ ਹਜੇ ਤੱਕ ਡਾਇਰੈਕਟਲੀ ਇਨਵੋਲਵਡ ਨਹੀਂ ਹੋਇਆ ਇਸ ਜੰਗ ਦੇ ਵਿੱਚ, ਪਰ ਈਰਾਨ ਜਿਹੜਾ ਸ਼ਰੇਆਮ ਇਹ ਸਾਰੀ ਦੁਨੀਆ ਦੇ ਵਿੱਚ ਸਥਾਪਿਤ ਆ ਕਿ ਉਹ ਹਿਜ਼ਬੁੱਲਾ ਦੀ ਤੇ ਹਮਾਸ ਦੀ ਜਿਹੜੀ ਮਦਦ ਆ ਉਹ ਕਰ ਰਿਹਾ ਆ ਜੀ। ਤੇ ਹੁਣ ਦੁਨੀਆ ਸਿਰਫ ਇਸ ਗੱਲ ਦੇ ਉੱਤੇ, ਦੁਨੀਆ ਦੇ ਵਿੱਚ ਜਿਹੜੇ ਫਿਕਰਮੰਦੀ ਕਰਨ ਵਾਲੇ ਲੋਕ ਨੇ ਉਹਨਾਂ ਦਾ ਇਹ ਆ ਕਿ ਕਿਤੇ ਕਿ ਉਹ ਸਮਾਂ ਨਾ ਆਵੇ ਕਿ ਜਦੋਂ ਈਰਾਨ ਸਿੱਧਾ ਇਸ ਜੰਗ ਦੇ ਵਿੱਚ ਸ਼ਾਮਲ ਹੋਵੇ, ਕਿਉਂਕਿ ਜੇ ਈਰਾਨ ਸਿੱਧਾ ਇਸ ਜੰਗ 'ਚ ਸ਼ਾਮਲ ਹੁੰਦਾ ਤਾਂ ਈਰਾਨ ਦੇ ਕੋਲ ਵੀ ਬਹੁਤ ਵੱਡੀ ਸਮਰੱਥਾ ਆ, ਫੌਜੀ ਸਮਰੱਥਾ ਆ, ਜਿਹਦੇ ਨਾਲ ਕਿ ਜੰਗ ਬਹੁਤ ਜ਼ਿਆਦਾ ਫੈਲ ਸਕਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕਤਲ-ਓ-ਗਾਰਤ ਇਸ ਜੰਗ ਦੇ ਵਿੱਚ ਹੋ ਸਕਦੀ ਆ ਜੀ। ਤੇ ਇਸ ਤੋਂ ਇਲਾਵਾ ਜਿਹੜੀ ਇਹ ਹੁਣ ਤਾਜ਼ੀ ਘਟਨਾ ਆ, ਇਹ ਤੋਂ ਬਾਅਦ ਇੱਕ ਤਾਂ ਇਹ ਵੱਡੀ ਖਬਰ ਆ ਕਿ ਬਹੁਤ ਸਾਰੀਆਂ ਏਅਰਲਾਈਨਸ ਨੇ ਆਪਣੀਆਂ ਜਿਹੜੀਆਂ ਫਲਾਈਟਸ ਨੇ ਉਸ ਖਿੱਤੇ ਦੇ ਵਿੱਚ, ਚਾਹੇ ਇਜ਼ਰਾਈਲ ਦੇ ਵਿੱਚ ਹੋਵੇ ਚਾਹੇ ਲੈਬਨਾਨ ਦੇ ਵਿੱਚ ਹੋਵੇ, ਇਹਨਾਂ ਮੁਲਕਾਂ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਰੱਦ ਕਰਤੀਆਂ ਨੇ, ਕਿਉਂਕਿ ਇਹੋ ਜਿਹੀ ਘਟਨਾ ਤੋਂ ਬਾਅਦ ਇਹ ਹੁੰਦਾ ਹੈ ਕਿ ਜਿਹੜੀ ਰਿਟੈਲੀਏਸ਼ਨ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਬਾਈ ਏਅਰ ਇੱਕ ਦੂਜੇ ਦੇ ਉੱਤੇ ਕੀਤੀ ਜਾ ਸਕਦੀ ਆ, ਕੋਈ ਅਟੈਕ ਕੀਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਜਿਹੜਾ ਇਹ ਸਾਰਾ ਕਲੈਸ਼ ਆ ਉਹਦੇ 'ਚ ਇੱਕ ਇੰਪੋਰਟੈਂਟ ਇਹ ਜਿਹੜੀ ਜਾਣਕਾਰੀ ਆ ਕਿ UN ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਆ ਜਿਹੜੀ, ਉਹ ਇੱਕ ਵੋਟਿੰਗ ਕਰਨ ਜਾ ਰਹੀ ਆ ਜਿਹਦੇ 'ਚ ਇਹ ਵੋਟ ਪੈਣੀ ਆ ਕਿ ਜਿਹੜਾ ਗਾਜ਼ਾ ਤੇ ਵੈਸਟ ਬੈਂਕ ਆ ਜੀ, ਉਹਦੇ ਵਿੱਚ ਜਿਹੜੀ ਇਜ਼ਰਾਈਲੀ ਪ੍ਰੈਜ਼ੈਂਸ ਆ ਉਹ ਅਨਲਾਫੁਲ ਆ ਜਾਂ ਨਹੀਂ, ਤੇ ਇਹਦੇ ਤੇ ਵੀ ਜਿਹੜੀ ਵੋਟਿੰਗ ਹੋਣੀ ਹੈ। ਤੇ ਜਿਹੜੇ ਪੈਲਸਤੀਨੀਅਨ ਅਥਾਰਟੀਜ਼ ਨੇ ਉਹਨਾਂ ਨੇ UN ਜਨਰਲ ਅਸੈਂਬਲੀ ਨੂੰ ਅਪੀਲ ਕੀਤੀ ਆ, ਉਹਦੇ ਜਿਹੜੇ ਮੈਂਬਰ ਮੁਲਕ ਨੇ, ਕਿ ਉਹ ਇਸ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਹੱਕ ਦੇ ਵਿੱਚ ਵੋਟ ਪਾਉਣ। ਤੇ ਇਜ਼ਰਾਈਲ ਨੇ ਜਿਹੜੀ ਇਹ ਵੋਟਿੰਗ ਆ ਇਹਦਾ ਵਿਰੋਧ ਕੀਤਾ ਆ। ਤੇ ਜਿਹੜਾ ਇੱਕ ਹੋਰ ਇਹ ਜੰਗ ਆ, ਜੰਗ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਇਹ ਹਮਲਾ ਆ ਇਹਨਾਂ ਹਿਜ਼ਬੁੱਲਾ ਨੂੰ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਸੈਟਬੈਕ ਮਾਰਿਆ ਆ, ਕਿਉਂਕਿ ਕਿਸੇ ਵੀ ਮੁਲਕ ਦਾ ਜਿਹੜਾ ਟੈਲੀਕਮਿਊਨੀਕੇਸ਼ਨ ਸਿਸਟਮ ਹੁੰਦਾ ਆ ਉਹ ਬਹੁਤ ਜ਼ਿਆਦਾ ਅਹਿਮ ਹੁੰਦਾ ਆ। ਤੇ ਪੇਜਰ ਅਟੈਕ ਤੋਂ ਬਾਅਦ, ਕਿਉਂਕਿ ਇਹਦੇ ਉੱਤੇ ਹੀ ਜਿਹੜਾ ਹਿਜ਼ਬੁੱਲਾ ਦਾ ਸਾਰੀ ਨੈਟਵਰਕਿੰਗ ਸੀ ਉਹ ਰਿਲਾਈ ਕਰਦੀ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਹੜੀ ਹਿਜ਼ਬੁੱਲਾ ਦੀ ਟੌਪ ਮੋਸਟ ਲੀਡਰਸ਼ਿਪ ਆ ਉਹ ਪੇਜਰ ਵੀ ਨਹੀਂ ਯੂਜ਼ ਕਰਦੇ, ਉਹ ਸਿਰਫ ਉਹਨਾਂ ਤੱਕ ਜਿਹੜਾ ਜਾਣਕਾਰੀਆਂ ਦਾ ਵਸੀਲਾ ਆ ਉਹ ਡਾਇਰੈਕਟ ਜਿਹੜਾ ਹਿਊਮਨ ਮੈਸੇਂਜਰ ਆ ਉਹਦੇ ਰਾਹੀਂ ਹੀ ਉਹ ਜਾਣਕਾਰੀ ਇੱਕ ਦੂਜੇ ਤੱਕ ਸਾਂਝੀ ਕਰਦੇ ਆ, ਜਿਹੜੀ ਟੌਪ ਮੋਸਟ ਲੀਡਰਸ਼ਿਪ ਆ। ਪਰ ਬਾਕੀ ਦਾ ਜਿਹੜਾ ਸਾਰਾ ਉਹਨਾਂ ਦਾ ਆਰਗੇਨਾਈਜੇਸ਼ਨਲ ਸਟਰਕਚਰ ਆ, ਜਾਂ ਲੈਬਨਾਨ ਦੇ ਵਿੱਚ ਜਿੱਥੇ ਹਿਜ਼ਬੁੱਲਾ ਦਾ ਇਸ ਟਾਈਮ ਐਡਮਿਨਿਸਟ੍ਰੇਸ਼ਨ ਆ, ਉੱਥੇ ਜਿੰਨਾ ਵੀ ਉਹਨਾਂ ਦਾ ਸਾਰਾ ਆਪਸੀ ਆਦਾਨ ਪ੍ਰਦਾਨ ਆ, ਗੱਲਾਂ ਬਾਤਾਂ ਦਾ, ਅਫੀਸ਼ੀਅਲ ਦਾ ਵੀ, ਉਹ ਪੇਜਰ ਦੇ ਰਾਹੀਂ ਹੁੰਦਾ ਆ। ਤੇ ਹੁਣ ਪੇਜਰ ਦੇ ਉੱਤੇ ਇਸ ਤਰੀਕੇ ਦਾ ਅਟੈਕ ਹੋਣ ਤੋਂ ਬਾਅਦ ਤੇ ਇੰਨੇ ਵੱਡੇ ਪੱਧਰ ਤੇ ਇਹ ਅਟੈਕ ਹੋਣ ਤੋਂ ਬਾਅਦ ਤਾਂ ਉਹਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਰਿਲਾਇਬਿਲਿਟੀ ਨਹੀਂ ਰਹੀ। ਤੇ ਹੁਣ ਇਹ ਵੱਡਾ ਚੈਲੰਜ, ਜਿੱਥੇ ਹਿਜ਼ਬੁੱਲਾ ਇੱਕ ਪਾਸੇ ਬਿਜ਼ੀ ਆ ਇਜ਼ਰਾਈਲ ਦੇ ਨਾਲ ਜੰਗ ਦੇ ਵਿੱਚ, ਤਾਂ ਉਧਰੋਂ ਉਹਦਾ ਫੋਕਸ ਜਿਹੜਾ ਆ ਉਹ ਕੁਝ ਸਮੇਂ ਦੇ ਲਈ ਹਟਣਾ ਲਾਜ਼ਮੀ ਆ। ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਅੰਦਰ ਇਹਨੂੰ ਇੱਕ ਕੂਪ ਵਾਂਗ ਹੀ ਦੇਖਿਆ ਜਾ ਰਿਹਾ ਕਿ ਕਿਵੇਂ ਐਡੀ ਵੱਡੀ ਜਿਹੜੀ ਦਖਲਅੰਦਾਜ਼ੀ ਆ ਉਹਨਾਂ ਦੇ ਸਿਸਟਮ 'ਚ ਹੋਈ ਆ। ਤਾਂ ਇਸ ਕਰਕੇ ਜਿਹੜਾ ਇਹ ਅਟੈਕ ਆ ਜੇ ਇਜ਼ਰਾਈਲ ਨੇ ਕੀਤਾ ਆ, ਜਿਵੇਂ ਦੁਨੀਆ ਦਾ ਵੱਡਾ ਹਿੱਸਾ ਇਹਨੂੰ ਮੰਨ ਰਿਹਾ ਆ, ਤੇ ਇਹਦਾ ਸਾਰਾ ਤੌਰ ਤਰੀਕਾ ਵੀ ਉਹੋ ਜਿਹਾ ਹੀ ਹੈ ਜਿਵੇਂ ਦਾ ਇਜ਼ਰਾਈਲ ਦਾ ਰਹਿੰਦਾ ਆ, ਤਾਂ ਉਹਦੇ 'ਚ ਇਜ਼ਰਾਈਲ ਦਾ ਇੱਕ ਵੱਡਾ ਸੈਟਬੈਕ ਆ ਹਿਜ਼ਬੁੱਲਾ ਦੇ ਲਈ। ਤੇ ਇਹ ਤੋਂ ਬਾਅਦ ਹੁਣ ਹਿਜ਼ਬੁੱਲਾ ਜਾਂ ਈਰਾਨ
ਉਸ ਪਾਸਿਓਂ ਕਿਹੋ ਜਿਹੀ ਰਿਟੈਲੀਏਸ਼ਨ ਆਉਂਦੀ ਆ, ਉਹਨੇ ਜਿਹੜਾ ਜੰਗ ਆ ਉਹਦਾ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਆ ਉਹ ਡਿਸਾਈਡ ਕਰਨਾ ਆ। ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ UN ਹੋ ਗਿਆ ਚਾਹੇ USA ਹੋ ਗਿਆ, ਇਹ ਲਗਾਤਾਰ ਜਿਹੜੀ ਡੀਐਸਕੇਲੇਸ਼ਨ ਦੀ ਗੱਲ ਕਰ ਰਹੇ ਆ। ਪਰ ਅਮਰਵੀਰ ਸਿੰਘ ਜੀ, ਮਸਲਾ ਇਹ ਆ ਕਿ ਡੀਐਸਕੇਲੇਸ਼ਨ ਜਿਹੜੀ ਆ ਉਹਦੀ ਪੋਸੀਬਿਲਿਟੀ ਕਦੋਂ ਆ ਜੀ, ਕਿ ਜਦੋਂ ਕਿਸੇ ਪ੍ਰੋਬਲਮ ਦਾ, ਪੋਲੀਟੀਕਲ ਪ੍ਰੋਬਲਮ ਦਾ ਰੈਜ਼ੋਲੂਸ਼ਨ ਹੁੰਦਾ ਹੈ। ਜੇ ਉਹਦਾ ਰੈਜ਼ੋਲੂਸ਼ਨ ਤੁਸੀਂ ਨਹੀਂ ਕਰਦੇ ਹੋ ਤੇ ਜਿਹੜੇ ਵੱਡੇ ਮੁਲਕ ਨੇ ਸਿਰਫ ਡੀਐਸਕੇਲੇਸ਼ਨ ਦੇ ਬਿਆਨ ਦਿੰਦੇ ਰਹਿਣਗੇ, ਤਾਂ ਉਸ ਤਰੀਕੇ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਲਗਾਤਾਰ ਭਾਵੇਂ ਉਹ ਗਾਜ਼ਾ ਹੋਵੇ, ਚਾਹੇ ਆਪਾਂ ਲੈਬਨਾਨ ਦੀ ਗੱਲ ਕਰੀਏ, ਚਾਹੇ ਇੱਧਰੋਂ ਲੈਬਨਾਨ ਤੋਂ ਵੀ ਜਦੋਂ ਇਜ਼ਰਾਈਲ ਦੇ ਵਿੱਚ ਅਟੈਕ ਹੁੰਦਾ ਤਾਂ ਸਭ ਪਾਸੇ ਜਿਹੜਾ ਆ ਲੋਕ ਜਿਹੜੇ ਆ ਉਹ ਲਗਾਤਾਰ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਖਾਸ ਤੌਰ ਤੇ ਗਾਜ਼ਾ ਦੇ ਵਿੱਚ ਜੋ ਹੋਇਆ, ਜਿਸ ਤਰੀਕੇ ਨਾਲ ਮਨੁੱਖਤਾ ਦਾ ਘਾਣ ਹੋਇਆ ਆ, ਮਤਲਬ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਮ ਸਿਵਿਲੀਅਨਸ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਾਰੇ ਗਏ ਆ। ਤਾਂ ਇਹ ਇੱਕ ਮਤਲਬ ਅੱਜ ਦੇ ਸਮੇਂ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਕਹਿੰਦੀ ਆ ਕਿ ਅਸੀਂ ਮਾਡਰਨ ਸਿਵਲਾਈਜੇਸ਼ਨ ਆ, ਅੱਜ ਦੇ ਸਮੇਂ ਇੰਟਰਨੈਸ਼ਨਲ ਲਾਅ ਨੇ ਇੱਕ ਕਾਨੂੰਨ ਦੇ ਵਿੱਚ ਦੁਨੀਆ ਨੂੰ ਬੰਨਿਆ ਹੋਇਆ ਆ, ਪਰ ਉਹਦੇ ਬਾਵਜੂਦ ਅਸੀਂ ਦੇਖਿਆ ਕਿ ਕੋਈ ਕਾਨੂੰਨ, ਇੰਟਰਨੈਸ਼ਨਲ ਲਾਅ ਨਹੀਂ ਕੁਛ ਕਰ ਸਕਿਆ ਜੀ, ਕੋਈ ਵੀ ਇੰਟਰਨੈਸ਼ਨਲ ਸੰਸਥਾ ਨਹੀਂ ਕੁਛ ਕਰ ਸਕੀ। ਸਾਰਾ ਜਿਹੜਾ ਸਿਸਟਮ ਆ ਗਵਰਨੈਂਸ ਦਾ ਉਹ ਫੇਲ ਹੋਇਆ, ਇੰਟਰਨੈਸ਼ਨਲ ਗਵਰਨੈਂਸ ਦਾ। ਤੇ ਜਿਵੇਂ ਪਹਿਲਾਂ ਸੁਣੀਦਾ ਸੀ ਕਿ ਮਤਲਬ ਜਿਹੜੇ ਕੋਈ ਇੱਕ ਜ਼ੁਲਮੀ ਰਾਜਾ ਹੋਵੇ ਤੇ ਉਹ ਆਪਣੀ ਤਾਕਤ ਉਹਦੇ ਕੋਲ ਹੋਵੇ ਤੇ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਮਤਲਬ ਜ਼ੁਲਮ ਕਰਦਾ ਸੀ, ਦੁਨੀਆ ਨੂੰ ਮਾਰਦਾ ਸੀ ਤੇ ਕੋਈ ਉਹਨੂੰ ਕੁਐਸਚਨ ਕਰਨ ਵਾਲਾ ਨਹੀਂ ਸੀ ਹੁੰਦਾ। ਉਹੀ ਹਾਲ ਇਸ ਸਮੇਂ ਇਜ਼ਰਾਈਲ ਦਾ ਆ ਤੇ ਇਜ਼ਰਾਈਲ ਸ਼ਰੇਆਮ ਜਿਹੜਾ ਆ ਉਹ ਸਿਵਿਲੀਅਨਸ ਨੂੰ ਮਾਰ ਰਿਹਾ ਆ। ਉਹਦੇ ਤੇ ਬਿਆਨ ਆ ਰਹੇ ਆ, ਪਰ ਉਹਨੂੰ ਰੋਕਣ ਲਈ ਕਿਸੇ ਵੀ ਤਾਕਤ ਵੱਲੋਂ ਕੁਝ ਨਹੀਂ ਹਜੇ ਤੱਕ ਵੀ ਕੀਤਾ ਜਾ ਰਿਹਾ। ਬਿਲਕੁਲ, ਇਹ ਇੱਕ ਅਨਫੋਰਚੂਨੇਟ ਪਾਰਟ ਹੈ, ਜਿਵੇਂ ਤੁਸੀਂ ਰਿਲੇਟ ਕਰਕੇ ਵੀ ਗੱਲ ਕੀਤੀ ਹੈ ਵੀ ਜਿਹੜੀ ਇਸ ਵਕਤ ਅਸੀਂ ਹਮੇਸ਼ਾ ਜਦੋਂ ਅਸੀਂ ਸਟਰਗਲ ਦੀ, ਆਪਣੀ ਸਟਰਗਲ ਦੀ ਗੱਲ ਕਰਦੇ ਹਾਂ ਤੇ ਅਸੀਂ ਉਹਦੇ ਵਿੱਚ ਇੱਕ ਪ੍ਰਾਈਮ ਐਗਜ਼ਾਮਪਲ ਦੇ ਤੌਰ ਤੇ ਦੇਖਦੇ ਹਾਂ ਜਿਹੜੀ ਇਜ਼ਰਾਈਲ ਦੀ ਕਾਇਮੀ ਹੈ ਜਾਂ ਕਿਵੇਂ ਇਜ਼ਰਾਈਲ ਦੇ ਡਾਇਸਪੋਰਾ ਨੇ ਰੋਲ ਆਪਣਾ ਅਦਾ ਕੀਤਾ ਇਜ਼ਰਾਈਲ ਦੀ ਕਾਇਮੀ ਦੇ ਵਿੱਚ। ਸੋ ਉਹਨੂੰ ਅਸੀਂ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਵੀ ਦੇਖਦੇ ਹਾਂ। ਪਰ ਜਿਹੜੀ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ ਜਾਂ ਜੋ ਇਜ਼ਰਾਈਲ ਵੱਲੋਂ ਫਲਸਤੀਨ ਦੇ ਨਾਲ ਕੀਤਾ ਜਾ ਰਿਹਾ ਹੈ, ਫਲਸਤੀਨ ਦੇ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ, ਇਹ ਕੰਪਲੀਟਲੀ ਕੰਡੈਮਨੇਬਲ ਹੈ ਇਸ ਮੌਕੇ ਦੇ ਉੱਤੇ ਆ ਕੇ। ਤੇ ਇਹਨੂੰ ਮਤਲਬ ਉਸੇ ਹਿਸਾਬ ਨਾਲ ਦੇਖਣਾ ਚਾਹੀਦਾ ਜੋ ਇਸ ਵਕਤ ਕੀਤਾ ਜਾ ਰਿਹਾ ਆ। ਤੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਇਜਲਾਸ ਵੀ ਹੋਣ ਜਾ ਰਿਹਾ ਹੈ, ਜਿੱਥੇ ਸਾਰੇ ਮੁਲਕਾਂ ਦੇ ਜਿਹੜੇ ਹੈਡ ਆਫ ਸਟੇਟਸ ਨੇ ਉਹਨਾਂ ਨੇ ਸ਼ਮੂਲੀਅਤ ਕਰਨੀ ਹੈ ਤੇ ਉਸ ਦੇ ਵਿੱਚ ਵੀ ਇਸ ਸਾਰੇ ਘਟਨਾਕ੍ਰਮ ਦੀ ਜਿਹੜੀ ਗੱਲਬਾਤ ਹੈ ਉਹ ਹੋਣੀ ਹੈ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਵੀ। ਤੇ ਜੇ ਕੋਈ ਕਿਸੇ ਦਿਨ ਪੱਤਣ ਲੱਗਦੀ ਹੋਵੇ ਗੱਲ ਤੇ ਅਸੀਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜਾ ਇਹ ਕਤਲੋਗਾਰਤ ਹੈ ਜਾਂ ਆਮ ਲੋਕਾਂ ਦਾ ਕਤਲੇਆਮ ਹੈ ਉਹ ਉਸ ਨੂੰ ਜੇ ਠੱਲ ਪੈ ਸਕੇ ਤੇ ਉਸ ਦੇ ਲਈ ਹੀ ਅਸੀਂ ਅਰਦਾਸ ਕਰਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਦਰਸ਼ਕ ਸਾਡੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇਸ ਵਕਤ ਜਦੋਂ ਅਸੀਂ ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਇਜਲਾਸ ਦੀ ਗੱਲ ਕੀਤੀ ਹੈ ਤੇ ਹੈੱਡ ਆਫ ਸਟੇਟਸ ਦੇ ਅਮਰੀਕਾ ਦੀ ਧਰਤੀ ਦੇ ਉੱਤੇ ਆਉਣ ਦੀ ਗੱਲ ਕੀਤੀ ਹੈ, ਉਹਦੇ ਵਿੱਚ ਇੱਕ ਵੱਡਾ ਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਹੈ। ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਉਹਨਾਂ ਨੇ ਜਦੋਂ ਇੱਥੇ ਆਉਣਾ ਆ ਤੇ ਇਕੱਲਾ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਦੇ ਇਜਲਾਸ ਨੂੰ ਨਹੀਂ ਉਹਨਾਂ ਨੇ ਐਡਰੈਸ ਕਰਨਾ, ਨਾਲ ਜਿਹੜੀ ਇੱਕ ਕੁਆਡ ਦੀ ਸਮਿਟ ਹੈਗੀ ਹੈ ਉਹ ਵੀ ਹੋਣ ਜਾ ਰਹੀ ਹੈ ਤੇ ਇੱਥੇ ਨਿਊਯਾਰਕ ਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਕਿ ਭਾਰਤੀਆਂ ਦਾ ਕਰਨਾ, ਜਿਵੇਂ ਉਹਨਾਂ ਦਾ ਅੱਗੇ ਵੀ ਹੁੰਦਾ ਆ ਕਿ ਕਿਸੇ ਸਟੇਡੀਅਮ ਦੇ ਵਿੱਚ ਜਾਂ ਕਿਸੇ ਵੱਡੇ ਕਨਸਰਟ ਪਲੇਸ ਦੇ ਵਿੱਚ ਜਿਹੜੀ ਇੰਡੀਅਨ ਕਮਿਊਨਿਟੀ ਹੈਗੀ ਹੈ ਉਹਦੇ ਵੱਡੇ ਕਮਿਊਨਿਟੀ ਨੂੰ ਐਡਰੈਸ ਕੀਤਾ ਜਾਂਦਾ ਹੈ ਨਰਿੰਦਰ ਮੋਦੀ ਵੱਲੋਂ, ਤੇ ਫਿਰ ਉਹ ਭਾਰਤ ਦੇ ਮੀਡੀਆ ਦੇ ਵਿੱਚ ਇੱਕ ਬੜਾ ਵਾਰਮ ਵੈਲਕਮ ਦੇ ਤੌਰ ਦੇ ਉੱਤੇ ਜਾਂ ਉਸ ਹਿਸਾਬ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਜੋ ਅਸੀਂ ਨਰਿੰਦਰ ਮੋਦੀ ਦੀਆਂ ਸ਼ੁਰੂ ਤੋਂ ਲੈ ਕੇ 2014 ਤੋਂ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਫੇਰੀਆਂ ਨੇ ਉਸ ਦੇ ਵਿੱਚ ਇੱਕ ਇਹ ਪੈਟਰਨ ਦੇਖਿਆ ਆ। ਹਾਲਾਂਕਿ ਦੂਜੇ ਪਾਸੇ ਨਾਲ ਹੀ ਨਾਲ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰਾ ਦੇਖ ਰਹੇ ਹਾਂ ਜਾਂ ਭਾਰਤ ਦੇ ਵਿੱਚ ਜੋ ਸਿੱਖਾਂ ਦੇ ਨਾਲ ਤੇ ਹੋਰ ਘੱਟ ਗਿਣਤੀਆਂ ਦੇ ਨਾਲ ਕੀਤਾ ਜਾ ਰਿਹਾ ਆ, ਉਸ ਹਵਾਲੇ ਦੇ ਨਾਲ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਇਸ ਵਕਤ ਕਾਲ ਵੀ ਦਿੱਤੀ ਹੋਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾਵੇਗਾ ਜਦੋਂ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਆਉਂਦੇ ਆ। ਸੋ ਜਿੱਥੇ ਵੀ ਉਹ ਜਾਣਗੇ, ਪਬਲਿਕਲੀ ਐਡਰੈਸ ਕਰਨਗੇ ਜਾਂ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਹੋਣ ਜਾ ਰਹੀਆਂ ਨੇ, ਉਹ ਨਿਊਯਾਰਕ ਦੇ ਵਿੱਚ ਜਨਰਲ ਅਸੈਂਬਲੀ ਯੂਨਾਈਟਿਡ ਨੇਸ਼ਨਸ ਦੇ ਇਜਲਾਸ ਦੀ ਗੱਲ ਹੋਵੇ ਜਾਂ ਇੱਕ ਡੈਲਾਵੇਅਰ ਦੇ ਵਿੱਚ ਕੁਆਡ ਸਮਿਟ ਦੀ ਗੱਲ ਹੋਵੇ ਜਾਂ ਫਿਰ ਕੋਲੀਜੀਅਮ ਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ ਉਹਨਾਂ ਦਾ ਜਿਹੜਾ ਐਡਰੈਸ ਹੋਣਾ ਆ ਇੰਡੀਅਨ ਕਮਿਊਨਿਟੀ ਦੇ ਲਈ, ਉੱਥੇ ਹਰ ਥਾਂ ਦੇ ਉੱਤੇ ਜਿਹੜੀ ਪ੍ਰੋਟੈਸਟ ਦੀ ਲਾਈਨ ਹੈ ਉਹ ਅਸੀਂ ਦੇਖ ਰਹੇ ਹਾਂ ਜਿਹਦਾ ਐਲਾਨ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੀਤਾ ਗਿਆ ਆ। ਸੋ ਪਹਿਲਾਂ ਸੁਖਵਿੰਦਰ ਸਿੰਘ ਜੀ ਗੱਲ ਕਰੀਏ ਜਿਹੜਾ ਇਹਨਾਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਹੈਗੀ ਹੈ 21 ਤੋਂ 23 ਸਤੰਬਰ ਤੱਕ, ਸੋ ਇਹਦੀਆਂ ਜਿਹੜੀਆਂ ਡੀਟੇਲਸ ਨੇ ਹੁਣ ਮੀਡੀਆ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਤੇ ਇਸ ਬਾਰੇ ਇੱਥੋਂ ਗੱਲਬਾਤ ਦੀ ਸ਼ੁਰੂਆਤ ਕਰੀਏ ਕਿ ਕੀ ਹੈਗਾ ਇਹਨਾਂ ਦੇ ਏਜੰਡੇ ਦੇ ਉੱਤੇ ਤੇ ਓਵਰਆਲ ਜਿਹੜੀ ਅਮਰੀਕਾ ਦੀ ਫਿਰ ਇੰਡੋ ਪੈਸੀਫਿਕ ਪਾਲਿਸੀ ਹੈਗੀ ਹੈ ਉਸ ਦੇ ਹਵਾਲੇ ਨਾਲ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਬਿਲਕੁਲ ਜੀ, ਜਿਹੜਾ ਇਹ ਦੌਰਾ ਆ ਇਸ ਵਾਰ ਨਰਿੰਦਰ ਮੋਦੀ ਦਾ, ਅਸੀਂ ਜਿਹੜਾ ਪਿਛਲੇ ਹਫ਼ਤੇ ਦਾ ਸਾਡਾ ਆਖਰੀ ਸੱਚੋ ਸੱਚ ਪ੍ਰੋਗਰਾਮ ਸੀ ਉਹਦੇ 'ਚ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਬੜਾ ਚੈਲੰਜਿੰਗ ਦੌਰਾ ਰਹਿਣਾ ਆ, ਜਿਹਦੇ ਵਿੱਚ ਜਿਹੜੇ ਮੁੱਦੇ ਆ ਜਿਹੜੇ ਡਿਸਕਸ ਹੋਣੇ ਆ, ਖਾਸ ਤੌਰ ਤੇ ਜੋ ਉਹਨੇ ਕਰਨਾ ਹੈ ਉਹ ਤੁਸੀਂ ਦੱਸ ਹੀ ਦਿੱਤਾ, ਜਿਹਦੇ 'ਚ ਕੁਆਡ ਦੀ ਜਿਹੜੀ ਮੀਟਿੰਗ ਆ ਉਹ ਇੱਕ ਤਾਂ ਬੜੀ ਅਹਿਮ ਆ ਤੇ ਉਸ ਤੋਂ ਬਿਨਾਂ ਜਿਹੜੇ ਮੁੱਦੇ ਡਿਸਕਸ ਜਿਹੜੇ ਹੈਗੇ ਆ ਏਜੰਡੇ ਤੇ ਉਹ ਨੇ ਇੰਡੋ ਪੈਸੀਫਿਕ ਰੀਜਨ, ਯੂਕਰੇਨ ਤੇ ਗਾਜ਼ਾ। ਇਹ ਜਿਹੜਾ US ਦਾ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਨਰਿੰਦਰ ਮੋਦੀ ਦਾ ਇਹ ਜਿਹੜਾ ਦੌਰਾ ਆ ਉਹਦੇ ਜਿਹੜਾ ਅਮਰੀਕਾ ਤੇ ਇੰਡੀਆ ਦਾ ਜਿਹੜਾ ਜਿੰਨਾ ਬਾਇਲੇਟਰਲ ਡਾਇਲੋਗ ਆ ਉਹ ਇਹਨਾਂ 3 ਗੱਲਾਂ ਦੇ ਉੱਤੇ ਕੇਂਦਰਿਤ ਰਹਿਣਾ ਆ। ਤਾਂ ਉਹਦੇ ਵਿੱਚ ਅਸੀਂ ਪਿਛਲੇ ਦਿਨੀ ਵੀ ਗੱਲ ਕੀਤੀ ਆ ਕਿ ਜਿਹੜੀ US ਤੇ UK ਦੇ ਜਿਹੜੇ ਸੀਨੀਅਰ ਟੋਪਮੋਸਟ ਲੀਡਰਸ ਨੇ, ਬਾਈਡਨ ਤੇ ਉਧਰੋਂ UK ਦੇ ਪ੍ਰਾਈਮ ਮਿਨਿਸਟਰ, ਉਹਨਾਂ ਦੀ ਬੜੀ ਇੰਪੋਰਟੈਂਟ ਮੀਟਿੰਗ ਹੋਈ ਸੀ ਵਾਈਟ ਹਾਊਸ ਦੇ ਵਿੱਚ ਜੀ, ਤੇ ਜਿਹਦੇ ਵਿੱਚ ਬੜਾ ਇੰਡੋ ਪੈਸੀਫਿਕ ਪਾਲਿਸੀ ਹੈ ਜਿਹੜੀ ਇਹਨਾਂ ਅਲਾਈਸ ਦੀ, ਉਹਨੂੰ ਡਿਸਕਸ ਕੀਤਾ ਗਿਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਸੀ। ਤੇ ਇੰਡੋ ਪੈਸੀਫਿਕ ਪਾਲਿਸੀ ਜਿਹੜੀ US ਦੀ ਆ ਉਹਦੇ ਵਿੱਚ ਕਿਉਂਕਿ ਉਹ ਸੈਂਟਰਡ ਆ ਚਾਈਨਾ ਨੂੰ ਕੰਟਰੋਲ ਕਰਨ ਦੇ, ਤੇ ਉਹਦੇ ਵਿੱਚ ਜਿਹੜਾ ਇੰਡੀਆ ਆ ਉਹ ਵੈਸਟਰਨ ਕੰਟਰੀਜ਼ ਦੇ ਲਈ ਇੱਕ ਬੜਾ ਇੰਪੋਰਟੈਂਟ ਅਲਾਈ ਸੀ ਜੀ। ਤੇ ਹੁਣ ਤੱਕ ਇੰਡੀਆ ਜਿਹੜਾ ਆ ਆਪਣੀ ਇੰਪੋਰਟੈਂਸ ਬਹਾਲ ਰੱਖਣ ਦੇ ਵਿੱਚ ਫੇਲ ਸਾਬਤ ਹੁੰਦਾ ਨਜ਼ਰ ਆਇਆ। ਤੇ ਦੂਜੇ ਪਾਸੇ US ਦੇ ਵਿੱਚ ਜਿਸ ਤਰੀਕੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇੰਡੀਆ ਦਾ ਨਾਮ ਆਇਆ ਤੇ ਬਾਈਡਨ ਨੇ ਇੰਡੀਆ ਜਾਣ ਤੋਂ ਇਨਕਾਰ ਕੀਤਾ, ਉਸ ਤੋਂ ਬਾਅਦ ਜੋ ਤਲਖੀ ਰਹੀ ਆ ਅਮਰੀਕਾ ਇੰਡੀਆ ਦੇ ਦਰਮਿਆਨ ਤੇ ਖਾਸ ਤੌਰ ਤੇ ਜਿਹੜੀਆਂ ਫਾਈਵ ਕੰਟਰੀ ਨੇ, ਚਾਹੇ ਅਮਰੀਕਾ, ਕੈਨੇਡਾ ਤੇ ਇੰਡੀਆ ਦੇ ਦਰਮਿਆਨ, ਤਾਂ ਉਸ ਤੋਂ ਬਾਅਦ ਜਿਹੜਾ ਇਹ ਮੋਦੀ ਦਾ ਦੌਰਾ ਆ ਤੇ
ਮਤਲਬ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਨ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਕਿਸੇ ਵੀ ਪੱਖ ਤੋਂ ਇਸ ਸਮੇਂ ਮੋਦੀ ਤੋਂ ਖੁਸ਼ ਨਹੀਂ ਨਜ਼ਰ ਆ ਰਹੀ। ਤੇ ਉਹਦੇ ਵਿੱਚ ਮੋਦੀ ਹੁਣ ਜਦੋਂ ਅਮਰੀਕਾ ਆ ਰਿਹਾ ਤਾਂ ਇਹ ਅਮਰੀਕਾ ਦਾ ਇਤਿਹਾਸ ਆ ਕਿ ਜਿਹੜੇ ਇਹਨਾਂ ਦੇ ਫਿਰ ਜਿਹੜੀ ਡਿਪਲੋਮੈਟਿਕ ਝਾੜ ਝੰਬ ਹੁੰਦੀ ਹੈ ਜਿਹੜੀ, ਉਹ ਇਸ ਤਰ੍ਹਾਂ ਦੇ ਲੀਡਰਸ ਦੀ ਫਿਰ ਇਹ ਘਰੇ ਬੁਲਾ ਕੇ ਬੜੀ ਕਸੂਤੀ ਕਰਦੇ ਆ ਤੇ ਉਹਦੇ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਮੋਦੀ ਦਾ ਦੌਰਾ ਆ ਉਹ ਹੁਣ ਨਾ ਆਉਣ ਤੋਂ ਜਵਾਬ ਦੇ ਸਕਦਾ ਆ। ਤੇ ਆਉਣ ਤੋਂ ਪਹਿਲਾਂ ਉਹਨੇ ਰਾਜਨਾਥ ਵੀ ਇੱਥੇ ਭੇਜਿਆ ਤੇ ਹੁਣ ਹਰਦੀਪ ਸਿੰਘ ਪੁਰੀ ਵੀ ਇੱਥੇ ਆਇਆ ਹੋਇਆ। ਉਹਨੇ ਵੀ ਆ ਕੇ ਬਿਆਨ ਦਿੱਤਾ ਕਿ ਜਿਹੜਾ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਦੇ ਵਿੱਚ ਸਟੇਟਮੈਂਟ ਦਿੱਤੀ ਜੋ ਇੰਡੀਆ ਦੇ ਵਿੱਚ ਖਾਸ ਤੌਰ ਤੇ ਘੱਟ ਗਿਣਤੀ ਕੌਮਾਂ ਦਾ ਹਾਲ ਆ ਉਹਦੇ ਬਾਰੇ, ਤੇ ਉਹ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਹੁਣ ਬੜੀ ਤਕਲੀਫ ਉਹਦੇ ਤੇ ਹੋਈ ਆ। ਤੇ ਹਰਦੀਪ ਸਿੰਘ ਪੁਰੀ ਦੀ ਸਟੇਟਮੈਂਟ ਜਿਹੜਾ ਕਿ ਇੱਕ ਅਸੀਂ ਕਹਿ ਸਕਦੇ ਹਾਂ ਕਿ ਦਸਤਾਰਧਾਰੀ ਹਿੰਦੂ ਵੀ ਜਿਹੜੇ ਬਣਾਉਣ ਦੇ ਵਾਸਤੇ ਸੰਵਿਧਾਨ ਦੇ ਵਿੱਚ ਇਹਨਾਂ ਨੇ ਲਿਖਿਆ ਸੀ 1947 ਚ ਵੀ ਉਹਦੇ ਤੇ ਚੱਲਦੇ ਆ, ਬਿਲਕੁਲ ਉਹਦੀ ਇੱਕ ਜਿਹੜੀਆਂ ਕੁਛ ਪਰਫੈਕਟ ਐਗਜ਼ਾਮਪਲਸ ਹੈਗੀਆਂ ਨੇ ਉਹਨਾਂ ਚੋਂ ਇੱਕ ਆ। ਤੇ ਉਹ ਹੁਣ ਆਇਆ ਕਿਉਂਕਿ ਰਾਹੁਲ ਗਾਂਧੀ ਦਾ ਬਿਆਨ ਸਿੱਖਾਂ ਤੇ ਕੇਂਦਰਿਤ ਸੀ ਤੇ ਸਿੱਖਾਂ ਦੇ ਹਾਲਾਤ ਤੇ ਕੇਂਦਰਿਤ ਸੀ, ਤੇ ਉਹਦੇ ਤੇ ਹੁਣ ਹਰਦੀਪ ਸਿੰਘ ਪੁਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਉਹ ਵੀ ਅਮਰੀਕਾ ਹੈ, ਉਹਨੇ ਵੀ ਬਿਆਨ ਦਿੱਤਾ। ਇਹਦੇ ਚ ਉਹਨੇ ਰਾਹੁਲ ਗਾਂਧੀ ਦੀ ਜਿਹੜੀ ਤੁਲਨਾ ਆ ਉਹ ਜਨਾਹ ਦੇ ਨਾਲ ਕੀਤੀ ਆ ਵੀ ਰਾਹੁਲ ਗਾਂਧੀ ਉਸੇ ਤਰੀਕੇ ਦਾ ਕੰਮ ਕਰ ਰਿਹਾ ਜਿਹੋ ਜਿਹਾ 1947 ਤੋਂ ਪਹਿਲਾਂ ਜਨਾਹ ਨੇ ਕੀਤਾ ਸੀ, ਮੁਹੰਮਦ ਅਲੀ ਜਨਾਹ ਨੇ ਕੀਤਾ ਸੀ। ਤੇ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਿੱਖਸ ਫॉर ਜਸਟਿਸ ਵੀ ਐਕਟਿਵ ਆ, ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਕੇਸ ਆ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਤੇ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਅਲੋਟ ਕੀਤਾ ਸੀ, ਉਹਨੂੰ ਲੈ ਕੇ ਉਹਨਾਂ ਨੇ ਵੀ ਜਿਹੜੀ ਇੱਕ ਕੇਸ ਆ ਇਹਨਾਂ ਦੇ ਉੱਤੇ ਕੀਤਾ ਆ। ਤੇ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਆ ਮੈਨੂੰ ਲੱਗਦਾ ਵੀ ਮੋਦੀ ਦੇ ਲਈ ਇਹ ਦੌਰਾ ਜਿਹੜਾ ਆ ਇੱਕ ਪੂਰੇ ਸੁਪਨੇ ਦੇ ਵਾਂਗ ਹੋਣਾ ਅਮਰਵੀਰ ਸਿੰਘ ਜੀ ਵੀ ਜਿਹਦੇ ਚ ਖਾਸ ਗੱਲਾਂ ਇਹੀ ਰਹਿਣਗੀਆਂ ਵੀ ਜਿਹੜੀ ਇੰਡੋ ਪੈਸੀਫਿਕ ਪੋਲਿਸੀ ਆ ਉਹਦੇ ਚ ਅਮਰੀਕਨ ਇੰਟਰਸਟ ਇੰਡੀਆ ਪੂਰਾ ਨਹੀਂ ਕਰ ਪਾ ਰਿਹਾ, ਤੇ ਦੂਜੇ ਪਾਸੇ ਰਸ਼ੀਆ ਦੇ ਨਾਲ ਇੰਡੀਆ ਨੇ ਸਾਰੀ ਜਿਹੜੀ ਯੂਕਰੇਨ ਦੀ ਜੰਗ ਆ ਉਹਦੇ ਵਿੱਚ ਰਸ਼ੀਆ ਨੂੰ ਪੂਰੀ ਤਰ੍ਹਾਂ ਸਪੋਰਟ ਕੀਤੀ ਆ, ਬਲਕਿ ਸਭ ਤੋਂ ਵੱਡਾ ਸਪੋਰਟਰ ਬਣਿਆ ਰਸ਼ੀਆ ਦਾ। ਜੇ ਅਸੀਂ ਗੱਲ ਕਰਨੀ ਹੋਵੇ ਜੰਗ ਨੂੰ ਜਿੰਨਾ ਪੈਸਾ ਪ੍ਰੋਵਾਈਡ ਹੋਇਆ ਹੈ ਰਸ਼ੀਆ ਵਾਸਤੇ, ਉਹਦਾ ਸਭ ਤੋਂ ਵੱਡਾ ਉਹਦੇ ਚ ਯੋਗਦਾਨ ਭਾਰਤ ਦਾ ਰਿਹਾ ਆ। ਤੇ ਉਸ ਤੋਂ ਇਲਾਵਾ ਜਿਹੜਾ ਅਮਰੀਕਾ ਦੀ ਸੋਵਰੇਨਿਟੀ ਤੇ ਜਿਵੇਂ ਇੰਡੀਆ ਨੇ ਅਟੈਕ ਕੀਤਾ ਤਾਂ ਉਹ ਵੀ ਮਸਲਾ ਇੱਕ ਕੇਂਦਰ ਚ ਰਹਿਣਾ ਆ ਇਸ ਸਾਰੇ ਦੌਰੇ ਦੇ ਦੌਰਾਨ। ਤੇ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਆ ਜਿਹੜੇ ਸਿੱਖ ਆ, ਫਿਰ ਸਿੱਖਾਂ ਦਾ ਜਿਹੜਾ ਪੋਲੀਟੀਕਲ ਕੋਜ਼ ਆ ਖਾਲਿਸਤਾਨ, ਉਹ ਵੀ ਜ਼ਰੂਰ ਪਹਿਲਾਂ ਨਾਲੋਂ ਵੱਧ ਇਸ ਵਾਰ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੇ ਵਿੱਚ ਚਰਚਾ ਚ ਆਉਣ ਦੀਆਂ ਵੱਡੀਆਂ ਸੰਭਾਵਨਾਵਾਂ ਨੇ। ਜੀ ਨਹੀਂ, ਜਿਹੜੀ ਤੁਸੀਂ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ ਹੈ, ਮੈਂ ਚਾਹੂੰਗਾ ਕਿ ਥੋੜ੍ਹੀਆਂ ਜਿਹੀਆਂ ਇਹਦੀਆਂ ਡਿਟੇਲਸ ਵੀ ਸਾਂਝੀਆਂ ਕਰ ਲਈਆਂ ਜਾਣ ਸਾਡੇ ਦਰਸ਼ਕਾਂ ਦੇ ਨਾਲ, ਕਿਉਂਕਿ ਅੱਜ ਦੀ ਇਹ ਡਿਵੈਲਪਮੈਂਟ ਹੈਗੀ ਹੈ ਜਦੋਂ ਨਿਊਯਾਰਕ ਦੇ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈਗਾ ਉਹ ਰਜਿਸਟਰ ਕੀਤਾ ਗਿਆ ਆ ਮੋਦੀ ਰਜੀਮ ਦੇ ਖਿਲਾਫ। ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਜਦੋਂ 2014 ਤੱਕ ਜਾਂ 14 ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਇਸ ਬਿਨਾਹ ਦੇ ਉੱਤੇ ਕਿ ਜੋ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਸੀ ਤੇ ਉਸ ਵਕਤ ਨਰਿੰਦਰ ਮੋਦੀ ਉੱਥੋਂ ਦੇ ਮੁੱਖ ਮੰਤਰੀ ਸੀ, ਉਹਨਾਂ ਨੂੰ ਅਮਰੀਕਾ ਦਾ ਜਿਹੜਾ ਵੀਜ਼ਾ ਹੈਗਾ ਉਹ ਨਹੀਂ ਸੀ ਦਿੱਤਾ ਗਿਆ, ਡਿਨਾਈ ਕੀਤਾ ਹੋਇਆ ਸੀ। ਕਿੰਨੇ ਸਾਲ ਲੰਘਣ ਤੋਂ ਬਾਅਦ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਆ ਫਿਰ ਇੱਕ ਇਮਿਊਨਿਟੀ ਕਵਰ ਦੇ ਥੱਲੇ ਉਹ ਅਮਰੀਕਾ ਆ ਸਕੇ, ਤੇ ਜਦੋਂ ਆਉਂਦੇ ਵੀ ਹੈ ਅਮਰੀਕਾ ਇੱਦਾਂ ਹੀ ਉਹਨਾਂ ਦੇ ਉੱਤੇ ਫਿਰ ਕੇਸ ਰਜਿਸਟਰ ਕੀਤਾ ਗਿਆ ਸੀ। ਤੇ ਇੱਕ ਮੌਕੇ ਦੇ ਉੱਤੇ ਜਦੋਂ ਉਹ ਆ ਰਹੇ ਸੀ ਡਾਇਰੈਕਟਲੀ ਅਮਰੀਕਾ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ, ਸਾਰੀ ਨਰਿੰਦਰ ਮੋਦੀ ਦੀ ਟੀਮ ਜੋ ਮੀਡੀਆ ਦੀਆਂ ਅਖਬਾਰਾਂ ਸਾਨੂੰ ਦੱਸਦੀਆਂ ਨੇ ਕਿ ਉਹਨਾਂ ਦੇ ਵਿੱਚ ਇੱਕਦਮ ਇਹ ਹੋ ਗਿਆ ਸੀ ਕਿ ਇਹ ਕੀ ਹੋ ਗਿਆ, ਤੇ ਨਾਲ ਹੀ ਨਾਲ ਇਹ ਵੀ ਗੱਲਾਂ ਤੁਰ ਪਈਆਂ ਸੀ ਵੀ ਹੋ ਸਕਦਾ ਅਸੀਂ ਅਮਰੀਕਾ ਨਾ ਜਾ ਸਕੀਏ। ਤੇ ਫਿਰ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜਦੋਂ ਇਹ ਸੁਨੇਹਾ ਮੋਦੀ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦਾ ਆ ਕਿ ਨਹੀਂ ਤੁਹਾਡੇ ਕੋਲ ਇਮਿਊਨਿਟੀ ਕਵਰ ਹੈਗਾ, ਤੁਸੀਂ ਪ੍ਰਧਾਨ ਮੰਤਰੀ ਹੋ ਮੁਲਕ ਦੇ, ਸੋ ਤੁਸੀਂ ਆ ਸਕਦੇ ਹੋ, ਤੇ ਫਿਰ ਹੀ ਉਹ ਜਿਹੜੇ ਹੈਗੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਲੈਂਡ ਕਰਦੇ ਆ। ਸੋ ਉਸ ਕਿਸਮ ਦੀ ਹੀ ਇਹ ਅੱਜ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ, ਜਾਂ ਇਹ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਆ ਦੁਬਾਰਾ ਇੰਡਾਈਟਮੈਂਟ
ਹੋਈ ਹੈ ਕਿ ਭਾਈ ਨਰਿੰਦਰ ਮੋਦੀ ਨੂੰ ਅਕਾਊਂਟੇਬਲ ਠਹਿਰਾਇਆ ਜਾਵੇ ਜਿਹੜਾ ਇਹ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੈ, ਜਾਂ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਜਾਂਦਾ ਆ ਕੈਨੇਡਾ ਦੀ ਧਰਤੀ ਦੇ ਉੱਤੇ। ਸੋ ਇਹਦੀਆਂ ਡਿਟੇਲਸ ਵੀ ਸਾਂਝੀਆਂ ਕਰੀਏ ਤੇ ਇਹਦਾ ਇੰਪੈਕਟ ਜਦੋਂ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਉੱਤੇ ਇਸ਼ੂ ਨੂੰ ਹਾਈਲਾਈਟ ਕਰਨ ਦੇ ਵਿੱਚ ਵੱਡਾ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਸਟਰਗਲ ਨੂੰ ਹਾਈਲਾਈਟ ਕੀਤਾ ਜਾ ਸਕਦਾ ਇਹ ਸਾਰੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਇਜਲਾਸ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਨਾਲ। ਬਿਲਕੁਲ ਜੀ, ਦੇਖੋ ਪਹਿਲਾਂ ਤੋਂ 6 ਫॉर ਜਸਟਿਸ ਦਾ ਇਹ ਟਰੈਕ ਰਿਕਾਰਡ ਰਿਹਾ ਕਿ ਉਹਨਾਂ ਨੇ ਜਿਹੜੇ ਵੈਸਟਰਨ ਲਾਜ਼ ਨੇ ਉਹਨਾਂ ਨੂੰ ਕਾਫੀ ਵਧੀਆ ਤਰੀਕੇ ਦੇ ਨਾਲ ਯੂਜ਼ ਕੀਤਾ, ਖਾਸ ਤੌਰ ਤੇ ਚਾਹੇ ਜਿਹੜੇ ਇੰਡੀਅਨ ਪੋਲੀਟੀਸ਼ੀਅਨਸ ਨੇ ਜਿਹੜੇ ਇਨਵੋਲਵਡ ਨੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਵਿੱਚ ਜਾਂ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਵਿੱਚ, ਉਹਨਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਆਉਣ ਦੀ ਇੱਛਾ ਰਹਿੰਦੀ ਹੈ ਉਹਨਾਂ ਦੀ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ, ਤਾਂ ਇਹਨਾਂ ਮੁਲਕਾਂ ਦੀਆਂ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਜਿਵੇਂ ਕੇਸ ਦਰਜ ਕਰਵਾਏ ਆ। ਤੇ ਉਸੇ ਤਰੀਕੇ ਦੇ ਨਾਲ ਹੁਣ ਜਦੋਂ ਮੋਦੀ ਆ ਰਿਹਾ ਤਾਂ ਉਹਦੇ ਵਿੱਚ ਕਿਉਂਕਿ ਜਿਹੜਾ ਇਸ ਵਾਰ ਕਹਾਣੀ ਥੋੜੀ ਜਿਹੀ ਪਹਿਲੇ ਕੇਸਾਂ ਨਾਲੋਂ ਵੱਖਰੀ ਆ, ਕਿਉਂਕਿ ਜਿਹੜੇ ਪਹਿਲੇ ਕੇਸਾਂ ਦੇ ਵਿੱਚ ਹਵਾਲੇ ਹੁੰਦੇ ਸੀ ਉਹ ਹੁੰਦੇ ਸੀ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਦੇ ਜੀ, ਪਰ ਇਸ ਵਾਰ ਜਿਹੜਾ ਅਟੈਕ ਇੰਡੀਆ ਨੇ ਕੀਤਾ ਆ ਉਹ ਇੱਕ ਅਮਰੀਕਨ ਸਿਟੀਜ਼ਨ ਤੇ ਜਾਂ ਕੈਨੇਡੀਅਨ ਸਿਟੀਜ਼ਨ ਤੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੀਤਾ ਤੇ ਜਿਹੜੀ ਉਹ ਉਸ ਕੇਸ ਦੇ ਹਵਾਲੇ ਦੇ ਨਾਲ ਜਿਹੜਾ ਚਾਹੇ ਉਹ ਆਈ ਥਿੰਕ ਨੀਰਜ ਗੁਪਤਾ ਨਿਖਿਲ ਗੁਪਤਾ ਜਿਹੜਾ ਆ ਉਹਨੂੰ ਹੁਣ ਅਮਰੀਕਾ ਦੇ ਵਿੱਚ ਉਹਦੇ ਤੇ ਚਾਰਜਿਸ ਲੱਗੇ ਆ ਤੇ ਉਹਦੇ ਤੇ ਸਾਰਾ ਕੇਸ ਚੱਲ ਰਿਹਾ ਆ। ਤੇ ਉਸ ਕੇਸ ਦੇ ਵਿੱਚ ਜਿਹੜਾ ਇੰਡੀਆ ਆ ਉਹ ਅਸੀਂ ਕਹਿ ਸਕਦੇ ਹਾਂ ਵੀ ਸਾਰੀ ਕੇਸ ਦੀ ਪੈਰਵਾਈ ਦੇ ਵਿੱਚ ਇੱਕ ਧਿਰ ਬਣਿਆ ਹੋਇਆ ਕਿ ਜਿਹੜੇ ਇੰਡੀਅਨ ਏਜੰਟਸ ਨੇ ਉਹਨਾਂ ਦੇ ਕਹਿਣ ਦੇ ਉੱਤੇ ਨਿਖਿਲ ਗੁਪਤਾ ਨੇ ਸਾਰੀਆਂ ਕਾਰਵਾਈਆਂ ਕਰਵਾਈਆਂ ਤੇ ਉਹਦੇ ਵਿੱਚ ਹੁਣ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇਹ ਜਿਹੜਾ ਕੇਸ ਆ ਇਹ ਦਰਜ ਕੀਤਾ ਆ, ਜਿਹਦੇ ਚ ਉਹਨਾਂ ਦੀ ਸਟੇਟਮੈਂਟ ਆ ਜਿਹੜੀ ਉਹ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਜੀ। ਉਹਨਾਂ ਨੇ ਕਿਹਾ ਆ, ਗੁਰਪਤਵੰਤ ਸਿੰਘ ਪੰਨੂ ਕਹਿੰਦੇ ਨੇ ਕਿ this is about rule of law in which no individual and no government including Prime Minister Narendra Modi's government is above the law. Holding Modi's government accountable before the US court will establish the principle of rule of law. ਤਾਂ ਜਿਹੜੀ ਗੱਲ ਦਾ ਜ਼ਿਕਰ ਤੁਸੀਂ ਕੀਤਾ ਕਿ ਪਹਿਲਾਂ ਨਰਿੰਦਰ ਮੋਦੀ ਦੇ ਅਮਰੀਕਾ ਆਉਣ ਦੇ ਉੱਤੇ ਪਾਬੰਦੀਆਂ ਸੀ, ਇਹਨੂੰ ਵੀਜ਼ਾ ਨਹੀਂ ਸੀ ਦਿੰਦੇ ਕਿਉਂਕਿ ਇਹ ਕਤਲੇਆਮ ਕੀਤਾ ਉੱਥੇ ਘੱਟ ਗਿਣਤੀਆਂ ਦਾ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਰਹਿੰਦੇ ਆ। ਪਰ ਜਦੋਂ ਭਾਰਤ ਦੇ ਲੋਕਾਂ ਨੇ ਆਪਣੀ ਜਿਹੜੀ ਉਹਨਾਂ ਦੀ ਰਵਾਇਤ ਆ ਵੀ ਜਿਹੜੇ ਕਾਤਲ ਨੇ ਕਤਲੇਆਮ ਕਰਨ ਵਾਲੇ ਲੋਕ ਨੇ ਜ਼ਾਲਮ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣਦੇ ਆ ਉਹ, ਤੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਤੇ ਫਿਰ ਅਮਰੀਕਾ ਨੂੰ ਡਿਪਲੋਮੈਟਿਕ ਰਿਲੇਸ਼ਨਸ ਦੇ ਚੱਲਦੇ ਆ, ਖਾਸ ਤੌਰ ਤੇ ਇੰਡੋ ਪੈਸੀਫਿਕ ਪਾਲਿਸੀ ਦੇ ਚੱਲਦੇ ਆ ਜਿਹੜਾ ਇੰਟਰਸਟ ਸੀ ਅਮਰੀਕਾ ਦਾ ਜੀ, ਤੇ ਇਹ ਵੀਜ਼ਾ ਗ੍ਰਾਂਟ ਕਰਨਾ ਪਿਆ ਮੋਦੀ ਨੂੰ। ਤੇ ਉਹ ਤੋਂ ਬਾਅਦ ਜਿਹੜਾ ਬੰਦਾ ਕਿਸੇ ਸਮੇਂ ਅਮਰੀਕਾ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਉਹਨੂੰ ਵਾਈਟ ਹਾਊਸ ਦੇ ਵਿੱਚ ਬਾਈਡਨ ਨੇ ਰੋਟੀ ਵੀ ਖਿਲਾਈ ਉਹਨੂੰ, ਜਿਹਦੇ ਤੇ ਅਮਰੀਕਨ ਮੀਡੀਆ ਦੇ ਵਿੱਚ ਕਾਫੀ ਕ੍ਰਿਟਿਕ ਵੀ ਹੋਇਆ ਜੀ। ਤੇ ਪਰ ਖਾਸ ਗੱਲ ਇਹ ਸੀ ਕਿ ਜਿਹੜਾ ਇੰਟਰਸਟ ਸੀ ਅਮਰੀਕਾ ਦਾ ਉਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਆ ਦੇ ਤਿਲਾਂ ਵਿੱਚ ਉਹਨਾਂ ਤੇਲ ਨਹੀਂ ਕਿ ਉਹ ਉਹਨੂੰ ਸਰਵ ਕਰ ਸਕੇ, ਤੇ ਇੰਡੀਆ ਚਾਈਨਾ ਦੇ ਸਾਹਮਣੇ ਕੋਈ ਵੱਡੀ ਉੱਥੇ ਅਮਰੀਕਾ ਦੇ ਐਜ਼ ਆ ਲਾਈ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕਿਆ, ਤੇ ਇਸ ਕਰਕੇ ਹੁਣ ਹਾਲਾਤ ਜਿਹੜੇ ਆ ਉਹ ਬੜੀ ਤੇਜ਼ੀ ਨਾਲ ਬਦਲ ਰਹੇ ਆ ਜੀ। ਤੇ ਜਿਹੜਾ ਇਹ ਕੇਸ ਆ ਹੁਣ ਇਸ ਕੇਸ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਅਟੈਕ ਕੀਤਾ ਅਮਰੀਕਨ ਸਿਟੀਜ਼ਨ ਦੇ ਉੱਤੇ, ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਅਮਰੀਕਨ ਲਾਅ ਆ ਉਹਦੇ ਮੁਤਾਬਕ ਜਿਹੜੀਆਂ ਮੁਸ਼ਕਲਾਂ ਆ ਲੀਗਲ ਪੱਖ ਤੋਂ ਵੀ ਮੋਦੀ ਦੇ ਲਈ ਚੈਲੰਜਿੰਗ ਹੋਣਗੀਆਂ। ਤੇ ਦੂਜੀ ਗੱਲ ਇਹ ਆ ਵੀ ਜਿੱਥੇ ਮੋਦੀ ਆਪਣੀ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਪੇਗੈਂਡਾ ਆ ਉਹ ਅਮਰੀਕਾ ਦੀ ਧਰਤੀ ਤੇ ਕਰਨ ਲਈ ਭਾਰਤੀਆਂ ਨੂੰ ਇਕੱਠੇ ਕਰ ਰਿਹਾ ਆ, ਜਿਹੜਾ ਤੁਸੀਂ ਦੱਸਿਆ ਲੌਂਗ ਆਈਲੈਂਡ ਦੇ ਉੱਤੇ, ਤਾਂ ਉਹਦੇ ਪੈਰਲਲ ਜਿਹੜੀ ਖਾਲਿਸਤਾਨ ਦੀ ਗੱਲ ਆ ਉਹ ਵੀ ਜਿੱਥੇ ਵੀ ਮੋਦੀ ਜਾਊਗਾ ਤੇ ਉਹਦੇ ਨਾਲ ਨਾਲ ਖਾਲਿਸਤਾਨ ਦੀ ਗੱਲ ਵੀ ਭਾਵੇਂ ਪ੍ਰੋਟੈਸਟਾਂ ਦੇ ਰੂਪ 'ਚ ਹੋਵੇ ਭਾਵੇਂ ਇਸ ਤਰੀਕੇ ਦੇ ਕੇਸਾਂ ਦੇ ਰੂਪ ਦੇ ਵਿੱਚ ਹੋਵੇ ਉਹ ਸਾਰੀ ਦੁਨੀਆ ਦੇ ਵਿੱਚ ਉਹਦੇ ਨਾਲ ਨਾਲ ਐਵੇਂ ਹੀ ਚੱਲੇਗੀ ਜੀ। ਬਿਲਕੁਲ, ਇੱਥੇ ਇੱਕ ਪੁਆਇੰਟ ਇੱਕ ਨਜ਼ਰੀਆ ਹੋਰ ਇੱਥੇ ਅਸੀਂ ਡਿਸਕਸ ਕਰਦੇ ਚੱਲੀਏ ਜਿੱਥੇ ਖਾਲਿਸਤਾਨ ਦੀ ਸਟਰਗਲ ਦੀ ਅਸੀਂ ਗੱਲ ਕਰ ਰਹੇ ਹਾਂ। ਹੁਣ ਬਾਕੀ ਮਾਈਨੋਰਿਟੀਜ਼ ਦੇ ਹਵਾਲੇ ਨਾਲ ਖਾਸ ਤੌਰ 'ਤੇ ਜੋ ਹਾਲਾਤ ਮੁਸਲਮਾਨਾਂ ਦੇ ਬਣੇ ਹੋਏ ਆ ਭਾਰਤ ਦੇ ਵਿੱਚ, ਅਸੀਂ ਬੀਤੀ ਕੱਲ੍ਹ ਵੀ ਜ਼ਿਕਰ ਕੀਤਾ ਸੀ ਈਰਾਨ ਤੋਂ ਜਿਹੜਾ ਆਇਤੁੱਲਾ ਖਮੀਨੀ ਦਾ ਬਿਆਨ ਸੀ ਕਿਵੇਂ ਫਿਰ ਉਹਦੇ 'ਤੇ ਭਾਰਤ ਨੇ ਰਿਟੈਲੀਏਟ ਕੀਤਾ,
ਉਸ ਖਬਰ ਦੇ ਨਾਲ ਜੋੜਦਿਆਂ ਹੋਇਆਂ ਜਦੋਂ ਅਸੀਂ ਅੱਜ ਦੀ ਮੇਜਰ ਡਿਵੈਲਪਮੈਂਟ ਇੱਕ ਦੇਖਦੇ ਹਾਂ, ਜਿਹੜੇ ਅਮਰੀਕਾ ਦੇ ਡੈਪੂਟੀ ਸੈਕਟਰੀ ਆਫ ਸਟੇਟ ਹੈਗੇ ਆ ਰਿਚਰਡ ਵਰਮਾ, ਉਹਨਾਂ ਨੇ ਮਤਲਬ ਦੁਬਾਰਾ ਉਸੇ ਗੱਲ ਦਾ ਹਵਾਲਾ ਦਿੰਦਿਆਂ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਸਹੀ ਪਾਈ ਹੈ ਕਿ ਇਹ ਜਿਹੜਾ ਬਿਆਨ ਹੈ ਕਿਤੇ ਨਾ ਕਿਤੇ ਉਹ ਠੀਕ ਹੈ, ਕਿਉਂਕਿ ਜੋ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਪਲਾਈਟ ਹੈਗੀ ਹੈ, ਜੋ ਉਹਨਾਂ ਨਾਲ ਵਰਤਾਰਾ ਕੀਤਾ ਜਾ ਰਿਹਾ ਹੈ, ਉਸ ਦਾ ਜਿਹੜਾ ਕੰਸਰਨ ਹੈ ਉਹ ਅਮਰੀਕਾ ਵੱਲੋਂ ਵੀ ਲਗਾਤਾਰਤਾ ਦੇ ਨਾਲ ਆਪਣੇ ਜਿਹੜੇ ਕਾਊਂਟਰ ਪਾਰਟਸ ਹੈਗੇ ਆ, ਜਿਸ ਲੈਵਲ ਦੀ ਵੀ ਗੱਲਬਾਤ ਹੁੰਦੀ ਹੈ, ਬਾਰ-ਬਾਰ ਲਗਾਤਾਰਤਾ ਦੇ ਨਾਲ ਉਹਨਾਂ ਨਾਲ ਇਹ ਕੰਸਰਨ ਜਿਹੜੇ ਆ ਉਹ ਸ਼ੇਅਰ ਕੀਤੇ ਜਾਂਦੇ ਰਹੇ ਆ। ਸੋ ਰਿਚਰਡ ਵਰਮਾ ਦਾ ਡੈਪੂਟੀ ਸੈਕਟਰੀ ਆਫ ਸਟੇਟ ਦਾ ਇਹ ਬਿਆਨ ਆਉਣਾ ਉਸ ਮੌਕੇ ਦੇ ਉੱਤੇ, ਜਦੋਂ ਹੁਣ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਹੈ ਆਉਣ ਵਾਲੇ 2-4 ਦਿਨਾਂ ਦੇ ਵਿੱਚ, ਇਹਦੀ ਆਪਣੀ ਇੱਕ ਅਹਿਮੀਅਤ ਹੈ। ਕਿਤੇ ਨਾ ਕਿਤੇ ਇਸ ਹਵਾਲੇ ਦੇ ਵਿੱਚ ਉਹਨਾਂ ਨੇ ਬਰਾਕ ਓਬਾਮਾ ਦੇ 2015 ਦੇ ਵਿੱਚ ਉਸ ਬਿਆਨ ਦਾ ਵੀ ਜ਼ਿਕਰ ਕੀਤਾ, ਜਦੋਂ ਉਹ ਭਾਰਤ ਜਾਂਦੇ ਆ ਤੇ ਉੱਥੇ ਜਾ ਕੇ ਉਹ ਘੱਟ ਗਿਣਤੀਆਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਆ। ਉਦੋਂ ਵੀ ਸਿੱਖਸ ਫॉर ਜਸਟਿਸ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਹੜੀ ਵੀ ਦ ਪੀਪਲ, ਇੱਕ ਵਾਈਟ ਹਾਊਸ ਨੂੰ ਤੁਸੀਂ ਡਾਇਰੈਕਟਲੀ ਪਟੀਸ਼ਨ ਕਰਦੇ ਸੀ, ਤੇ ਉਹਦਾ ਹੀ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਪ੍ਰਭਾਵ ਹੁੰਦਾ ਕਿ ਉਹਨਾਂ ਨੂੰ ਵਾਈਟ ਹਾਊਸ ਦੀ ਜਵਾਬਦੇਹੀ ਹੁੰਦੀ ਹੈ। ਹਾਲਾਂਕਿ ਉਹ ਬਾਅਦ ਦੇ ਵਿੱਚ ਹੁਣ ਉਹ ਪਟੀਸ਼ਨ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ। ਸੋ ਇਹ ਜਿਹੜੀ ਡਿਵੈਲਪਮੈਂਟ ਹੈ, ਕੀ ਇਹ ਮੰਨਿਆ ਜਾ ਸਕਦਾ ਵੀ ਇਸ ਵਕਤ ਅਮਰੀਕਾ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈ ਜਾਂ ਵਾਈਟ ਹਾਊਸ ਹੈ, ਖਾਸ ਤੌਰ ਤੇ ਜਿਹੜੀ ਅਮਰੀਕਾ ਦੀ ਡੀਪ ਸਟੇਟ ਪੈਂਟਾਗਨ ਮੰਨੀ ਜਾਂਦੀ ਹੈ, ਵੀ ਉਹ ਇਸ ਰੌਂ ਦੇ ਵਿੱਚ ਨੇ ਵੀ ਮੋਦੀ ਨੂੰ ਸੁੱਕਾ ਨਹੀਂ ਲੰਘਣ ਦੇਣਾ ਹੈਗਾ, ਤੇ ਕਿਤੇ ਨਾ ਕਿਤੇ ਮੋਦੀ ਨੂੰ ਅਕਾਊਂਟੇਬਲ ਠਹਿਰਾਉਣਾ। ਉਹ ਕਿਸ ਰੂਪ ਦੇ ਵਿੱਚ ਉਹ ਅਕਾਊਂਟੇਬਿਲਿਟੀ ਸਾਹਮਣੇ ਆਉਂਦੀ ਹੈ, ਉਹਦੇ ਵਿੱਚੋਂ ਅਸੀਂ ਕੀ ਦੇਖ ਸਕਦੇ ਹਾਂ? ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ, ਕੇਸ ਦਾ ਰਜਿਸਟਰ ਹੋਣਾ, ਫਿਰ ਡਿਪਟੀ ਸੈਕਟਰੀ ਆਫ ਸਟੇਟ ਦਾ ਬਿਆਨ ਆਉਣਾ, ਸਾਰੇ ਇਸ ਘੱਟ ਗਿਣਤੀਆਂ ਦੇ ਹਵਾਲੇ ਦੇ ਨਾਲ ਕਿਵੇਂ ਦੇਖਿਆ ਜਾਵੇ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹੀ ਅਸੀਂ ਗੱਲ ਲਗਾਤਾਰ ਕਰ ਰਹੇ ਹਾਂ ਕਿ ਜਿਹੜਾ ਇਹ ਦੌਰਾ ਆ ਬੜਾ ਚੈਲੰਜਿੰਗ ਹੋਣਾ ਹੈ ਮੋਦੀ ਵਾਸਤੇ, ਤੇ ਉਹਦੇ 'ਚ ਸਾਰੇ ਹੀ ਮਸਲੇ ਜਿਹੜੇ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਵਿਚਾਰੇ ਜਾਣਗੇ, ਜਿਹਦੇ 'ਚ ਰਾਹੁਲ ਗਾਂਧੀ ਦੀ ਜਿਹੜੀ ਵਾਸ਼ਿੰਗਟਨ ਦੇ ਵਿੱਚ ਪਿਛਲੇ ਦਿਨੀ ਆਈ ਸਟੇਟਮੈਂਟ ਆ, ਉਹ ਆਲਰੇਡੀ ਇੱਕ ਵੱਡਾ ਗਰਾਊਂਡ ਜਿਹੜਾ ਆ ਉਹ ਇਸ ਮਸਲੇ ਦੇ ਉੱਤੇ ਤਿਆਰ ਕਰ ਚੁੱਕੀ ਆ, ਕਿਉਂਕਿ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਆ, ਤੇ ਲੀਡਰ ਆਫ ਓਪੋਜੀਸ਼ਨ ਜਿਹੜਾ ਆ ਉਹਦੇ ਵੱਲੋਂ ਜਿਹੜਾ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੀ ਸਿਚੁਏਸ਼ਨ ਆ, ਉਹਦੇ ਤੇ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਹਲਫੀਆ ਬਿਆਨ ਆ ਜਿਹੜਾ ਰਾਹੁਲ ਗਾਂਧੀ ਦਾ ਉਹ ਆਇਆ, ਜਿਹਨੇ ਕਿ ਇੱਕ ਗਰਾਊਂਡ ਤਿਆਰ ਕਰਤੀ ਆ ਕਿ ਹੁਣ ਜਿਹੜੀ ਗੱਲ ਤੁਹਾਨੂੰ ਯਾਦ ਹੋਣਾ ਕਿ ਐਸ ਜੈ ਸ਼ੰਕਰ ਹੋ ਗਿਆ, ਚਾਹੇ ਬਾਕੀ ਇੰਡੀਅਨ ਐਸਟੈਬਲਿਸ਼ਮੈਂਟ ਹੋ ਗਈ, ਵੀ ਜਦੋਂ ਅਮਰੀਕਾ ਕੋਈ ਇਹੋ ਜਿਹੀ ਗੱਲ ਕਹਿੰਦਾ ਸੀ ਵੀ ਇੱਥੇ ਜਿਹੜੀਆਂ ਤੁਹਾਡੇ ਮਾਈਨੋਰਿਟੀਜ਼ ਆ ਉਹਨਾਂ ਦੇ ਉੱਤੇ ਤੁਸੀਂ ਜ਼ੁਲਮ ਕਰ ਰਹੇ ਹੋ ਜਾਏ, ਤਾਂ ਇੰਡੀਆ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਸਾਡੇ ਮਾਮਲਿਆਂ 'ਚ ਦਖਲ ਨਾ ਦਿਓ, ਤੁਸੀਂ ਆਪਣਾ ਦੇਖੋ ਵੀ ਸਾਡੇ ਏਦਾਂ ਦੀ ਕੋਈ ਗੱਲ ਨਹੀਂ, ਅਸੀਂ ਲੋਕਤੰਤਰ, ਅਸੀਂ ਡੈਮੋਕ੍ਰੇਸੀ, ਅਸੀਂ ਇਹ ਆ ਉਹ ਆ, ਵੀ ਤੁਸੀਂ ਬਾਹਰ ਹੀ ਹੋ ਜੀ। ਜੋ ਅਮਰੀਕਨਸ ਨੂੰ ਇਹ ਗੱਲ ਕਹਿੰਦਾ ਸੀ, ਜਿਹੋ ਜਿਹਾ ਬਿਆਨ ਇਹਨਾਂ ਨੇ ਈਰਾਨ ਵਾਲੇ ਜਿਹੜਾ ਖਮੀਨੀ ਆ ਉਹਦੇ ਬਿਆਨ ਤੋਂ ਬਾਅਦ ਦਿੱਤਾ ਕਿ ਤੁਸੀਂ ਆਪਣੇ ਘਰ 'ਚ ਦੇਖੋ, ਤੁਸੀਂ ਸਾਡੇ ਬਾਰੇ ਨਾ ਬੋਲੋ। ਪਰ ਇਸ ਵਾਰ ਮੋਦੀ ਦੇ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਅਮਰੀਕਾ ਜਾਣਾ, ਅਮਰੀਕਾ ਜਾ ਕੇ ਰਾਹੁਲ ਗਾਂਧੀ ਦਾ ਇਹ ਕਹਿਣਾ ਵੀ ਹੁਣ ਰਾਹੁਲ ਗਾਂਧੀ ਤਾਂ ਕੋਈ ਅਮਰੀਕਨ ਨਹੀਂ ਨਾ, ਰਾਹੁਲ ਗਾਂਧੀ ਇੱਕ ਇਲੈਕਟਿਡ ਤੁਹਾਡੀ ਇੱਥੇ ਜਿਹੜੀ ਵੱਡੀ ਓਪੋਜੀਸ਼ਨ ਆ, ਮੇਨ ਲੀਡਰ ਆਫ ਓਪੋਜੀਸ਼ਨ ਆ, ਉਹ ਇਹ ਗੱਲ ਕਹਿ ਰਿਹਾ ਆ ਵੀ ਸਿੱਖ ਜਿਹੜੇ ਆ ਉਹਨਾਂ ਦੇ ਲਈ ਮਸਲਾ ਤਾਂ ਇਹ ਬਣਿਆ ਪਿਆ ਕਿ ਉਹ ਗੁਰਦੁਆਰੇ ਜਾ ਸਕਣਗੇ ਉੱਥੇ, ਜਾਂ ਫਿਰ ਦਸਤਾਰਾਂ ਸਜਾ ਸਕਣਗੇ। ਇਹ ਜਿਹੜੀ ਇੱਕ ਉਹਨੇ ਸਿਰਫ ਇਹ ਗੱਲ ਕਹੀ, ਤਾਂ ਉਹਦੇ ਦੇਖੋ ਮਾਈਨੋਰਿਟੀਜ਼ ਦੀ ਜਦੋਂ ਗੱਲ ਕਰ ਰਿਹਾ ਰਾਹੁਲ ਗਾਂਧੀ ਉੱਥੇ, ਤਾਂ ਰਾਹੁਲ ਗਾਂਧੀ ਇੱਕ ਤਾਂ ਮਾਈਨੋਰਟੀਆਂ ਦੇ ਘਾਣ ਦੀ ਗੱਲ ਕਰ ਰਿਹਾ, ਦੂਜਾ ਮਾਈਨੋਰਟੀਆਂ ਦੀ ਪਛਾਣ ਦੇ ਉੱਤੇ ਜਿਸ ਤਰੀਕੇ ਨਾਲ ਉਹ ਬੋਲਿਆ ਆ, ਉਹਦੇ ਸਭ ਤੋਂ ਪਹਿਲਾਂ ਜਿਹੜਾ ਵੱਡਾ ਫੈਕਟਰ ਆ ਉਹ ਇਹ ਆ ਕਿ ਉਹਨੇ ਆਈਡੈਂਟੀਟੀ ਦੀ ਗੱਲ ਕੀਤੀ, ਵੀ ਆਈਡੈਂਟੀਟੀ ਦੇ ਉੱਤੇ ਹਮਲਾ ਹੋ ਰਿਹਾ ਮਾਈਨੋਰਟੀ ਦੇ ਉੱਤੇ। ਤੇ ਤੀਜਾ ਜਿਹੜਾ ਆ ਵੀ ਉਹਦੇ ਵਿੱਚ ਪੱਖ ਉਹਨਾਂ ਮੁਸਲਮਾਨਾਂ ਦੀ ਥਾਂ ਸਿੱਖਾਂ ਨੂੰ ਅਗੇੜਿਆ, ਸਿੱਖਾਂ ਦਾ ਮਸਲਾ ਚੁੱਕਿਆ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਜੇ ਤੁਸੀਂ ਇਹਨਾਂ ਦਾ ਐਨਾਲਿਸਿਸ ਕਰੋ ਤਾਂ ਇਹ ਬਿਆਨ ਕੋਈ ਹਵਾ 'ਚ ਨਹੀਂ ਆਉਂਦੇ ਹੁੰਦੇ ਆ, ਜਾਂ ਇਹ ਜਿਹੜੇ ਪ੍ਰੋਗਰਾਮ ਖਾਸ ਤੌਰ ਤੇ ਮਤਲਬ ਜਿਹੜੇ ਇਹੋ ਜਿਹੇ ਪ੍ਰੋਗਰਾਮ ਜਿੱਥੇ ਰਾਹੁਲ ਗਾਂਧੀ ਬੋਲਿਆ ਆ, ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਕੋਈ ਲੋਕਾਂ ਦੀ ਭੀੜ ਨਹੀਂ ਸੀ ਉਹ ਇੱਕ ਹਾਈਲੀ ਜਿਹੜਾ ਇੰਟੈਲੈਕਚੁਅਲ ਸੈਕਸ਼ਨ ਆ
ਅਮਰੀਕਾ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਤੇ ਉਹਦੇ ਵਿੱਚ ਇਹ ਬਿਆਨ ਆਉਣਾ ਤਾਂ ਇਹ ਸਮਝ ਤੋਂ ਬਾਅਦ ਹੀ ਆਉਂਦੇ ਆ। ਤੇ ਜਿਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਮੋਦੀ ਦੇ ਸਵਾਗਤ ਵਾਸਤੇ ਜਿਹੜਾ ਗਰਾਊਂਡ ਆ, ਜਿਵੇਂ ਰੈੱਡ ਕਾਰਪੇਟ ਵਿਛਾਇਆ ਜਾਂਦਾ, ਇਹ ਰੈੱਡ ਜਿਹੜਾ ਇਸ ਵਾਰ ਖਤਰੇ ਦੀ ਨਿਸ਼ਾਨੀ ਆ ਜਿਹੜਾ ਮੋਦੀ ਦੇ ਲਈ ਇਹ ਤਿਆਰ ਹੋ ਰਿਹਾ ਅਮਰੀਕਾ 'ਚ। ਤੇ ਇਸ ਵਾਰ ਜੋ ਜਿਹੜਾ ਐਟੀਟਿਊਡ ਰਿਹਾ ਆ, ਮੈਨੂੰ ਇਹ ਲੱਗ ਰਿਹਾ, ਪਤਾ ਨਹੀਂ ਹੁਣ ਅਮਰੀਕਾ ਦੀ ਪਾਲਿਸੀ ਕੀ ਆ, ਇਹ ਮਤਲਬ ਉਹਨਾਂ ਦਾ ਇੰਟਰਸਟ ਆ ਇੰਡੀਆ ਦੇ ਵਿੱਚ ਹਜੇ ਵੀ, ਪਰ ਉਹ ਇੰਡੀਆ ਨੂੰ ਲੋਟ ਕਰਨਾ ਚਾਹੁੰਦੇ ਆ ਤੇ ਇੰਡੀਆ ਇੰਨੀਆਂ ਕੁ ਹੱਦਾਂ ਪਾਰ ਕਰ ਚੁੱਕਿਆ ਵੀ ਮੈਨੂੰ ਇਹ ਲੱਗਦਾ ਵੀ ਉਹ ਮੋਦੀ ਨੂੰ ਇਸ ਵਾਰ ਲੋਟ ਕਰਕੇ ਭੇਜਣਗੇ ਤੇ ਸ਼ਾਇਦ ਇੱਕ ਲਿਮਿਟਡ ਜਲੂਸ ਜਿਹੜਾ ਆ ਉਹ ਸਾਰੀ ਦੁਨੀਆ ਦੇ ਸਾਹਮਣੇ ਮੋਦੀ ਦਾ ਇਸ ਵਾਰ ਅਮਰੀਕਾ ਚੋਂ ਨਿਕਲੇਗਾ। ਜੀ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਡਿਵੈਲਪਮੈਂਟਸ ਨੇ, ਯੂਨਾਈਟਿਡ ਨੇਸ਼ਨਸ ਨਾਲ ਸੰਬੰਧਿਤ ਹੋਣ ਜਾਂ ਨਰਿੰਦਰ ਮੋਦੀ ਦੇ ਦੌਰੇ ਦੇ ਨਾਲ ਸੰਬੰਧਿਤ ਹੋਣ ਜਾਂ ਜਿਵੇਂ ਅਸੀਂ ਜ਼ਿਕਰ ਕੀਤਾ ਆ, ਤੇ ਇਸ ਵਕਤ ਉਸ ਦੇ ਲਈ ਜਿਹੜੇ ਟਰਾਈ ਸਟੇਟ ਨਿਊਯਾਰਕ ਤੋਂ ਲੈ ਕੇ ਵਾਸ਼ਿੰਗਟਨ DC ਤੱਕ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਨੇ, ਉਹਨਾਂ ਦੇ ਵਿੱਚ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਕਿ ਨਰਿੰਦਰ ਮੋਦੀ ਦੇ ਵਿਰੋਧ ਦੇ ਲਈ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਪ੍ਰੋਟੈਸਟ ਹੈ ਉਹ ਕਰਨਾ ਆ। ਸੋ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ 21 ਤੋਂ ਲੈ ਕੇ 23 ਤਰੀਕ ਤੱਕ, ਤਾਂ ਉਸ ਦੇ ਉੱਤੇ ਅਸੀਂ ਵੀ ਵਿਚਾਰ ਚਰਚਾ ਵੀ ਕਰਾਂਗੇ ਤੇ ਨਾਲ ਹੀ ਨਾਲ ਸਾਡੇ ਦਰਸ਼ਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਲਗਾਤਾਰਤਾ ਦੇ ਨਾਲ ਪੁੱਜਦੀ ਕਰਦੇ ਰਹਾਂਗੇ। ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਾਰੀ ਸੱਭਿਆਚਾਰਕ, ਧਾਰਮਿਕ ਜਾਂ ਸਾਡੀ ਅੱਡਰੀ ਪਛਾਣ ਦੀ ਗੱਲ ਅਸੀਂ ਹਮੇਸ਼ਾ ਕਰਦੇ ਹਾਂ ਤੇ ਉਹਦੇ ਤੇ ਵੱਖ-ਵੱਖ ਰੂਪ ਦੇ ਵਿੱਚ ਹਮਲਾ ਹੁੰਦਾ ਆ। ਇਹ ਉਹ ਹੁੰਦੀ ਆ, ਉਹਦੇ 'ਚ ਲੈਂਗੁਏਜ ਇੱਕ ਵੱਡਾ ਪਾਰਟ ਹੈ। ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਜਾਂ ਇਹ ਦੇਖਦੇ ਹਾਂ ਕਿ ਜਿਹੜੀ ਹਿੰਦੀ ਹੈਗੀ ਹੈ ਦੇਵਨਾਗਰੀ, ਉਹਨੂੰ ਕਿਵੇਂ ਸਾਰੇ ਭਾਰਤ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਆਫੀਸ਼ੀਅਲ ਲੈਂਗੁਏਜ ਦੇ ਥੱਲੇ ਪ੍ਰਚਾਰਿਆ ਗਿਆ ਤੇ ਥੋਪਿਆ ਗਿਆ। ਇਹਦੇ ਵਿੱਚ ਵੱਡੇ ਟੂਲ ਜਿਹੜੇ ਆ ਉਹ ਐਜੂਕੇਸ਼ਨ ਪਾਲਿਸੀ ਦੇ ਥੱਲੇ ਵੀ ਤੇ ਨਾਲ ਮੀਡੀਆ ਤੋਂ ਲੈ ਕੇ ਜਿਹੜਾ ਸਾਰਾ ਬਾਲੀਵੁੱਡ ਦਾ ਕਲਚਰ ਕ੍ਰੀਏਟ ਕੀਤਾ ਗਿਆ ਆ, ਇਹਨੂੰ ਪਿਛਲੇ ਸਾਰੇ ਦਹਾਕਿਆਂ ਦੇ ਵਿੱਚ ਉਸ ਲੈਵਲ ਦੇ ਉੱਤੇ ਜਾ ਕੇ ਵਰਤਿਆ ਗਿਆ ਆ। ਹੁਣ ਅੱਜ ਦੀ ਇੱਕ ਖਬਰ ਜਿਹੜੀ ਹੈਗੀ ਹੈ ਉਹ 14 ਸਤੰਬਰ ਦੇ ਹਵਾਲੇ ਨਾਲ ਅਸੀਂ ਦੇਖੀਆਂ ਨੇ ਖਬਰਾਂ ਜਿਹੜੀਆਂ ਲੱਗੀਆਂ ਨੇ ਕਿ ਪੰਜਾਬ ਦੇ ਵਿੱਚ ਵੱਖ-ਵੱਖ ਇੰਸਟੀਚਿਊਟ ਜਿਹੜੇ ਹੈਗੇ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਤੇ ਯੂਨੀਵਰਸਿਟੀਜ਼ ਦੇ ਵਿੱਚ
ਹਿੰਦੀ ਦਿਵਸ ਦੇ ਤੌਰ ਦੇ ਉੱਤੇ, ਹਿੰਦੀ ਦਿਹਾੜੇ ਦੇ ਤੌਰ ਦੇ ਉੱਤੇ ਜਿਹੜਾ ਦਿਨ ਹੈਗਾ 14 ਸਤੰਬਰ ਦਾ, ਉਹ ਦਿਨ ਜਿਹੜਾ ਆ ਉਹ ਮਨਾਇਆ ਗਿਆ ਆ, ਸੈਲੀਬ੍ਰੇਟ ਕੀਤਾ ਗਿਆ ਆ। ਮਤਲਬ ਉਹ ਪਿਕਚਰਸ ਇਸ ਵਕਤ ਮੀਡੀਆ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ, ਜਿਹੜੀਆਂ 3-4 ਖਬਰਾਂ ਜਾਂ ਵੱਧ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਮੀਡੀਆ ਦੇ ਵਿੱਚ ਕੈਰੀ ਹੋਈਆਂ ਨੇ। 3-4 ਖਬਰਾਂ ਮੈਂ ਦੇਖੀਆਂ ਨੇ, ਜਿਹੜਾ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੇ ਵਿੱਚੋਂ, ਜਾਂ ਇਨੋਸੈਂਟ ਹਾਰਟਸ ਗਰੁੱਪ ਜਲੰਧਰ ਦੇ ਵਿੱਚੋਂ, ਜਾਂ ਪਟਿਆਲੇ ਦੇ ਵਿੱਚ ਜਿਹੜਾ DAV ਸਕੂਲ ਹੈਗਾ ਉਹਦੇ ਵਿੱਚ, ਜਾਂ PAU ਦੇ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ, ਜਾਂ ਓਵਰਆਲ ਅਸੀਂ ਦੇਖ ਰਹੇ ਹਾਂ ਇਸ ਕਿਸਮ ਦੀਆਂ ਖਬਰਾਂ। ਉਹ ਛੋਟੇ ਬੱਚਿਆਂ ਦੀਆਂ ਜਿਹੜੀਆਂ ਪਿਕਚਰਸ ਨੇ, ਮਤਲਬ ਪਟਕਾ ਬੰਨਿਆ ਹੋਇਆ ਬੱਚਿਆਂ ਨੇ ਜਾਂ ਦਸਤਾਰ ਸਜਾਈ ਹੋਈ ਹੈ, ਤੇ ਪਿੱਛੇ ਅਸੀਂ ਹਿੰਦੀ ਦੇ ਵਿੱਚ ਉਸ ਕਿਸਮ ਦੀ ਜਿਹੜੀ ਸਲੋਗਨਰਿੰਗ ਹੈ ਉਹ ਦੇਖ ਰਹੇ ਹਾਂ। ਸੋ ਇਹ ਜਿਹੜੀ ਹਿੰਦੀਆਈਜੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਵੱਡੇ ਲੈਵਲ ਦੇ ਉੱਤੇ। ਉਹਦਾ ਇੱਕ ਸਟੈਪ ਇਸ ਵਕਤ ਦੁਬਾਰਾ ਫੇਰ ਅੱਜ ਹਾਈਲਾਈਟ ਹੋਇਆ, ਜਦੋਂ ਕਿ ਪੰਜਾਬੀ ਦੇ ਉੱਤੇ, ਲੈਂਗੁਏਜ ਦੇ ਉੱਤੇ, ਮਾਂ ਬੋਲੀ ਦੇ ਉੱਤੇ ਇਹਨੂੰ ਇੱਕ ਹਮਲੇ ਦੇ ਰੂਪ ਦੇ ਵਿੱਚ ਉਹ ਕੀਤਾ ਜਾ ਸਕਦਾ, ਜਿਹਨੂੰ ਅਸੀਂ ਬੀਤੇ ਜਦੋਂ ਤੋਂ ਅਸੀਂ ਗੱਲ ਕਰਦੇ ਆ ਰਹੇ ਹਾਂ, ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜਾਂ ਅਦਰਵਾਈਜ਼ TV 84 ਦੇ ਸ਼ੋਜ਼ ਦੇ ਵਿੱਚ ਅਸੀਂ ਹਮੇਸ਼ਾ ਇਸ ਪਾਰਟ ਦਾ ਜ਼ਿਕਰ ਕਰਦੇ ਹਾਂ। ਸੋ ਥੋੜ੍ਹਾ ਜਿਹਾ ਇਸ ਵੱਲ ਵੀ ਧਿਆਨ ਦਈਏ ਕਿ 14 ਸਤੰਬਰ ਨੂੰ ਕਿਵੇਂ ਇਹ 1949 ਦੇ ਦਿਹਾੜੇ ਦੇ ਨਾਲ, ਕਿ ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਉਦੋਂ ਸੰਵਿਧਾਨ ਦੇ ਵਿੱਚ ਜਿਹੜੀ ਹਿੰਦੀ ਲੈਂਗੁਏਜ ਹੈਗੀ ਹੈ ਉਹਨੂੰ ਜਿਹੜਾ ਹੈ ਰੈਕਗਨਾਈਜ਼ ਕੀਤਾ ਗਿਆ ਇੱਕ ਅਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ, ਤੇ ਉਸ ਦਿਨ ਦੇ ਨਾਲ ਜੋੜ ਕੇ ਹਿੰਦੀ ਨੂੰ ਕਿਵੇਂ ਥੋਪਿਆ ਜਾ ਰਿਹਾ ਹੈ। ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਇਹ ਮਸਲਾ ਆ ਵੀ ਇਹ ਲਾਈਨ, ਇਹਦੇ 'ਚ 2 ਗੱਲਾਂ ਬੜੀਆਂ ਜ਼ਰੂਰੀ ਆ ਜਿਹੜੀਆਂ ਅੱਜ ਅਸੀਂ ਡਿਸਕਸ ਕਰ ਸਕਦੇ ਹਾਂ। ਇੱਕ ਤਾਂ ਇਹ ਆ ਕਿ ਜਿਹੜਾ ਉਹ ਹਿੰਦੁਸਤਾਨ ਵਾਲਾ ਜਿਹੜਾ ਹਿੰਦੂ ਰਾਸ਼ਟਰ ਦਾ ਨਾਰਾ ਆ, ਜਿਹੜਾ ਸੰਕਲਪ ਆ, ਉਹਦੇ ਵਾਸਤੇ ਮਤਲਬ ਜਿਹੜੀ ਨੇਸ਼ਨ ਬਿਲਡਿੰਗ ਆ, ਮਤਲਬ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਆ, ਉਹਦੇ 'ਚ ਜਿਹੜੀ ਭਾਸ਼ਾ ਆ ਉਹਨੂੰ ਇੱਕ ਟੂਲ ਵਾਂਗ ਵਰਤਿਆ ਗਿਆ। ਕਿ ਜਿੱਥੇ, ਕਿਉਂਕਿ ਜਿਹੜੀ ਭਾਸ਼ਾ ਤੁਹਾਡੇ ਇਕੱਲੀ ਉਹ ਬੋਲ ਚਾਲ ਦਾ ਵਸੀਲਾ ਨਹੀਂ ਹੁੰਦੀ ਆ। ਭਾਸ਼ਾ ਆਪਣੇ ਆਪ ਦੇ ਵਿੱਚ ਤੁਹਾਡਾ ਇਤਿਹਾਸ, ਤੁਹਾਡਾ ਸੱਭਿਆਚਾਰ ਤੇ ਤੁਹਾਡੀ ਜੀਵਨ ਜਾਂਚ ਜਿਹੜੀ ਆ ਉਹਨੂੰ ਡਿਫਾਈਨ ਕਰਦੀ ਆ ਜੀ। ਉਹ ਆਪਣੇ ਆਪ 'ਚ ਸਾਰਾ ਕੁਝ ਸਮੋਈ ਬੈਠੀ ਹੁੰਦੀ ਆ। ਤਾਂ ਇਸ ਕਰਕੇ ਜੇ ਕੋਈ ਭਾਸ਼ਾ ਮਰਦੀ ਆ ਤਾਂ ਭਾਸ਼ਾ ਦੇ ਨਾਲ ਉਹ ਕੌਮ ਜਿਹੜੀ ਆ, ਜਾਂ ਉਹ ਸਾਰੀ ਤੁਸੀਂ ਕਹਿ ਸਕਦੇ ਹੋ ਵੀ ਸੱਭਿਅਤਾ ਹੈ ਜਿਹੜੀ ਇੱਕ ਪੂਰੀ, ਉਹ ਖਤਮ ਹੁੰਦੀ ਆ। ਇੱਕ ਜੀਵਨ ਖਤਮ ਹੁੰਦਾ ਆ ਜਦੋਂ ਕੋਈ ਭਾਸ਼ਾ ਮਰਦੀ ਆ। ਤੇ ਜਿਹੜਾ ਇਹ ਸਾਰਾ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਆ, ਜਿਹੜਾ 1947 ਤੋਂ ਜਿਹੜਾ ਇੰਡੀਅਨ ਨੇਸ਼ਨ ਦੇ ਅਸੀਂ ਕਹਿ ਸਕਦੇ ਹਾਂ ਵੀ ਛਲਾਵੇ ਦੇ ਥੱਲੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਿਹੜਾ ਵਿਪਰਵਾਦੀ ਮਾਨਸਿਕਤਾ ਵੱਲੋਂ ਵੀ। ਕਿਉਂਕਿ ਜੇ 1947 ਦੇ ਵਿੱਚ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਤਾਂ ਕੋਈ ਵੀ ਜਿਹੜੀਆਂ ਵੱਖੋ-ਵੱਖ ਕੌਮਾਂ ਸੀ ਇੱਥੇ, ਉਹਨਾਂ ਨੇ ਇਸ ਨੇਸ਼ਨ ਬਿਲਡਿੰਗ ਪ੍ਰੋਸੈਸ ਦਾ ਹਿੱਸਾ ਨਹੀਂ ਸੀ ਬਣਨਾ। ਪਰ ਉਹ ਵੈਸਟਰਨ ਕੰਸੈਪਟ ਜਿਹੜਾ ਨੈਸ਼ਨਲਿਜ਼ਮ ਦਾ ਲੈ ਕੇ, ਤੇ ਜਿਵੇਂ ਇੰਡੀਅਨ ਨੇਸ਼ਨ ਦੀ ਟਰਮ ਡਿਫਾਈਨ ਕੀਤੀ ਗਈ, ਫਿਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਡਾਕਟਰ ਅੰਬੇਦਕਰ ਨੂੰ ਜਿਵੇਂ ਯੂਜ਼ ਕੀਤਾ ਗਿਆ, ਤੇ ਫਿਰ ਮਤਲਬ ਬਾਕੀ ਜਿਹੜੀਆਂ ਸਾਰੀਆਂ ਕੌਮਾਂ ਆ ਉਹਨਾਂ ਨੂੰ ਜਜ਼ਬ ਕਰਨ ਦੇ ਲਈ ਇੱਕ ਪਲੇਟਫਾਰਮ ਸੰਵਿਧਾਨ ਦੇ ਰੂਪ ਦੇ ਵਿੱਚ ਉਸਾਰਿਆ ਗਿਆ ਜੀ। ਫਿਰ ਉਹ ਚੱਲਦਾ ਪ੍ਰੋਸੈਸ ਜਿਹੜਾ ਆ ਉਹ ਐਲਾਨੀਆ ਹਿੰਦੂ ਰਾਸ਼ਟਰ ਵੱਲ ਨੂੰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਤੇ ਜਦੋਂ ਡਾਕਟਰ ਅੰਬੇਦਕਰ ਹੋਰਾਂ ਨੇ ਉਹ ਸੰਵਿਧਾਨ ਵੀ ਲਿਖਿਆ ਜਾਂ ਉਹ ਸਾਰਾ ਸੀ, ਤਾਂ ਉਹਦੇ 'ਚ ਕਿਤੇ ਵੀ ਇਹ ਜ਼ਿਕਰ ਨਹੀਂ ਸੀ ਕਿ ਜਿਹੜੀ ਹਿੰਦੀ ਆ ਉਹ ਭਾਰਤ ਦੀ ਰਾਸ਼ਟਰ ਭਾਸ਼ਾ ਆ। ਜੇ ਮੈਂ ਇਹਦੇ ਤੇ ਥੋੜੀ ਜਿਹੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਾਂ, ਜਿਹੜਾ ਭਾਰਤੀ ਸੰਵਿਧਾਨ ਦਾ 8th ਸਕੈਡਿਊਲ ਆ ਜਾਂ 8th ਸ਼ਡਿਊਲ ਆ, ਜਿਹੜੀ 8th ਸ਼ਡਿਊਲ ਲਿਸਟ ਆ, ਉਹਦੇ 'ਚ 22 ਜਿਹੜੀਆਂ ਅਫੀਸ਼ੀਅਲ ਭਾਸ਼ਾਵਾਂ ਦਾ ਜ਼ਿਕਰ ਆ ਜੀ। ਵੀ 22 ਜਿਹੜੀਆਂ ਭਾਸ਼ਾਵਾਂ ਆ ਉਹਨਾਂ 'ਚ ਹਿੰਦੀ ਵੀ ਇੱਕ ਭਾਸ਼ਾ ਆ, ਪੰਜਾਬੀ ਵੀ ਇੱਕ ਭਾਸ਼ਾ ਆ, ਤਾਮਿਲ ਜਾਂ ਹੋਰ ਸਾਰੀਆਂ ਭਾਸ਼ਾਵਾਂ ਨੇ, ਤੇ ਉਹਨਾਂ ਦਾ ਜ਼ਿਕਰ ਆ। ਕੋਈ ਵੀ ਜਿਹੜੀ ਭਾਰਤ ਦੇ ਵਿੱਚ ਰਾਸ਼ਟਰੀ ਭਾਸ਼ਾ ਦਾ ਜ਼ਿਕਰ ਨਹੀਂ ਹੈ। ਪਰ ਕਿਉਂਕਿ ਜਿਹੜਾ ਇਹ ਇੰਡੀਅਨ ਨੈਸ਼ਨਲਿਜ਼ਮ ਦਾ ਪ੍ਰੋਜੈਕਟ ਸੀ, ਇਹ ਆਲਰੇਡੀ ਉਦੋਂ ਤੋਂ ਹੀ ਇਹ ਹਿੰਦੁਸਤਾਨ ਦਾ ਜਿਹੜਾ ਆਈਡੀਆ ਆ ਉਹਦੇ ਉੱਤੇ ਆਧਾਰਿਤ ਸੀ। ਤਾਂ ਇਸ ਕਰਕੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਬਾਕੀ ਸਾਰੀਆਂ ਭਾਸ਼ਾਵਾਂ ਦੀ ਬਜਾਏ ਜਿਹੜੀ ਹਿੰਦੀ ਭਾਸ਼ਾ ਆ ਉਹਨੂੰ ਲਗਾਤਾਰ ਪੈਸੇ ਦੇ ਰਾਹੀਂ, ਆਪਣੀ ਨੀਤੀ ਦੇ ਰਾਹੀਂ ਪ੍ਰਮੋਟ ਕਰਨ ਲਈ ਯਤਨ ਕੀਤੇ ਜੀ। ਜਿਹਦੇ ਚੱਲਦੇ ਅਸੀਂ ਦੇਖਦੇ ਹਾਂ ਵੀ ਕਿੰਨੇ ਜਿਹੜੇ ਖਿੱਤੇ ਆ, ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ, ਵੀ ਜਿਨ੍ਹਾਂ ਦੀਆਂ ਪਹਿਲਾਂ ਆਪਣੀਆਂ ਭਾਸ਼ਾਵਾਂ ਸੀ, ਜਿਵੇਂ ਡੋਗਰੀ ਹੋ ਗਈ, ਉਹ ਨਹੀਂ ਲੱਭਦੀ ਆ।
ਜਾਂ ਪਹਾੜੀ ਜਿਹੜੀਆਂ ਭਾਸ਼ਾਵਾਂ ਕਿੰਨੀਆਂ ਸੀ ਪੰਜਾਬ ਦੇ ਨਾਲ, ਜਿਹੜਾ ਪਹਾੜੀ ਇਲਾਕਾ ਆ ਉਹਦੀਆਂ, ਤੇ ਉਹ ਨਹੀਂ ਕਿਤੇ ਲੱਭਦੀਆਂ। ਹਰਿਆਣੇ ਦਾ ਆਪਣਾ ਜਿਹੜਾ ਡਾਇਲੈਕਟ ਆ ਉਹ ਸਾਰਾ ਹਿੰਦੀ ਜਜ਼ਬ ਕਰ ਗਈ ਆ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉੱਤਰੀ ਭਾਰਤ ਦੇ ਵਿੱਚ ਤਾਂ ਬਹੁਤ ਵੱਡਾ ਹਿੱਸਾ ਆ ਵੀ ਜਿਹੜਾ 1947 ਤੋਂ ਪਹਿਲਾਂ ਬੜੇ ਘੱਟ ਆਬਾਦੀ ਜਿਹੜੀ ਭਾਰਤ ਦੇ ਵਿੱਚ, ਜਿਹੜਾ ਅੱਜ ਵੀ ਭਾਰਤ ਦੀ ਟੈਰੀਟਰੀ ਆ, ਉਹਦੇ ਵਿੱਚ ਹਿੰਦੀ ਭਾਸ਼ਾ ਬੋਲਦੀ ਸੀ। ਪਰ ਸਰਕਾਰੀ ਨੀਤੀਆਂ ਦੇ ਚੱਲਦੇ ਆ ਅੱਜ ਇੱਕ ਉੱਤਰੀ ਭਾਰਤ ਦਾ ਵੱਡਾ ਹਿੱਸਾ ਜਿਹੜਾ ਆ ਉਹਦੀ ਹਿੰਦੀਆਈਜੇਸ਼ਨ ਜਿਹੜੀ ਆ, ਉਹਦਾ ਹਿੰਦੀਕਰਨ ਜਿਹੜਾ ਆ ਉਹ ਸਰਕਾਰ ਕਰਨ ਚ ਕਾਮਯਾਬ ਹੋਈ ਆ। ਪਰ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਸਿੱਖਾਂ ਨੇ ਉਦੋਂ ਹੀ ਫੈਸਲਾ ਕੀਤਾ ਪੰਜਾਬੀ ਦੇ ਆਧਾਰ ਤੇ ਸੂਬਾ ਬਣਾਉਣ ਦਾ, ਤੇ ਜਿਹਦੇ ਚ ਕਿਉਂਕਿ ਜਿਹੜੀ ਸਿੱਖਾਂ ਦੇ ਲਈ ਜਿਹੜੀ ਪੰਜਾਬੀ ਆ ਉਹ ਮਹਿਜ ਭਾਸ਼ਾ ਨਹੀਂ, ਉਹ ਸਿੱਖਾਂ ਦੇ ਧਰਮ ਦਾ ਵੀ ਹਿੱਸਾ ਆ ਜੀ। ਤੇ ਜਿਹਦੇ ਚੱਲਦੇ ਆ ਮਤਲਬ ਜਦੋਂ ਸਿੱਖਾਂ ਦੇ ਧਰਮ ਨੂੰ ਜਜ਼ਬ ਕਰਨਾ ਤਾਂ ਉਹਦੇ ਚੋਂ ਪੰਜਾਬੀ ਨੂੰ ਵੀ ਖਤਮ ਕਰਨਾ ਜਿਹੜੀ ਸਰਕਾਰ ਦੀ ਜਾਂ ਜਿਹੜੀ ਪੇਪਰਵਾਦੀ ਜਿਹੜਾ ਇਹ ਸਾਰਾ ਰਾਜ ਪ੍ਰਬੰਧ ਆ ਉਹਦੀ ਸਾਜ਼ਿਸ਼ ਆ, ਉਹਦੀ ਪਾਲਿਸੀ ਦਾ ਹਿੱਸਾ ਆ, ਜਿਹਦੇ ਚੱਲਦੇ ਉਹ ਲਗਾਤਾਰ ਬੜਾ ਵੱਡੇ ਪੱਧਰ ਤੇ ਪੈਸਾ ਧੱਕ ਕੇ ਵੀ ਸਰਕਾਰੀ ਪ੍ਰੋਗਰਾਮਾਂ ਦੇ ਰਾਹੀਂ, ਸਰਕਾਰੀ ਨੀਤੀਆਂ ਦੇ ਰਾਹੀਂ ਪੰਜਾਬ ਦੇ ਵਿੱਚ ਹਿੰਦੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਆ ਜੀ। ਇਹਦਾ ਅਸਰ ਵੀ ਕੁਝ ਹੱਦ ਤੱਕ ਦੇਖਣ ਨੂੰ ਮਿਲਿਆ। ਪਰ ਜਿਹੜਾ ਸਿੱਖਾਂ ਦਾ ਲਗਾਵ ਆ ਪੰਜਾਬੀ ਦੇ ਨਾਲ, ਉਹਦੇ ਚੱਲਦੇ ਆ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਸਾਰੀ ਸਿੱਖ ਸਟਰਗਲ ਆਪਣੀ ਸੋਵਰੇਨਿਟੀ ਦੀ ਆ ਵੀ ਉਹੀ ਉਹਦਾ ਸੱਟਾ ਰਿਹਾ ਵੀ ਜਿਹੜੀ ਹਿੰਦੀ ਆ ਉਹ ਬਾਕੀ ਹੋਰ ਖਿੱਤਿਆਂ ਵਾਂਗ ਜਾਂ ਹੋਰ ਭਾਸ਼ਾਵਾਂ ਵਾਂਗ ਪੰਜਾਬੀ ਨੂੰ ਉਸ ਪੱਧਰ ਤੇ ਖਤਮ ਨਹੀਂ ਕਰ ਸਕੀ। ਪਰ ਫਿਰ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੀ ਆ ਤੇ ਉਹਦੇ ਲਈ ਜਿਹੜਾ ਹਿੰਦੀ ਭਾਸ਼ੀ ਦਿਵਸ ਆ ਉਹ ਇੱਕ ਉਹਨਾਂ ਦਾ ਪ੍ਰੋਗਰਾਮ ਹੁੰਦਾ ਆ ਜਿਹਦੇ ਰਾਹੀਂ ਫਿਰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਹੋਰ ਜਿਹੜੇ ਪਬਲਿਕ ਇੰਸਟੀਚਿਊਟਸ ਨੇ ਉਹਨਾਂ ਦੇ ਵਿੱਚ ਹਿੰਦੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਉਹਦੇ ਤੇ ਪੰਜਾਬ ਦੇ ਤੁਸੀਂ ਵੱਖ-ਵੱਖ ਸਕੂਲਾਂ ਦੀ ਗੱਲ ਕੀਤੀ, ਪਰ ਇੱਕ ਵੱਡੀ ਉਦਾਹਰਨ ਸਾਡੇ ਸਾਹਮਣੇ ਜੋ ਆਈ ਆ ਉਹ ਇਹ ਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੈ ਜੀ। ਹੁਣ ਦੇਖੋ ਉੱਥੇ ਕਿਹੜੇ ਕਿਸਾਨ ਹਿੰਦੀ ਭਾਸ਼ਾਈ ਹੁੰਦੇ ਆ, ਕਿਹੜੇ ਪੰਜਾਬ ਦੇ ਕਿਸਾਨਾਂ ਨੂੰ ਹਿੰਦੀ ਪੜ੍ਹਨੀ ਆਉਂਦੀ ਆ, ਤੇ ਉਸ ਕਿਸਾਨ ਮੇਲੇ ਦੇ ਵਿੱਚ ਇਹਨਾਂ ਨੇ ਹਿੰਦੀ ਭਾਸ਼ਾ ਦਿਵਸ ਨੂੰ ਆਧਾਰ ਬਣਾ ਕੇ ਤੇ ਹਿੰਦੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਥਾਂ ਤੇ ਹਿੰਦੀ ਭਾਸ਼ਾ ਦਿਵਸ ਦੇ ਜਿਹੜੇ ਬੈਨਰ, ਪੋਸਟਰ ਲਾਏ ਗਏ, ਜਿਹਦੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਵਿਦਿਆਰਥੀ ਜਥੇਬੰਦੀ ਸੱਥ ਦੀ ਯੂਨਿਟ ਆ, ਇਕਾਈ ਆ, ਤਾਂ ਵਿਦਿਆਰਥੀ ਜਥੇਬੰਦੀ ਸੱਥ ਨੇ ਇਹਦਾ ਵਿਰੋਧ ਕੀਤਾ। ਇਹ ਜਿਹੜਾ ਸਾਰਾ ਹਿੰਦੀਕਰਨ ਕੀਤਾ ਜਾ ਰਿਹਾ ਸੀ ਕਿਸਾਨ ਮੇਲੇ ਦਾ, ਜਾਂ ਜਿਵੇਂ ਹਿੰਦੀ ਭਾਸ਼ਾ ਦਿਵਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ, ਤੇ ਉਹਦੇ ਤੇ ਸੱਥ ਨੇ ਬਿਆਨ ਵੀ ਜਾਰੀ ਕੀਤਾ। ਤਾਂ ਉਸ ਬਿਆਨ ਤੋਂ ਬਾਅਦ ਇੱਕੋ ਦਮ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਤਾਂ ਉਹਨਾਂ ਦਾ ਸੱਥ ਦੇ ਉੱਤੇ ਅਟੈਕ ਸ਼ੁਰੂ ਹੋ ਗਿਆ ਕਿ ਦੇਖੋ ਤੁਸੀਂ ਮਤਲਬ ਉਹੀ ਆ, ਕਿਉਂਕਿ ਤੁਸੀਂ ਸੈਪਰੇਟਿਜ਼ਮ ਦੀ ਗੱਲ ਕਰਦੇ ਹੋ, ਤੁਸੀਂ ਹਿੰਦੀਆਂ ਦੇ ਨਾਲ ਨਫ਼ਰਤ ਦੀ ਗੱਲ ਕਰਦੇ ਜਾਏ, ਉਹਨਾਂ ਨੇ ਆਪਣਾ ਪ੍ਰੋਪੇਗੈਂਡਾ ਪੂਰਾ ਸ਼ੁਰੂ ਕੀਤਾ। ਪਰ ਅਮਰਵੀਰ ਸਿੰਘ ਜੀ ਇਹ ਦੇਖਣ ਚ ਆਇਆ ਕਿ ਪੰਜਾਬ ਦੇ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਆ, ਖਾਸ ਤੌਰ ਤੇ ਅੱਜ ਦੀ ਜਿਹੜੀ ਪੀੜ੍ਹੀ ਜ਼ਿਆਦਾ ਇੰਸਟਾਗ੍ਰਾਮ ਯੂਜ਼ ਕਰਦੀ ਆ, ਤਾਂ ਜਿੱਥੇ ਸੱਥ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹਿੰਦੀ ਭਾਸ਼ਾਈ ਲੋਕਾਂ ਦੇ ਵੱਲੋਂ, ਜਾਂ ਸੱਥ ਦੇ ਖਿਲਾਫ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵਿਦਿਅਕ ਅਦਾਰਿਆਂ 'ਚ, ਉੱਥੇ ਪੰਜਾਬ ਦੇ ਵਿਦਿਆਰਥੀਆਂ ਨੇ ਇਸ ਹਮਲੇ ਦਾ ਬਹੁਤ, ਅਸੀਂ ਕਹਿ ਸਕਦੇ ਹਾਂ ਕਿ ਡਟਵਾਂ ਵਿਰੋਧ ਕੀਤਾ। ਵੀ ਮਤਲਬ ਇਹ ਦੇਖਣ ਚ ਆਇਆ ਕਿ ਜਿਹੜਾ ਉਹਨਾਂ ਨੇ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਹਿੰਦੀ ਭਾਸ਼ਾ ਦੇ ਆਧਾਰ ਤੇ ਸੱਥ ਦੇ ਖਿਲਾਫ ਨਫ਼ਰਤ ਫੈਲਾਉਣ ਦਾ, ਤਾਂ ਉਹਨੂੰ ਪੰਜਾਬ ਦੇ ਵਿਦਿਆਰਥੀਆਂ ਨੇ ਮੂੰਹ ਦੇ ਮੂੰਹ ਸੁੱਟਿਆ। ਤਾਂ ਇਹ ਇੱਕ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਦੇ ਅੰਦਰ ਇਹ ਚੇਤਨਾ ਜਿਹੜੀ ਆ ਇਹ ਉੱਭਰੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀ ਭਾਸ਼ਾ ਨੂੰ ਲੈ ਕੇ, ਜਿਹਦੇ ਚੱਲਦੇ ਆ ਪੰਜਾਬ ਦੇ ਵਿੱਚ ਥਾਂ ਤੇ ਅਸੀਂ ਦੇਖਿਆ ਕਿ ਜਿਵੇਂ ਜਿੱਥੇ ਪੰਜਾਬੀ ਦੇ ਵਿੱਚ ਨਹੀਂ ਸੀ ਲਿਖੇ ਗਏ ਕੋਈ ਰੋਡਸ ਦੇ ਉੱਤੇ, ਉੱਥੇ ਉਹਨਾਂ ਦੇ ਉੱਤੇ ਕਾਲੀ ਸਿਆਹੀ ਫੇਰਨ ਦਾ ਮਸਲਾ ਹੋਵੇ ਜਾਂ ਹੋਰ ਇਸ ਤਰੀਕੇ ਦੀਆਂ ਘਟਨਾਵਾਂ ਉਹ ਲਗਾਤਾਰ ਹੁਣ ਵਧੀਆਂ ਨੇ। ਤਾਂ ਇਹ ਇੱਕ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਵਿੱਚ ਆਪਣੀ ਭਾਸ਼ਾ ਨੂੰ ਲੈ ਕੇ ਤੇ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਦਿੱਲੀ ਦੀ ਹਕੂਮਤ ਆ, ਦਿੱਲੀ ਦੀ ਸਰਕਾਰ ਆ, ਉਹ ਹਿੰਦੀ ਭਾਸ਼ਾ ਦੇ ਰਾਹੀਂ ਪੰਜਾਬੀ ਨੂੰ ਖਤਮ ਕਰਨਾ ਚਾਹੁੰਦੀ ਆ। ਇਹਦੀ ਚੇਤਨਾ ਪਿਛਲੇ ਸਮੇਂ 'ਚ ਕਾਫੀ ਵਧੀ ਆ। ਪਰ ਇਹਦੇ ਨਾਲ ਜਿਹੜੀ ਸਰਕਾਰ ਦੀ ਨੀਤੀ ਆ ਉਹਦੇ 'ਚ ਇੱਕ ਹੋਰ ਬੜੀ ਅਹਿਮ ਅੱਜ ਦੀ ਜਿਹੜੀ ਖਬਰ ਆ ਸਾਹਮਣੇ ਆ ਕਿ ਜਿੱਥੇ ਸਰਕਾਰ ਹਿੰਦੀ ਭਾਸ਼ਾ ਨੂੰ ਸਾਰੇ ਭਾਰਤ ਦੇ ਵਿੱਚ ਵੱਖੋ-ਵੱਖ ਕੌਮਾਂ ਦੇ ਉੱਤੇ ਥੋਪਣਾ ਚਾਹੁੰਦੀ ਆ, ਉਹਨਾਂ ਦਾ ਹਿੰਦੀਕਰਨ ਕਰਨਾ ਚਾਹੁੰਦੀ ਆ, ਉਸੇ ਤਰੀਕੇ ਦਾ ਇੱਕ ਹੋਰ ਪ੍ਰੋਗਰਾਮ ਭਾਰਤ ਸਰਕਾਰ ਲੈ ਕੇ ਆ ਰਹੀ ਆ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਹੈ।
ਤੇ ਅੱਜ ਅਮਿਤ ਸ਼ਾਹ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀ ਇਹ ਟੈਨਿਓਰ ਆ ਬੀਜੇਪੀ ਸਰਕਾਰ ਦੀ, ਇਸ ਟੈਨਿਓਰ ਦੇ ਵਿੱਚ ਉਹ ਇਸ ਕੰਮ ਨੂੰ ਸਿਰੇ ਚੜਾ ਦੇਣਗੇ ਤੇ ਇਸ ਟੈਨਿਓਰ ਦੇ ਵਿੱਚ ਹੀ ਜਿਹੜਾ ਭਾਰਤ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਜਿਹੜਾ ਮਸਲਾ ਆ ਉਹ ਹੱਲ ਹੋ ਜਾਣਾ ਆ। ਤੇ ਹੁਣ ਜਿਹੜੀ ਚੋਣ ਆ ਭਾਰਤ ਦੇ ਵਿੱਚ ਉਹ ਇੱਕ ਵਾਰ ਹੀ ਹੋਇਆ ਕਰੇਗੀ, ਸੂਬਿਆਂ ਦੀਆਂ ਸਰਕਾਰਾਂ ਦੀ ਤੇ ਕੇਂਦਰ ਦੀ ਸਰਕਾਰ ਦੀ। ਤੇ ਇਹਦੇ 'ਚ ਅਮਰਵੀਰ ਸਿੰਘ ਜੀ ਪਿਛਲੇ ਜਿਹੜਾ ਅਸੀਂ ਦੇਖਿਆ ਵੀ ਕਈ ਦਹਾਕਿਆਂ ਤੋਂ ਜਿਹੜਾ ਪ੍ਰੋਜੈਕਟ ਇੰਡੀਅਨ ਡੀਪ ਸਟੇਟ ਨੇ ਚਲਾਇਆ ਕਿ ਜਿਹੜਾ ਰੀਜਨਲ ਪੋਲੀਟੀਕਲ ਡਾਇਲੋਗ ਸੀ ਸਾਰਾ ਭਾਰਤ ਦੇ ਵਿੱਚ ਉਹਨੂੰ ਖਤਮ ਕਰਨ ਦਾ, ਕਿ ਜਿਹੜੀਆਂ ਰੀਜਨਲ ਪਾਰਟੀਆਂ ਸੀ ਉਹਨਾਂ ਨੂੰ ਖਤਮ ਕਰਨ ਦਾ, ਤੇ ਉਹਦੇ ਵਿੱਚ ਇਹ ਅਗਲਾ ਅਟੈਕ ਆ। ਕਿਉਂਕਿ ਜਦੋਂ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਦੇ ਨਾਲ ਅਸੈਂਬਲੀ ਇਲੈਕਸ਼ਨਸ ਹੋਣਗੀਆਂ ਤਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਵੋਟ ਕਰਨ ਦਾ ਲੋਕਾਂ ਦਾ ਨਜ਼ਰੀਆ ਰਵੱਈਆ ਹੁੰਦਾ ਉਹ ਵੱਖਰਾ ਹੁੰਦਾ ਤੇ ਜਿਹੜਾ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਉਹ ਵੱਖਰਾ ਹੁੰਦਾ। ਅਸੈਂਬਲੀ ਇਲੈਕਸ਼ਨਸ ਦੇ ਵਿੱਚ ਰੀਜਨਲ ਪਾਰਟੀਆਂ ਨੂੰ ਵੱਧ ਸਪੇਸ ਮਿਲਦੀ ਆ, ਪਰ ਜਦੋਂ ਹੁਣ ਇਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਇਹ ਗੱਲ ਕੀਤੀ ਆ ਤਾਂ ਉਹਦੇ 'ਚ ਸਪਸ਼ਟ ਆ ਕਿ ਜਿਹੜੀਆਂ ਰੀਜਨਲ ਪੋਲਿਟਿਕਸ ਆ ਜਿਹੜੀ ਉਹ ਇਹਦੇ ਨਾਲ ਖਤਮ ਹੋਣੀ ਆ ਤੇ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੀ ਸੈਂਟਰਲਾਈਜੇਸ਼ਨ ਦੀ ਪੋਲਿਟਿਕਸ ਆ, ਜਿਹੜੀ ਸੈਂਟਰਲ ਪਾਰਟੀਆਂ ਦੀ ਪੋਲਿਟਿਕਸ ਆ ਤੇ ਉਹ ਜਿਹੜੀ ਪੋਲਿਟਿਕਸ ਆ ਉਹ ਮਜ਼ਬੂਤ ਹੋਣੀ ਆ। ਤਾਂ ਇਹਦੇ ਵਿੱਚ ਇਹ ਜਿਹੜਾ ਏਜੰਡਾ ਆ ਇਹ ਹੁਣ ਨਵਾਂ ਲੈ ਕੇ ਆ ਰਹੀ ਹੈ ਸਰਕਾਰ। ਜਿਵੇਂ ਉਹ ਦੇਸ਼ ਦੇ ਵਿੱਚ ਇੱਕ ਭਾਸ਼ਾ ਕਰਨੀ ਚਾਹੁੰਦੇ ਆ ਉਸੇ ਤਰ੍ਹਾਂ ਉਹ ਇੱਕ ਇਲੈਕਸ਼ਨ ਕਰਨ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਉਹਨਾਂ ਦਾ ਅੱਗੇ ਏਜੰਡਾ ਆ ਵੀ ਜਿਹੜਾ ਫਿਰ ਧਰਮ ਵੀ ਆ ਭਾਰਤ ਦੇ ਵਿੱਚ ਉਹ ਸਿਰਫ ਤੇ ਸਿਰਫ ਇੱਕ ਰਹੇ ਤੇ ਬਾਕੀ ਜਿਹੜੇ ਧਰਮ ਆ ਜਾਂ ਉਹਨਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਕਤਲ ਕੀਤਾ ਜਾਵੇ ਜਾਂ ਫਿਰ ਉਹਨਾਂ ਨੂੰ ਇੱਥੋਂ ਕੁੱਟ ਮਾਰ ਕੇ ਭਜਾ ਕੇ ਹੋਰ ਮੁਲਕਾਂ 'ਚ ਭੇਜਿਆ ਜਾਵੇ ਜਾਂ ਫਿਰ ਉਹਨਾਂ ਨੂੰ ਹਿੰਦੂ ਧਰਮ ਦੇ ਵਿੱਚ ਜਜ਼ਬ ਕਰ ਲਿਆ ਜਾਵੇ। ਤਾਂ ਇਹ ਜਿਹੜੀ ਪਾਲਿਸੀ ਆ ਇੰਡੀਅਨ ਐਸਟੈਬਲਿਸ਼ਮੈਂਟ ਦੀ, ਇੰਡੀਅਨ ਸਟੇਟ ਦੀ, ਇਹਦੇ ਤੇ ਉਹ ਕਹਿ ਸਕਦੇ ਆ ਵੀ 1947 ਤੋਂ ਪਹਿਲਾਂ ਦੇ ਜਿਹੜੇ ਵਿਪਰਵਾਦੀ ਦਿਮਾਗ ਨੇ ਉਹ ਇਸ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਆ ਤੇ ਲਗਾਤਾਰ ਜਿਹੜਾ ਉਹਨਾਂ ਦੇ ਹਮਲੇ ਆ ਘੱਟ ਗਿਣਤੀਆਂ ਦੇ ਉੱਤੇ, ਵੱਖਰੀਆਂ ਪਛਾਣਾਂ ਦੇ ਉੱਤੇ ਭਾਰਤ ਦੇ ਵਿੱਚ ਉਹ ਤਿੱਖੇ ਹੋ ਰਹੇ ਆ। ਜੀ ਬਿਲਕੁਲ, ਜਿੱਥੇ ਇਹ ਸੈਂਟਰਲਾਈਜੇਸ਼ਨ ਦੀ ਨੀਤੀ ਦੇ ਉੱਤੇ ਕੰਮ ਕੀਤਾ ਜਾ ਰਿਹਾ, ਸਿਆਸੀ ਪੱਧਰ ਦੇ ਉੱਤੇ ਪੋਲੀਟੀਕਲੀ ਚੋਣਾਂ ਨੂੰ ਮੁੱਖ ਰੱਖਦਿਆਂ ਕਿ ਇੱਕੋ ਚੋਣ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪੂਰੇ ਮੁਲਕ ਦੇ ਵਿੱਚ। ਹਾਲਾਂਕਿ ਅੱਜ ਦੇ ਹਾਲਾਤ ਡਿਫਰੈਂਟ ਹੈਗੇ ਆ ਪਰ ਉਹ ਇਹਨਾਂ ਦੀ ਬੀਜੇਪੀ ਦੀ ਨੀਤੀ ਦਾ ਹਿੱਸਾ ਹੈਗਾ, ਜਿਹਦੇ ਤੇ ਅੱਜ ਦੇ ਤੁਸੀਂ ਅਮਿਤ ਸ਼ਾਹ ਦੇ ਬਿਆਨ ਦਾ ਜ਼ਿਕਰ ਕੀਤਾ ਹੈ। ਤੇ ਦੂਜੇ ਪਾਸੇ ਜਦੋਂ ਅਸੀਂ ਭਾਸ਼ਾ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਆਲਮ ਦੇਖਦੇ ਹਾਂ, ਉਹ ਕੋਈ ਅੱਜ ਦਾ ਨਵਾਂ ਨਹੀਂ ਹੈਗਾ। ਉਹ ਕਿਵੇਂ ਪੰਜਾਬੀ ਨੂੰ ਗਵਾਰੋਂ ਕੀ ਭਾਸ਼ਾ ਕਹਿ ਕੇ ਦੁਰਕਾਰਿਆ ਗਿਆ 1966 ਦੇ ਵਿੱਚ ਜਾਂ 60ਵਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿਵੇਂ ਡਿਸਕ੍ਰਿਮੀਨੇਸ਼ਨ ਕੀਤੀ ਗਈ, ਇੱਕ ਨੈਗੇਟਿਵ ਪ੍ਰੋਪੇਗੈਂਡਾ ਯੂਜ਼ ਕੀਤਾ ਗਿਆ ਲੈਂਗੁਏਜ ਪੰਜਾਬੀ ਦੇ ਖਿਲਾਫ, ਤੇ ਕਿਸ ਕਿਸਮ ਦੇ ਜਿਹੜੇ ਨਾਅਰੇ ਹੈਗੇ ਆ ਉਹ ਉਸ ਪੀਰੀਅਡ ਦੇ ਵਿੱਚ ਤੇ ਉਹ ਤੋਂ ਬਾਅਦ 84 ਦੇ ਵਿੱਚ ਜਿਹੜੇ ਹੈਗੇ ਆ ਉਹ ਦਿੱਤੇ ਗਏ ਲੈਂਗੁਏਜ ਨੂੰ ਡਿਸਕ੍ਰਿਮੀਨੇਟ ਕਰਨ ਦੇ ਹਵਾਲੇ ਦੇ ਨਾਲ। ਤੇ ਅੱਜ ਜਦੋਂ ਇੱਕ ਪਾਲਿਸੀ ਜਾਂ ਨੀਤੀ ਦੇ ਤਹਿਤ ਅਸੀਂ ਦੇਖਦੇ ਹਾਂ ਉਹ PAU ਹੋਵੇ ਜਾਂ ਪੰਜਾਬ ਦੇ ਜਿਹੜੇ ਸਾਰੇ ਇੰਜੀਨੀਅਰਿੰਗ ਕਾਲਜਿਸ ਨੂੰ ਗਵਰਨ ਕਰਦੀ ਜਿਹੜੀ ਬਾਡੀ ਹੈਗੀ ਹੈ PTU ਪੰਜਾਬ ਟੈਕਨੀਕਲ ਯੂਨੀਵਰਸਿਟੀ, ਉਹਨਾਂ ਦੇ ਵਾਈਸ ਚਾਂਸਲਰ ਦੀ ਗੱਲ ਹੋਵੇ ਜਾਂ ਬਾਕੀ ਅਦਾਰਿਆਂ ਦੇ ਵਾਈਸ ਚਾਂਸਲਰਸ ਦੀ ਗੱਲ ਹੋਵੇ, ਅਸੀਂ ਦੇਖਦੇ ਹਾਂ ਕਿ ਉਹ ਉੱਥੇ ਉਹਨਾਂ ਪੋਸਟਾਂ ਦੇ ਉੱਤੇ ਉਹ ਬੰਦੇ ਲਾਏ ਜਾਂਦੇ ਆ ਜਿਹੜੇ ਇਹ ਕੇਂਦਰ ਦੀ ਸੈਂਟਰਲਾਈਜੇਸ਼ਨ ਦੀ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਨੂੰ ਪਰਨਾਏ ਹੋਏ ਨੇ ਤੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਰਲਗੱਡ ਹੋ ਕੇ ਚੱਲਦੇ ਆ। ਉਹਨਾਂ ਬੰਦਿਆਂ ਦੇ ਨਾਵਾਂ ਤੱਕ ਦਾ ਜਿਹੜਾ ਜ਼ਿਕਰ ਹੈ ਉਹ ਹੁੰਦਾ, ਪਰ ਪੰਜਾਬ ਦੀ ਜਿਹੜੀ ਸਿਆਸੀ ਜਮਾਤ ਹੈਗੀ ਹੈ ਉਹਦੇ ਵਿੱਚੋਂ ਉਸ ਕਿਸਮ ਦਾ ਵਿਰੋਧ ਨਹੀਂ ਸਾਨੂੰ ਨਜ਼ਰ ਆਉਂਦਾ ਹੈਗਾ। ਇਹ ਇੱਕ ਖਾਮੀ ਹੈਗੀ ਹੈ ਜਾਂ ਇਹ ਕਹਿ ਲਿਆ ਜਾਵੇ ਵੀ ਪਬਲਿਕ ਪਰਸੈਪਸ਼ਨ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਕਿਤੇ ਨਾ ਕਿਤੇ ਉਹ ਇਹ ਨਜ਼ਰ ਆਉਂਦਾ ਕਿ ਜਿਹੜੀ ਕੇਂਦਰ ਦੀ ਨੀਤੀ ਹੈ ਉਹ ਹੌਲੀ ਕਾਮਯਾਬੀ ਦੇ ਵੱਲ ਨੂੰ ਜਿਹੜੀ ਹੈ ਉਹ ਵੱਧ ਰਹੀ ਹੈ। ਸੋ ਇੱਥੇ ਸਵਾਲ ਆ ਕੇ ਫਿਰ ਇਹ ਉੱਠਦਾ ਵੀ ਜਦੋਂ ਹੁਣ ਮਹਾਨ ਕੋਸ਼ ਵਰਗਾ ਜਿਹੜਾ ਕੰਮ ਹੈ ਉਹਦੇ ਵਿੱਚ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਉਹਦਾ ਜਿਹੜਾ ਪ੍ਰਕਾਸ਼ਨ ਹੈ ਉਹ ਕੀਤਾ ਜਾਂਦਾ, ਉਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਗਲਤੀਆਂ ਕੀਤੀਆਂ ਜਾਂਦੀਆਂ ਨੇ, ਐਡੀਸ਼ਨ ਵਾਪਸ ਲੈ ਲਿਆ ਜਾਂਦਾ ਤੇ ਹੁਣ ਕਿੰਨੇ ਸਾਲ ਹੋ ਗਏ ਦੁਬਾਰਾ ਜਿਹੜੀ ਉਹਦੀ ਛਪਾਈ ਹੈ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਇੱਕ ਪੱਧਰ ਤੇ ਨਹੀਂ, ਇਹ ਜਿਹੜਾ ਹਮਲਾ ਆ ਉਹ ਕਈ ਪੱਧਰਾਂ ਦੇ ਉੱਤੇ ਵੱਖਰੇ ਲੈਵਲਸ ਦੇ ਉੱਤੇ ਜਿਹੜਾ ਆ ਉਹ ਸਾਡੇ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਹੈ। ਸੋ ਕੀਤਾ ਕੀ ਜਾਵੇ ਇਵੈਂਚੁਅਲੀ ਇਸ ਸਾਰੇ ਪਾਰਟ ਦਾ ਜਿਹੜਾ ਹੱਲ ਹੈ ਉਹ ਅਸੀਂ ਵਿਰੋਧ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਵੀ ਦੇਖਿਆ,
ਕਾਲਕ ਜਿਹੜੀ ਪੋਥੀ ਜਾਂਦੀ ਹੈ, ਬੋਰਡਸ ਦੇ ਉੱਤੇ ਜਿਹੜੇ ਸੜਕਾਂ ਦੇ ਉੱਤੇ ਸਾਈਨ ਲੱਗਦੇ ਨੇ, ਕਦੇ ਉਹਨਾਂ ਦੇ ਉੱਤੇ ਵਿਰੋਧ ਜ਼ਰੂਰ ਹੁੰਦੇ ਨਜ਼ਰ ਆਉਂਦੇ ਨੇ, ਪਰ ਉਹਨੂੰ ਜਿਹੜੀ ਸਫਲਤਾ ਹੈਗੀ ਹੈ ਉਹ ਕਿਵੇਂ ਮਿਲ ਸਕਦੀ ਹੈ, ਇਹ ਇੱਕ ਵੱਡਾ ਸਵਾਲ ਹੈ। ਜੇ ਉਹਦੇ ਤੇ ਥੋੜਾ ਜਿਹਾ ਅਸੀਂ ਡਿਸਕਸ ਕਰ ਸਕੀਏ। ਦੇਖੋ ਅਮਰਵੀਰ ਸਿੰਘ ਜੀ, ਇਹ ਜਿਹੜੀ ਜੱਦੋ-ਜਹਿਦ ਆ ਆਪਣੀ ਭਾਸ਼ਾ ਨੂੰ, ਆਪਣੇ ਸੱਭਿਆਚਾਰ ਨੂੰ ਬਚਾਉਣ ਦੀ, ਇਹ ਦੱਖਣ ਦੇ ਵਿੱਚ ਵੀ ਜਿਹੜੇ ਸੂਬੇ ਆ ਉਹ ਵੀ ਲਗਾਤਾਰ ਲੜ ਰਹੇ ਆ। ਜਿਹੜੇ ਸਾਊਥ ਇੰਡੀਅਨ ਸਟੇਟਸ ਨੇ ਉਹਨਾਂ ਦੀ ਤਾਂ ਲੜਾਈ ਇਸ ਆਧਾਰ ਤੇ ਆ, ਖਾਸ ਤੌਰ ਤੇ ਭਾਸ਼ਾ ਦੇ ਆਧਾਰ ਤੇ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕੀਤਾ ਕੀ ਜਾਵੇ, ਦੇਖੋ ਅਲਟੀਮੇਟਲੀ ਜਦੋਂ ਤੱਕ ਸਟੇਟ ਜਿਹੜੀ ਆ ਉਹ ਜਿਹਦੇ ਤੁਸੀਂ ਗੁਲਾਮ ਹੋ, ਉਹ ਇਹ ਚਾਹੁੰਦੀ ਆ ਵੀ ਤੁਹਾਡੀ ਭਾਸ਼ਾ ਖਤਮ ਹੋਵੇ, ਤਾਂ ਅਲਟੀਮੇਟਲੀ ਤਾਂ ਉਹਦਾ ਹੱਲ ਪਹਿਲਾਂ ਤਾਂ ਇਹੀ ਆ ਵੀ ਤੁਹਾਡੀ ਸਟਰਗਲ। ਜਦੋਂ ਤੁਸੀਂ ਸਟਰਗਲ ਕਰਦੇ ਹੋ, ਉਹਦੇ ਖਿਲਾਫ ਲੜਦੇ ਹੋ, ਤਾਂ ਤੁਹਾਡੇ ਲੋਕਾਂ ਦੇ ਅੰਦਰ ਇਹ ਚੇਤਨਾ ਕਾਇਮ ਰਹਿੰਦੀ ਆ ਕਿ ਅਸੀਂ ਕਿਸ ਚੀਜ਼ ਦੇ ਲਈ ਲੜ ਰਹੇ ਹਾਂ, ਕਿਉਂਕਿ ਸੰਘਰਸ਼ ਹੀ ਤੁਹਾਡੇ ਸਰਵਾਈਵਲ ਦਾ ਇੱਕੋ ਇੱਕ ਜਰੀਆ ਹੁੰਦਾ ਹੈ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਸਟਰਗਲ ਆ ਪੰਜਾਬ ਦੀ ਸੋਵਰੇਨਿਟੀ ਦੀ, ਪੰਜਾਬ ਦੀ ਆਜ਼ਾਦੀ ਦੀ, ਪੰਜਾਬ ਦੇ ਆਪਣੇ ਰਾਜ ਦੀ, ਪੰਜਾਬੀ ਭਾਸ਼ਾ ਦੇ ਆਪਣੇ ਰਾਜ ਦੀ, ਉਹ ਹੀ ਪੰਜਾਬੀ ਨੂੰ ਜਿਹੜੀ ਆ ਜਿਉਂਦਾ ਰੱਖ ਸਕਦੀ ਆ। ਕਿਉਂਕਿ ਰਾਜ, ਜਿਸ ਭਾਸ਼ਾ ਕੋਲ ਰਾਜ ਹੁੰਦਾ ਹੈ ਉਹੀ ਭਾਸ਼ਾ ਜਿਉਂਦੀ ਰਹਿੰਦੀ ਆ। ਜਿਹੜੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਰਾਜ ਦੇ ਅਧੀਨ ਲੰਮਾ ਸਮਾਂ ਵਿਚਰੇ, ਉਹ ਭਾਸ਼ਾ ਜਿਹੜੀ ਆ ਸਮੇਂ ਦੇ ਨਾਲ ਫਿਰ ਖਤਮ ਹੋ ਜਾਂਦੀ ਆ। ਤੇ ਇਸ ਕਰਕੇ ਜਿਹੜੀ ਸਟਰਗਲ ਆ ਉਹੀ ਸਭ ਤੋਂ ਪਹਿਲਾ ਜਰੀਆ ਆ ਸਰਵਾਈਵਲ ਦਾ। ਤੇ ਦੂਜਾ ਜਿਹੜੀ ਭਾਸ਼ਾ ਦੇ ਵਿਕਾਸ ਦੀ ਗੱਲ ਆ, ਤਾਂ ਉਹਦੇ 'ਚ ਦੇਖੋ ਇਹ ਬਹੁਤ ਜ਼ਰੂਰੀ ਆ ਵੀ ਅੱਜ ਜਿਹੜਾ ਸਿੱਖ ਡਾਇਸਪੋਰਾ ਵਿਦੇਸ਼ਾਂ ਦੇ ਵਿੱਚ ਆਇਆ ਆ, ਤਾਂ ਉਹ ਇਨਵੈਸਟ ਕਰੇ। ਜਿਹੜਾ ਪੰਜਾਬੀ ਭਾਸ਼ਾ ਆ ਉਹਦੀ ਜਿਹੜੀ ਡਿਵੈਲਪਮੈਂਟ ਆ, ਚਾਹੇ ਅਸੀਂ ਦੇਖਿਆ ਵੀ ਪਿਛਲੇ ਸਮੇਂ 'ਚ ਸਾਹਿਤ ਦੇ ਪੱਖ ਤੋਂ ਸਾਡੇ ਕੋਲ ਭਾਈ ਵੀਰ ਸਿੰਘ ਹੋਣ, ਜਾਂ ਨਾਨਕ ਸਿੰਘ ਦੇ ਨਾਵਲਕਾਰ ਦੇ ਰੂਪ 'ਚ ਹੋਣ, ਯਾਨੀ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਹੋਣ, ਜਾਂ ਫਿਰ ਉਸ ਤੋਂ ਇਲਾਵਾ ਭਾਈ ਕਾਹਨ ਸਿੰਘ ਨਾਭਾ ਦਾ ਕੰਮ ਹੋਵੇ, ਮਤਲਬ ਕਿੰਨੇ ਇਸ ਤਰੀਕੇ ਦਾ ਸਾਹਿਤ ਹੋਵੇ ਭਾਸ਼ਾ ਦੇ ਆਧਾਰ ਤੇ, ਸਾਨੂੰ ਕਿੰਨਾ ਚੰਗਾ ਸਾਹਿਤ ਮਿਲਦਾ। ਪਰ ਅੱਜ ਦੇ ਸਮੇਂ ਸਾਡੇ ਕੋਲ ਇਸ ਤਰੀਕੇ ਦਾ ਜਿਹੜਾ ਕੋਈ ਵੀ ਕੰਮ ਆ ਕੌਮ ਦੇ ਵਿੱਚ ਉਹ ਨਹੀਂ ਹੋ ਰਿਹਾ। ਤਾਂ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਆਲਰੇਡੀ ਜਦੋਂ ਤੁਹਾਡੀ ਕਮਿਊਨਿਟੀ ਇੱਕ ਗੁਲਾਮੀ 'ਚ ਹੋਵੇ ਤਾਂ ਰਿਸੋਰਸਿਸ ਵੀ ਨਹੀਂ ਹੁੰਦੇ ਤੇ ਉਸ ਤਰੀਕੇ ਦਾ ਮਾਹੌਲ ਵੀ ਨਹੀਂ ਹੁੰਦਾ। ਤਾਂ ਡਾਇਸਪੋਰਾ ਕਮਿਊਨਿਟੀ ਨੂੰ ਇਹ ਚਾਹੀਦਾ ਆ ਕਿ ਗੁਰਦੁਆਰਿਆਂ ਦੇ ਰਾਹੀਂ ਜਾਂ ਫਿਰ ਕੋਈ ਆਪਣੇ ਇਸ ਤਰੀਕੇ ਦੇ ਸੋਸ਼ਲ ਜਿਹੜੇ ਸਿਵਲ ਸਟਰਕਚਰਸ ਆ ਉਹਨਾਂ ਦੇ ਰਾਹੀਂ ਉਹ ਇਸ ਕੰਮ ਤੇ ਧਿਆਨ ਦੇਵੇ। ਤੇ ਦੂਜਾ ਜਿਹੜਾ ਪੰਜਾਬ ਸਰਕਾਰ ਆ ਉਹਦੇ ਲਈ ਇਹ ਠੀਕ ਆ, ਤੁਸੀਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਦਿੱਲੀ ਨੇ ਆਪਣੀਆਂ ਨੀਤੀਆਂ ਲਾਗੂ ਕਰਨੋਂ ਹਟ ਜਾਣਾ। ਪਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੇ ਪੋਸਟਰ ਲੱਗੇ ਸੀ, ਜੇ ਉਹਦਾ ਵਿਰੋਧ ਨਾ ਹੁੰਦਾ, ਉਹਦਾ ਬਾਈਕਾਟ ਨਾ ਹੁੰਦਾ, ਤਾਂ ਇਹ ਗੱਲ ਹੀ ਨਹੀਂ ਚੱਲਣੀ ਸੀ। ਮਤਲਬ ਉਹ ਚੀਜ਼ਾਂ ਜਦੋਂ ਨੋਰਮਲਾਈਜ਼ ਹੋ ਜਾਂਦੀਆਂ ਫਿਰ ਉਹ ਚੀਜ਼ਾਂ ਹੌਲੀ ਹੌਲੀ ਸਥਾਪਿਤ ਵੀ ਹੋ ਜਾਂਦੀਆਂ। ਤਾਂ ਜਦੋਂ ਉਹਦਾ ਬਾਈਕਾਟ ਵਿਦਿਆਰਥੀ ਜਥੇਬੰਦੀ ਸਾਥ ਨੇ ਕੀਤਾ ਤਾਂ ਉਹ ਤੋਂ ਬਾਅਦ ਵਿਰੋਧ ਵੀ ਹੋਇਆ। ਜਿਹੜੇ ਹਿੰਦੀ ਭਾਸ਼ਾਈ ਲੋਕ ਸੀ ਉਹਨਾਂ ਨੇ ਵਿਰੋਧ ਵੀ ਕੀਤਾ, ਪਰ ਪੰਜਾਬ ਦੇ ਜਿਹੜੇ ਲੋਕ ਆ ਫਿਰ ਉਹਨਾਂ ਨੇ ਜਿਹੜੀ ਆਪਣੀ ਇਕਜੁੱਟਤਾ ਆ ਪੰਜਾਬੀ ਦੇ ਸਮਰਥਨ ਦੇ ਵਿੱਚ ਉਹ ਵੀ ਦਿਖਾਈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਸਰਕਾਰ ਆ, ਭਾਵੇਂ ਪੰਜਾਬ ਦਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਦਿੱਲੀ ਕੰਟਰੋਲ ਕਰ ਰਹੀ ਆ, ਇੰਡੀਅਨ ਸਟੇਟ ਕੰਟਰੋਲ ਕਰ ਰਹੀ ਆ ਤੇ ਸਾਰੇ ਉਹਦੀਆਂ ਪਾਲਿਸੀਆਂ ਨੂੰ ਲਾਗੂ ਕਰ ਰਹੇ ਆ, ਪਰ ਫਿਰ ਵੀ ਪੰਜਾਬ ਦੇ ਵਿੱਚ ਜੇ ਲੋਕ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਰਿਟੈਲੀਏਟ ਕਰਨਗੇ, ਜੇ ਉਹ ਬੋਲਣਗੇ ਆਪਣੀ ਭਾਸ਼ਾ ਦੇ ਲਈ, ਤਾਂ ਸਰਕਾਰ ਜਿਹੜੀ ਆ ਫਿਰ ਉਹਨੂੰ ਮਜਬੂਰ ਹੋਣਾ ਪੈਂਦਾ ਆ ਵੀ ਉਹ ਜਿਹੜਾ ਆਪਣਾ ਰਿਸਪੌਂਸ ਆ ਉਹ ਇਹਨਾਂ ਗੱਲਾਂ ਦੇ ਉੱਤੇ ਦੇਵੇ। ਤਾਂ ਇਹੀ ਆ ਅਮਰਵੀਰ ਸਿੰਘ ਜੀ ਕਿ ਵਿਦੇਸ਼ਾਂ ਦੇ ਵਿੱਚ ਆਪਣੀ ਭਾਸ਼ਾ ਦੇ ਵਿਕਾਸ ਦੇ ਲਈ ਸਟਰਕਚਰ ਉਸਾਰੇ ਜਾਣ ਤੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਵੀ ਹੋਵੇ ਉਹ ਸਟਰਗਲ ਕੀਤੀ ਜਾਵੇ। ਕਿਉਂਕਿ ਇਸ ਤਰੀਕੇ ਦੇ ਨਾਲ ਹੀ ਜਦੋਂ ਤੱਕ ਤੁਹਾਡੀ ਆਪਣੇ ਰਾਜ ਦੀ ਐਸਟੈਬਲਿਸ਼ਮੈਂਟ ਨਹੀਂ ਹੁੰਦੀ, ਉਦੋਂ ਤੱਕ ਤੁਸੀਂ ਆਪਣੀ ਭਾਸ਼ਾ ਦਾ ਵਿਕਾਸ ਵੀ ਕਰ ਸਕਦੇ ਹੋ ਤੇ ਉਹਦਾ ਸਰਵਾਈਵਲ ਵੀ ਕਰਾ ਸਕਦੇ ਹੋ। ਜੀ ਬਿਲਕੁਲ। ਸੋ ਇਸੇ ਉਮੀਦ ਦੇ ਨਾਲ ਕਿ ਜਿਹੜਾ ਇਹ ਪਾਰਟ ਹੈ ਇਹ ਜੱਦੋ-ਜਹਿਦ ਇਸੇ ਤਰ੍ਹਾਂ ਚੱਲਦੀ ਰਹੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜਾ ਹੈ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਇਸ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਤੇ ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਜਦੋਂ ਅਸੀਂ ਸਟਰਗਲ ਦੀ, ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਅਸੀਂ ਜਿਹੜਾ ਇਸ ਵਕਤ ਜਿਸ ਮੌਕੇ ਤੇ ਉੱਤੇ ਗੱਲ ਕਰ ਰਹੇ ਹਾਂ, ਅਸੀਂ ਪਿਛਲੇ ਸਾਲ, 1.5 ਸਾਲ ਦੀਆਂ ਡਿਵੈਲਪਮੈਂਟਸ ਦੇਖਦੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ, ਤੇ ਉਹਦੇ ਲਈ ਭਾਰਤ ਦਾ ਜ਼ਿੰਮੇਵਾਰ ਠਹਿਰਾਏ ਜਾਣਾ ਇੱਕ ਅਹਿਮ ਗੱਲ ਹੈਗੀ ਹੈ। ਸਰਦਾਰ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਹੈ ਉਹ ਇੱਕ ਗੇਮ ਚੇਂਜਰ ਬਣੀ ਹੈ ਇਸ ਸਾਰੇ ਪਾਰਟ ਦੇ ਵਿੱਚ, ਕਿ ਕਿਵੇਂ ਇੱਕ ਨੈਰੇਟਿਵ ਜਿਹੜਾ ਆ ਉਹ ਚੇਂਜ ਹੋਇਆ। ਜਿੱਥੇ ਪਿਛਲੇ ਸਾਰੇ ਦਹਾਕਿਆਂ ਦੇ ਵਿੱਚ ਸਿੱਖਾਂ ਨੂੰ ਭਾਰਤ ਵੱਲੋਂ ਟੈਰਰਿਸਟ ਦੇ ਤੌਰ ਦੇ ਉੱਤੇ ਪੇਂਟ ਕੀਤਾ ਜਾਂਦਾ ਰਿਹਾ, ਤੇ ਉਸੇ ਹਿਸਾਬ ਦੇ ਨਾਲ ਬਾਹਰਲੇ ਮੁਲਕਾਂ ਦਾ ਜਿਹੜਾ ਮੀਡੀਆ ਆ ਜਾਂ ਜਿਹੜਾ ਇੱਥੇ ਦੀ ਪੋਲੀਟੀਕਲ ਲੌਬੀ ਹੈਗੀ ਆ, ਕਿਤੇ ਨਾ ਕਿਤੇ ਬੜੇ ਵੱਡੇ ਲੈਵਲ ਦੇ ਉੱਤੇ ਉਸ ਚੀਜ਼ ਦਾ ਪ੍ਰਭਾਵ ਕਬੂਲਦੀ ਰਹੀ ਹੈ। ਹੁਣ ਆ ਕੇ ਜਿਹੜਾ ਆ ਉਹ ਕੰਪਲੀਟਲੀ ਚੇਂਜ ਹੋ ਗਿਆ। ਅੱਜ ਵੀ ਜਦੋਂ ਜਿਹੜੀ ਅਸੀਂ ਖਬਰ ਦਾ ਜ਼ਿਕਰ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਜੀਮ ਦੇ ਖਿਲਾਫ ਜਿਹੜਾ ਕੇਸ ਨਿਊਯਾਰਕ ਦੇ ਵਿੱਚ ਦਾਖਲ ਕੀਤਾ ਗਿਆ ਆ ਗੁਰਪਤਵੰਤ ਸਿੰਘ ਪੰਨੂ ਹੋਰਾਂ ਕੋਲੋਂ, ਉਸ ਦੀਆਂ ਜਿਹੜੀਆਂ ਖਬਰਾਂ ਵੀ ਹੁਣ ਮੀਡੀਆ ਦੇ ਵਿੱਚ ਲੱਗ ਰਹੀਆਂ ਨੇ, ਉਹ ਇਹ ਕਹਿੰਦੀਆਂ ਨੇ ਕਿ ਸਿੱਖ ਐਕਟਿਵਿਸਟਸ ਵੱਲੋਂ ਕੇਸ ਦਾਖਲ ਕੀਤਾ ਗਿਆ ਆ ਭਾਰਤ ਦੇ ਖਿਲਾਫ ਜਾਂ ਨਰਿੰਦਰ ਮੋਦੀ ਦੇ ਖਿਲਾਫ। ਸੋ ਜਿਹੜੀ ਇਹ ਸਾਰੀ ਸ਼ਿਫਟ ਹੈ, ਇੱਕ ਪੈਰਾਡਾਈਮ ਹੀ ਕੰਪਲੀਟਲੀ ਸ਼ਿਫਟ ਹੋ ਗਿਆ, ਦੇਖਣ ਦਾ ਨਜ਼ਰੀਆ ਹੀ ਕੰਪਲੀਟਲੀ ਬਦਲ ਗਿਆ ਆ ਵੈਸਟ ਦਾ ਜਾਂ ਇਹਨਾਂ ਸਾਰੇ ਮੁਲਕਾਂ ਦਾ, ਮੀਡੀਆ ਵੀ ਤੇ ਅਦਰਵਾਈਜ਼ ਜਿਹੜੀ ਪੋਲੀਟੀਕਲ ਲੌਬੀ ਹੈ ਉਹ ਵੀ ਸਾਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਨਹੀਂ, ਸਾਨੂੰ ਐਕਟਿਵਿਸਟ ਦੇ ਤੌਰ ਦੇ ਉੱਤੇ ਸਾਨੂੰ ਇਸ ਵਕਤ ਇਹਨਾਂ ਨੇ ਦੇਖਣਾ ਜਿਹੜਾ ਸ਼ੁਰੂ ਕੀਤਾ ਆ। ਸੋ ਇਹ ਇੱਕ ਵੱਡੀ ਅਚੀਵਮੈਂਟ ਹੈਗੀ ਹੈ ਤੇ ਇਹਦਾ ਜਿਹੜਾ ਪ੍ਰਭਾਵ ਹੈ ਅਸੀਂ ਹੁਣ ਭਾਰਤ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਵੀ ਜਦੋਂ ਉਹ ਉੱਥੋਂ ਦਾ ਜਿਹੜਾ ਮੀਡੀਆ ਆ ਜਾਂ ਜਿਹੜੀ ਉੱਥੋਂ ਦੀ ਲੌਬੀ ਹੈ ਉਹ ਸਾਨੂੰ ਕਿਵੇਂ ਦੇਖਦੀ ਹੈ ਜਾਂ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਦੀ ਹੈ, ਉਹਨਾਂ ਦੇ ਨਜ਼ਰੀਏ ਤੋਂ ਦੇਖੀਏ ਤੇ ਉਹਨਾਂ ਨੂੰ ਵੱਡੇ ਲੈਵਲ ਦੇ ਉੱਤੇ ਇੱਕ ਖਤਰੇ ਦੀ ਘੰਟੀ ਨਜ਼ਰ ਆਉਂਦੀ ਹੈ ਵੀ ਇਹ ਕੀ ਹੋ ਗਿਆ। ਜਿਹੜੀ ਖਾਲਿਸਤਾਨ ਦੀ ਗੱਲ ਅਸੀਂ ਇਹ ਸਮਝਦੇ ਸੀ ਕਿ ਅਸੀਂ ਇਹਨਾਂ ਨੂੰ ਜੜੋਂ ਖ਼ਤਮ ਕਰ ਦਿੱਤਾ ਆ ਜਾਂ ਕੰਪਲੀਟਲੀ ਇਹਨਾਂ ਨੂੰ ਜਿਹੜਾ ਆ ਉਹ ਇਰੈਡੀਕੇਟ ਕਰ ਦਿੱਤਾ ਆ, ਤੇ ਹੁਣ ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਹੀ ਨਹੀਂ, ਰੈਦਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਤੇ ਸਰਬਜੀਤ ਸਿੰਘ ਹੋਰਾਂ ਦੀ ਜਿੱਤ ਹੈ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਜਿਹੜੀਆਂ ਵੱਡੇ ਲੈਵਲ ਦੇ ਉੱਤੇ ਵੋਟਾਂ ਪਈਆਂ ਨੇ, ਉਹ ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਵਾਈਪ ਆਊਟ ਹੋਇਆ ਆ ਸੀਨ ਦੇ ਉੱਤੋਂ, ਤੇ ਇਹ ਇੱਕ ਸਪੇਸ ਕ੍ਰੀਏਟ ਹੋ ਗਈ ਹੈ ਜਿੱਥੇ ਜਿਹੜੀ ਪੰਥਕ ਸਿਆਸਤ ਹੈ, ਜਿਹੜੀ ਖਾਲਿਸਤਾਨ ਦੀ ਸਟਰਗਲ ਦਾ ਜਿਹੜਾ ਇੱਕ ਮਾਈਂਡ ਸੈਟ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰਦਾ ਨਜ਼ਰ ਆ ਰਿਹਾ ਹੈ। ਇਸ ਹਵਾਲੇ ਦੇ ਨਾਲ ਅੱਜ ਇਕਨੋਮਿਕ ਟਾਈਮਜ਼ ਦੇ ਵਿੱਚ ਜਿਹੜੀ ਕਿ ਇੱਕ ਵੱਡੀ ਪ੍ਰੋਮੀਨੈਂਟ ਪਬਲੀਕੇਸ਼ਨ ਹੈਗੀ ਆ, ਉਹਦੇ ਵਿੱਚ ਇੱਕ ਸਟੋਰੀ ਵੀ ਲੱਗੀ ਹੈ, ਇੱਕ ਆਰਟੀਕਲ ਲੱਗਿਆ ਆ ਜਿਹੜਾ ਇਹ ਗੱਲ ਦਰਸਾਉਂਦਾ ਕਿ ਜਿਹੜੀ ਗੱਲ ਹੈ ਉਹ ਵੱਡੇ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ ਜਾਂ ਜਿਹੜੀ ਇਹ ਸ਼ਿਫਟ ਆਈ ਹੈ ਇਹ ਸਾਡੇ ਲਈ, ਕੌਮ ਦੇ ਲਈ ਕਿਵੇਂ ਫਾਇਦੇਮੰਦ ਹੈ, ਤੇ ਜਿਹੜੀ ਭਾਰਤ ਦੀ ਸਟੇਟ ਹੈ ਜਾਂ ਉੱਥੋਂ ਦਾ ਮੀਡੀਆ ਆ ਉਹ ਇਹਨੂੰ ਕਿਵੇਂ ਦੇਖ ਰਿਹਾ ਹੈ। ਬਿਲਕੁਲ ਜੀ, ਇਹ ਦੇਖੋ ਅਮਰਵੀਰ ਸਿੰਘ ਜੀ, ਤੁਸੀਂ ਜਿਹੜੀ ਸਾਰੀ ਗੱਲ ਕੀਤੀ ਆ ਵੀ ਜਿਹੜੀ ਮੂਵਮੈਂਟ ਆ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀ ਆ ਇੱਕੋ ਦਮ ਜਦੋਂ ਅਸੀਂ ਜੇ ਉਹਨੂੰ ਗ੍ਰਾਫ ਦੇ ਉੱਤੇ
ਉਹਦੀ ਪਿਕਚਰਾਈਜੇਸ਼ਨ ਕਰੀਏ ਤਾਂ ਉਹ ਗ੍ਰਾਫ ਜਿਹੜਾ ਆ ਉਹਦੇ 'ਚ ਬਹੁਤ ਸਿੱਧੀ ਜਿਹੜੀ ਲਾਈਨ ਆ ਉਹ ਸਾਨੂੰ ਤਾਂ ਵੱਲ ਨੂੰ ਜਾਂਦੀ ਜਿਹੜੀ ਆ ਉਹ ਨਜ਼ਰ ਆਉਣੀ ਹੈ ਜੇ ਖਾਲਿਸਤਾਨ ਦੀ ਮੂਵਮੈਂਟ ਦਾ ਐਨਾਲਿਸਿਸ ਕਰੀਏ ਪਿਛਲੇ ਲਗਭਗ 1.5-2 ਸਾਲਾਂ ਦੇ ਵਿੱਚ। ਤੇ ਉਸੇ ਬਾਰੇ ਜਿਹੜਾ ਇਹ ਆਰਟੀਕਲ ਆ ਇਕਨੋਮਿਕ ਟਾਈਮਸ ਦੇ ਵਿੱਚ, ਇਹ ਓਪੀਨੀਅਨ ਆਰਟੀਕਲ ਆ ਜਿਹੜਾ ਛਪਿਆ ਆ, ਤੇ ਓਪੀਨੀਅਨ ਦਿੱਤਾ ਆ ਸਵਾਮੀਨਾਥਨ ਅਈਅਰ ਨੇ। ਤਾਂ ਇਹ ਸਵਾਮੀਨਾਥਨ ਅਈਅਰ ਜਿਹੜਾ ਆ ਇਹ ਜਿਹੜਾ ਈਟੀ ਦਾ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਲਗਾਤਾਰ ਈਟੀ ਦੇ ਵਾਸਤੇ ਲਿਖਦੇ, ਪ੍ਰੋਮੀਨੈਂਟ ਇਕੋਨੋਮਿਸਟ ਆ, ਜਰਨਲਿਸਟ ਆ, ਕੋਲਮਨਿਸਟ ਆ ਇੰਡੀਆ ਦਾ। ਤੇ ਉਹਨਾਂ ਇਹ ਲਿਖਿਆ ਆ ਵੀ ਉਹ ਜਿੱਥੋਂ ਆਰਟੀਕਲ ਦੀ ਸ਼ੁਰੂਆਤ ਕਰਦਾ, ਉਹ ਕਹਿੰਦਾ ਵੀ ਜਿਹੜੇ ਅੰਗਰੇਜ਼ ਸੀ ਨਾ, ਗੋਰੇ ਸੀ ਤੇ ਬ੍ਰਿਟਿਸ਼ ਰਾਜ ਦੇ ਵਿੱਚ, ਉਹ ਭਾਰਤ ਬਾਰੇ ਉਹਨਾਂ ਦੀ ਇਹ ਸਮਝ ਸੀ ਵੀ ਇੱਥੇ ਜਿਹੜਾ ਤੁਹਾਨੂੰ ਇੱਕ ਵਾਰ ਕੋਈ ਬੱਦਲ ਦਿਖਦਾ ਹੋਵੇ ਵੀ ਛੋਟਾ ਜਿਹਾ ਹਨਾ, ਵੀ ਹੱਥ ਜਿੰਨਾ, ਹੱਥ ਦੀ ਹਥੇਲੀ ਜਿੰਨਾ ਬੱਦਲ ਤੁਹਾਨੂੰ ਦਿਖਦਾ ਹੋਵੇ, ਤੇ ਉਹ ਬੜੀ ਛੇਤੀ ਜਿਹੜਾ ਕਹਿੰਦੇ ਆ ਵੀ ਐਕਸਪੈਂਡ ਕਰਦਾ ਸੀ ਤੇ ਇੱਕ ਤੂਫਾਨ ਦਾ ਰੂਪ ਲੈ ਲੈਂਦਾ ਸੀ। ਵੀ ਭਾਰਤ ਦੇ ਵਿੱਚ ਉਹਨਾਂ ਦਾ ਜਿਹੜਾ ਆਈਡੀਆ ਉਹ ਇਹ ਸੀ ਭਾਰਤ ਬਾਰੇ ਵੀ ਇੱਥੇ ਚੀਜ਼ਾਂ ਬੜੀ ਤੇਜ਼ੀ ਦੇ ਨਾਲ ਬਦਲਦੀਆਂ ਜੇ ਉਹ ਚੀਜ਼ਾਂ ਕਿਤੇ ਉਹਨਾਂ ਦੀ ਕੋਈ ਪ੍ਰੈਜ਼ੈਂਸ ਹੋਵੇ। ਤੇ ਉਹ ਪੰਜਾਬ ਬਾਰੇ ਫਿਰ ਇਹ ਗੱਲ ਕਹਿੰਦਾ ਵੀ ਜਿਹੜਾ ਪੰਜਾਬ ਦੇ ਵਿੱਚ ਖਾਲਿਸਤਾਨੀ ਤੂਫਾਨ ਆ, ਖਾਲਿਸਤਾਨੀ ਸਟੋਮ ਆ, ਵੀ ਸਾਨੂੰ ਡਰ ਲੱਗ ਰਿਹਾ ਵੀ ਉਹ ਬਹੁਤ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਿਹਾ, ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਤਾਂ ਇਹ ਉਹਦੀ ਓਬਜ਼ਰਵੇਸ਼ਨ ਆ। ਹੁਣ ਆਪਣੀ ਓਬਜ਼ਰਵੇਸ਼ਨ ਦਾ ਆਧਾਰ ਕੀ ਬਣਾਉਂਦਾ, ਜਿੱਥੋਂ ਉਹਨਾਂ ਨੂੰ ਤਕਲੀਫ ਆ ਉਹ ਹੈਗੀ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮੇਸੀ ਆ ਸਿੱਖਾਂ ਦੇ ਵਿੱਚ। ਦੇਖੋ ਇੰਡੀਅਨ ਐਸਟੈਬਲਿਸ਼ਮੈਂਟ ਨੇ ਅਕਾਲ ਤਖਤ ਸਾਹਿਬ ਨੂੰ ਇਮਾਰਤੀ ਤੌਰ ਤੇ ਤੋੜਨ ਤੋਂ ਲੈ ਕੇ ਤੇ ਉਹ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਟ ਨੂੰ ਸਿੱਖ ਮਨਾਂ ਦੇ ਵਿੱਚ ਤੋੜਨ ਤੱਕ ਹਰੇਕ ਯਤਨ ਕਰ ਲਿਆ। ਪਰ ਅੱਜ ਵੀ ਅਸੀਂ ਦੇਖ ਰਹੇ ਹਾਂ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਪੰਜਾਬ ਦਾ, ਤੇ ਸੁਖਬੀਰ ਸਿੰਘ ਬਾਦਲ ਜਿਹਨੇ ਸਰਕਾਰਾਂ ਹੰਢਾਈਆਂ, ਤੇ ਅੱਜ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਗੁਨਾਹ ਦੇ ਲਈ ਪੇਸ਼ ਹੋ ਰਿਹਾ, ਗੁਨਾਹਗਾਰ ਵਜੋਂ, ਤੇ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ। ਵੀ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਆ ਵੀ ਅਕਾਲ ਤਖਤ ਸਾਹਿਬ ਸਟੇਟ ਦੇ ਵਿੱਚ ਇੱਕ ਪੈਰਲਲ ਸਟੇਟ ਵਜੋਂ ਜਿਹੜਾ ਆ ਉਹ ਕੰਮ ਕਰ ਰਿਹਾ, ਜਿੱਥੇ ਗੁਨਾਹਗਾਰ ਜਿਹਦੇ ਜਸਟਿਸ ਸਿਸਟਮ ਦੇ ਸਾਹਮਣੇ ਪੇਸ਼ ਹੁੰਦੇ ਆ ਤੇ ਜਿੱਥੇ ਉਹਨਾਂ ਨੂੰ ਸਜ਼ਾਵਾਂ ਲੱਗਦੀਆਂ, ਤੇ ਉਹਨਾਂ ਨੂੰ ਇਹ ਆ ਕਿ ਜਿਹੜਾ ਆਮ ਬੰਦਾ ਨਹੀਂ ਉਹ ਪੇਸ਼ ਹੋ ਰਿਹਾ ਉਹਨਾਂ ਦੇ ਮੁਤਾਬਕ, ਵੀ ਜਿਹੜਾ ਸਰਕਾਰ ਚਲਾ ਰਿਹਾ ਇੱਕ ਵੱਡਾ ਫੇਸ ਸੀ ਵੀ ਜੋ ਉਦੋਂ ਮਤਲਬ ਕਿਸੇ ਇਸ ਤਰੀਕੇ ਦੇ ਨਾਲ ਇੰਸਟੀਚਿਊਟ ਦੇ ਅੱਗੇ ਪੇਸ਼ ਹੁੰਦੇ ਆ ਤੇ ਉਹਦੀ ਸੁਪਰੀਮੇਸੀ ਨੂੰ ਮੰਨਦੇ ਆ, ਤਾਂ ਉਹਨਾਂ ਨੂੰ ਇਹ ਡਰ ਸਤਾਉਂਦਾ ਆ ਕਿ ਫਿਰ ਅਕਾਲ ਤਖਤ ਸਾਹਿਬ ਦੀ ਅੱਜ ਵੀ ਜਿਹੜੀ ਪ੍ਰੈਵਲੈਂਸ ਆ ਸਿੱਖ ਸੁਸਾਇਟੀ ਦੇ ਵਿੱਚ, ਉਹ ਇਹ ਆ ਕਿ ਸਿੱਖ ਜਿਹੜੇ ਆ ਉਹ ਇੰਡੀਅਨ ਸਟੇਟ ਦੇ ਨਾਲੋਂ ਵੱਡਾ ਜਿਹੜਾ ਆ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਮੰਨ ਰਹੇ ਆ। ਤੇ ਇਸ ਗੱਲ ਦੇ ਉੱਤੇ ਉਹ ਇਹ ਮਤਲਬ ਸਾਰੀ ਗੱਲ ਨੂੰ ਕੰਸੀਡਰ ਕਰਦਾ, ਫਿਰ ਉਹ ਦੇਖਦਾ ਵੀ ਇਹ ਵਜ੍ਹਾ ਕੀ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਬੀਰ ਬਾਦਲ ਪੇਸ਼ ਹੋਇਆ ਜਾਏ। ਤਾਂ ਉਹ ਇਹ ਗੱਲ ਇਹਦਾ ਨਿਚੋੜ ਕੱਢਦਾ ਆ ਕਿ ਇਹਦੀ ਵਜ੍ਹਾ ਇਹ ਆ ਵੀ ਜਿਹੜੀ ਸਿੱਖ ਆਵਾਮ ਆ, ਜਿਹੜੀ ਸਿੱਖ ਪਬਲਿਕ ਆ, ਉਹਦੇ ਵਿੱਚ ਜਿਹੜੀ ਖਾਲਿਸਤਾਨ ਦੀ ਐਸਪੀਰੇਸ਼ਨ ਆ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ, ਬੜੀ ਤੇਜ਼ੀ ਦੇ ਨਾਲ ਮਜ਼ਬੂਤ ਹੋ ਰਹੀ ਆ। ਤੇ ਫਿਰ ਅੱਗੇ ਉਹ ਆਉਂਦਾ ਜਿਹੜਾ ਆ ਉਹ ਇਹ ਜ਼ਿਕਰ ਕਰਦਾ ਵੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, ਵੀ ਉਹਨਾਂ ਦੀ ਜਿਹੜੀ ਯਾਦਗਾਰ ਆ ਉਹ ਜਿਹੜੀ ਅਕਾਲ ਤਖਤ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਉਹਦੇ ਤੇ ਜਿਹੜਾ ਗੁਰਦੁਆਰਾ ਸਾਰ ਲਿਆ, ਤੇ ਇੰਡੀਅਨ ਐਸਟੈਬਲਿਸ਼ਮੈਂਟ ਦਾ ਕੋਈ ਵੀ ਹਿੱਸਾ ਵੀ ਉਹਦੇ ਵਿੱਚ ਚੋਣ ਨਹੀਂ ਕਰ ਸਕਿਆ, ਵੀ ਉਹਦੇ ਵਿੱਚ ਕੁਝ ਬੋਲ ਨਹੀਂ ਸਕਿਆ। ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਹ ਸੁਪਰੀਮੇਸੀ ਆ ਵੀ ਉਹਦਾ ਪ੍ਰਭਾਵ ਇੰਨਾ ਆ, ਤਾਂ ਉਹ ਇਹ ਇੱਕ ਐਜ਼ ਆ ਓਪੀਨੀਅਨ ਆਪਣਾ ਜਿਹੜਾ ਆ ਰੱਖ ਰਿਹਾ ਵੀ ਜਿਹੜੀ ਇੰਡੀਅਨ ਸਟੇਟ ਆ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਫੇਲ ਹੋ ਰਹੀ ਆ, ਤੇ ਉਹਦੇ ਵਿੱਚੋਂ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਉਹ ਮਜ਼ਬੂਤ ਹੋ ਰਹੀ ਆ ਆਪਣੇ ਰਾਜ। ਤੇ ਫਿਰ ਉਹ ਅੱਗੇ ਬਰਨਾਲੇ ਦੀ ਐਗਜ਼ਾਮਪਲ ਦਿੰਦਾ ਵੀ ਉਹ ਵੀ ਕਿਵੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ, ਜਾਂ ਉਹ ਸਾਰੀਆਂ ਐਗਜ਼ਾਮਪਲਸ ਦਿੰਦਾ ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਜਿਹੜੀ ਇੰਡੀਅਨ ਸਟੇਟ ਆ ਉਹ ਫੇਲ ਹੋਈ ਆ। ਤੇ ਫਿਰ ਉਹ ਅੱਗੇ ਸਿੱਖ ਡਾਇਸਪੋਰਾ ਤੇ ਆਉਂਦਾ, ਤਾਂ ਉਹ ਸਿੱਖ ਡਾਇਸਪੋਰਾ ਬਾਰੇ ਇਹ ਗੱਲ ਕਹਿੰਦਾ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਉਹ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਮਾਰ ਰਹੀ ਆ, ਤੇ ਇੰਡੀਅਨ ਗਵਰਨਮੈਂਟ ਨੇ ਕਿਉਂਕਿ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਵੀ ਜਿਹੜੀ ਖਾਲਿਸਤਾਨ ਦੀ ਗੱਲ ਆ ਤਾਂ ਕੁਝ ਗਿਣਵੇਂ ਲੋਕ ਆ ਵਿਦੇਸ਼ਾਂ 'ਚ ਬੈਠੇ ਆ ਵੀ ਉਹੀ ਕਰਦੇ ਆ, ਪੰਜਾਬ 'ਚ ਕੋਈ ਗੱਲ ਨਹੀਂ। ਪਰ ਉਹ ਇੰਡੀਅਨ ਐਸਟੈਬਲਿਸ਼ਮੈਂਟ ਨੂੰ ਸ਼ੀਸ਼ਾ ਦਿਖਾ ਰਿਹਾ ਆਪਣੇ ਆਰਟੀਕਲ 'ਚ। ਉਹ ਕਹਿੰਦਾ ਐਵੇਂ ਭਰਮ 'ਚ ਨਾ ਫਿਰੋ,
ਤੇ ਤੁਸੀਂ ਜਿਹੜੀ ਖਾਲਿਸਤਾਨ ਦੀ ਇਹ ਮੂਵਮੈਂਟ ਆ ਜਾਂ ਕਿਉਂਕਿ ਉਹ ਖਾਲਿਸਤਾਨ ਵਿਰੋਧੀ ਆ ਜਿਹੜਾ ਬੰਦਾ ਇਹ ਲਿਖ ਰਿਹਾ, ਤਾਂ ਉਹਨੂੰ ਜਿਹੜਾ ਡਰ ਸਤਾ ਰਿਹਾ ਖਾਲਿਸਤਾਨੀ ਤੂਫਾਨ ਦਾ, ਉਹ ਕਹਿੰਦਾ ਤੁਸੀਂ ਇਹਨੂੰ ਵਿਦੇਸ਼ਾਂ ਦੇ ਵਿੱਚ ਕੁਝ ਬੰਦਿਆਂ ਨੂੰ ਮਾਰ ਕੇ ਨਹੀਂ ਥੰਮ ਸਕਦੇ ਜੀ। ਤੇ ਉਹਨੇ ਜਿਹੜਾ ਆਰਟੀਕਲ ਦਾ ਟਾਈਟਲ ਵੀ ਦਿੱਤਾ, ਉਹ ਟਾਈਟਲ ਦੇ ਵਿੱਚ ਹੀ ਇਹ ਗੱਲ ਕਹਿੰਦਾ ਕਿ ਓਲਡ ਸਟੀਅਰਿੰਗਸ ਇਨ ਪੰਜਾਬ, ਦਾ ਬੈਟਲ ਅਗੇਂਸਟ ਸੈਪਰੇਟਿਜ਼ਮ ਕੈਨ ਨੋਟ ਬੀ ਫੋਟ ਔਨ ਫੋਰਨ ਸੋਇਲ। ਇਹ ਤੁਸੀਂ ਵਿਦੇਸ਼ਾਂ ਦੇ ਵਿੱਚ ਇਸ ਜੰਗ ਨੂੰ ਨਹੀਂ ਲੜ ਸਕਦੇ, ਤੁਹਾਨੂੰ ਇਹਦਾ ਹੱਲ ਪੰਜਾਬ 'ਚ ਕਰਨਾ ਪੈਣਾ। ਹੁਣ ਉਹ ਖਾਲਿਸਤਾਨ ਦਾ ਵਿਰੋਧੀ ਆ, ਸਿੱਖਾਂ ਦਾ ਵਿਰੋਧੀ ਆ, ਤੇ ਇਹਦੇ ਚੱਲਦਿਆਂ ਉਹ ਜਿਹੜਾ ਹੱਲ ਆ ਉਹ ਕਿਹੜਾ ਸੁਝਾ ਰਿਹਾ ਉਹ ਸਪਸ਼ਟ ਨਹੀਂ ਕਰਦਾ, ਪਰ ਉਹ ਕਹਿੰਦਾ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਖਾਲਿਸਤਾਨੀਆਂ ਨੂੰ ਖਤਮ ਕਰਕੇ, ਕੁਝ ਲੋਕ ਸਿੱਖਾਂ ਨੂੰ ਕਤਲ ਕਰਕੇ ਤੁਸੀਂ ਇਸ ਮੂਵਮੈਂਟ ਨੂੰ ਹੁਣ ਨਹੀਂ ਖਤਮ ਕਰ ਸਕਦੇ, ਤੇ ਤੁਹਾਨੂੰ ਜਿਹੜਾ ਇਹਦਾ ਹੱਲ ਆ ਉਹ ਪੰਜਾਬ ਦੇ ਵਿੱਚ ਕਰਨਾ ਪੈਣਾ। ਤੇ ਉਹ ਲਾਸਟ ਦੇ ਵਿੱਚ ਜਿਹੜੀ ਕਲਮੀਨੇਸ਼ਨ ਕਰਦਾ ਆਪਣੇ ਆਰਟੀਕਲ ਦੀ, ਉਹ ਕਹਿੰਦਾ ਆ ਸੋਰੀ but the battle against separatism cannot be fought on foreign soil. The problem lies here. It must be tackled here. Sadly, nobody has a clear idea how to do it. ਕਹਿੰਦਾ ਵੀ ਕਿਸੇ ਨੂੰ ਨਹੀਂ ਪਤਾ ਵੀ ਇਹਨੂੰ ਹੱਲ ਕੀਤਾ ਕਿਵੇਂ ਜਾਵੇ, ਕਿਉਂਕਿ ਇਹ ਹੱਲ ਕਰਨੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਹੱਥੋਂ ਬਸੋਂ ਬਾਹਰ ਹੋ ਚੁੱਕੀ ਆ। ਕਿਉਂਕਿ ਸਿੱਖਾਂ ਦੇ ਉੱਤੇ ਅਮਰਵੀਰ ਸਿੰਘ ਜੀ ਇੰਡੀਅਨ ਐਸਟੈਬਲਿਸ਼ਮੈਂਟ ਨੇ ਸਿਰੇ ਦਾ ਜ਼ਬਰ ਕਰਕੇ ਦੇਖ ਲਿਆ। ਮਤਲਬ ਧੀਆਂ ਭੈਣਾਂ ਬੇਪਤ ਕਰਨ ਤੋਂ ਲੈ ਕੇ, ਥਾਣਿਆਂ ਦੇ ਵਿੱਚ ਮਾਵਾਂ ਦੀ ਇੱਜ਼ਤ ਰੋਲਣ ਤੋਂ ਲੈ ਕੇ, ਸਿੱਖ ਨੌਜਵਾਨਾਂ ਦੇ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਲੈ ਕੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਲਾਪਤਾ ਕਰਨ ਤੋਂ ਲੈ ਕੇ, ਭਾਈ ਜਸਵੰਤ ਸਿੰਘ ਖਾਲੜਾ ਨੂੰ ਲਾਪਤਾ ਕਰਨ ਤੋਂ ਲੈ ਕੇ, ਤੇ ਦਿੱਲੀ ਦੇ ਵਿੱਚ ਸਿੱਖਾਂ ਦਾ, ਦਿੱਲੀ ਤੇ ਹੋਰ ਭਾਰਤ ਦੇ ਹਿੰਦੀ ਭਾਸ਼ਾਈ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਕਰਨ ਤੋਂ ਲੈ ਕੇ ਹਰੇਕ ਤਰੀਕਾ ਇੰਡੀਅਨ ਐਸਟੈਬਲਿਸ਼ਮੈਂਟ ਨੇ ਵਰਤ ਲਿਆ। ਉਹ ਤੋਂ ਬਾਅਦ ਜਿਵੇਂ ਅਸੀਂ ਹਿੰਦੀ ਭਾਸ਼ਾਈ ਪ੍ਰੋਗਰਾਮਾਂ ਦੀ ਇਹਨਾਂ ਦੀ ਗੱਲ ਕਰਦੇ ਆ, ਇਹੋ ਜਿਹੀਆਂ ਨੀਤੀਆਂ ਲਿਆ ਕੇ ਪੰਜਾਬ ਦੇ ਵਿੱਚ ਨਸ਼ਾ ਵਾੜ ਕੇ, ਪੰਜਾਬ ਦੇ ਵਿੱਚ ਪਤਤਪੁਣੇ ਦੀ ਨੇਰੀ ਚਲਾ ਕੇ, ਪੰਜਾਬ ਦੇ ਵਿੱਚ ਜਿਹੜਾ ਕਲਚਰਲ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਗੰਧਲਾ ਪਾਣਾ ਉਹ ਸੁੱਟ ਕੇ ਹਰੇਕ ਤਰੀਕਾ ਵਰਤ ਲਿਆ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਜਿਹੜੀ ਆਪਣੇ ਰਾਜ ਦੀ ਭਾਵਨਾ ਹੈ ਉਹਨੂੰ ਖਤਮ ਕਰ ਦੇਣ ਜੀ। ਪਰ ਅਸੀਂ ਦੇਖਿਆ ਵੀ ਜਿੱਦਾਂ ਹੀ ਪੰਜਾਬ ਦੇ ਵਿੱਚ 1995 ਤੋਂ ਬਾਅਦ ਹੁਣ 2 ਦਹਾਕਿਆਂ ਬਾਅਦ ਫੇਰ ਨੌਜਵਾਨੀ ਜਿਹੜੀ ਆ ਉਹ ਜਵਾਨ ਹੋਈ ਆ, ਤਾਂ ਜਿਹੜੇ ਸੰਘਰਸ਼ ਦੀ ਪੈਟਰਨ ਆ ਉਹ ਪਿਛਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੇ ਫੜ ਲਈ ਹੈ ਤੇ ਹੋਰ ਮਜ਼ਬੂਤੀ ਦੇ ਨਾਲ ਇਸ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਆ। ਜੀ ਤੁਸੀਂ ਗੱਲ ਕੀਤੀ ਆ ਕਿ ਪਿਛਲੇ 1.5-2 ਸਾਲਾਂ ਦੇ ਵਿੱਚ ਜਿਹੜਾ ਖਾਲਿਸਤਾਨ ਦੀ ਗੱਲ ਆ ਉਹ ਦੁਨੀਆ ਦੇ ਵਿੱਚ ਇੱਕ ਪੋਲੀਟੀਕਲ ਸਟਰਗਲ ਵਜੋਂ ਬਹੁਤ ਵੱਡੇ ਪੱਧਰ ਤੇ ਸਥਾਪਿਤ ਹੋਈ ਆ। ਤੇ ਉਹੀ ਉਹ ਗੱਲ ਇਸ ਆਰਟੀਕਲ 'ਚ ਕਹਿ ਰਿਹਾ ਵੀ ਤੁਸੀਂ ਕੁਝ ਬੰਦਿਆਂ ਨੂੰ ਕਤਲ ਕਰਕੇ ਹੁਣ ਇਸ ਜਿਹੜਾ ਤੂਫਾਨ ਆ ਇਹਨੂੰ ਰੋਕ ਨਹੀਂ ਸਕਦੇ, ਤੇ ਤੁਹਾਨੂੰ ਇਹਦਾ ਹੱਲ ਪੰਜਾਬ 'ਚ ਕਰਨਾ ਪੈਣਾ। ਤੇ ਪਰ ਉਹ ਇਹ ਵੀ ਫਿਰ ਮੰਨਦਾ ਵੀ ਇਹਦਾ ਹੱਲ ਕਿਸੇ ਕੋਲ ਨਹੀਂ ਆ, ਤੇ ਅਲਟੀਮੇਟਲੀ ਫਿਰ ਇਸ ਗੱਲ ਹੁਣ ਇਹ ਹਿੰਦੂ ਵੀ ਇਹ ਗੱਲ ਕਹਿਣ ਲੱਗ ਗਏ, ਉਹਨਾਂ ਦੇ ਆਈਡੀਓਲੋਗ ਨੇ ਜਿਹੜੇ ਉਹ ਵੀ ਇਹ ਗੱਲ ਕਹਿਣ ਲੱਗ ਗਏ ਇੰਡੀਅਨ ਐਸਟੈਬਲਿਸ਼ਮੈਂਟ ਦੇ, ਵੀ ਜਿਹੜਾ ਇਹ ਤੂਫਾਨ ਸਿੱਖਾਂ ਦਾ ਖੜਾ ਹੋ ਰਿਹਾ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਵੀ ਉਹ ਹੁਣ ਥੰਮਣਾ ਜਿਹੜਾ ਆ ਉਹ ਬਹੁਤ ਔਖਾ ਆ। ਤੇ ਜਿਹੜਾ ਭਵਿੱਖ ਆ ਅਸੀਂ ਕਹਿ ਸਕਦੇ ਹਾਂ ਵੀ ਸਿੱਖਾਂ ਦੇ ਲਈ ਰੋਸ਼ਨ ਆ। ਬਸ ਸਿੱਖਾਂ ਨੂੰ ਗੁਰੂ ਤੇ ਯਕੀਨ ਹੋਣਾ ਚਾਹੀਦਾ ਆ, ਸਿੱਖਾਂ ਨੂੰ ਜੋ ਗੁਰੂ ਸਿਧਾਂਤ ਆ ਉਹਦੇ ਮੁਤਾਬਕ ਜਿਹੜੀ ਆਪਣੀ ਸਟਰਗਲ ਆ ਉਹਨੂੰ ਕੰਟੀਨਿਊ ਰੱਖਣਾ ਚਾਹੀਦਾ ਆ। ਤੇ ਜਿਹੜਾ ਉਹ ਨਾਰਾ ਜਿਹੜਾ ਉਹ ਬੋਲਾ ਆ ਸਿੱਖ 18ਵੀਂ ਸਦੀ 'ਚ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਜਿਹੜੀ ਉਹ ਭਾਵਨਾ ਆ ਉਹਨੂੰ ਆਪਣੇ ਦਿਲ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ, ਆਪਣੀ ਸੰਗਤ ਦੇ ਵਿੱਚ ਮੁੜ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਮੁੜ ਪ੍ਰਚੰਡ ਕਰਨਾ ਚਾਹੀਦਾ ਹੈ ਸਿੱਖਾਂ ਨੂੰ। ਤੇ ਜਿਹੜਾ ਅਗਲਾ ਸਮਾਂ ਆ, ਨੇੜਲਾ ਭਵਿੱਖ ਆ, ਉਹ ਜ਼ਰੂਰ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਬਹਾਲੀ ਜਿਹੜੀ ਆ ਉਹ ਲੈ ਕੇ ਆਵੇਗਾ। ਤੇ ਇਹ ਜਿਹੜਾ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ, ਪਰ ਇਹ ਹੁਣ ਗੱਲਾਂ ਜਿਹੜੀਆਂ ਨੇ ਅਸੀਂ ਜਿਵੇਂ ਆਰਟੀਕਲ ਦਾ ਜ਼ਿਕਰ ਕੀਤਾ ਆ ਵੀ ਜਿਹੜੇ ਅਪਰ ਕਾਸਟ ਹਿੰਦੂ ਨੇ ਉਹ ਵੀ ਕਰ ਰਹੇ ਆ, ਜਿਹੜੇ ਇੰਡੀਅਨ ਆਈਡੀਓਲੋਗ ਨੇ ਉਹ ਵੀ ਕਰ ਰਹੇ ਆ। ਤੇ ਅਖੀਰ ਦੇ ਵਿੱਚ ਮੈਨੂੰ ਲੱਗਦਾ ਇਹ ਆਰਟੀਕਲ ਤਾਂ ਡਿਸਕਸ ਕਰ ਲਿਆ। ਕੁਝ ਕਮੈਂਟ ਆਏ ਨੇ ਅਮਰਵੀਰ ਸਿੰਘ ਜੀ ਡਾਕਟਰ ਸਾਹਿਬ ਨੂੰ ਲੈ ਕੇ, ਕਿਉਂਕਿ ਕੁਝ ਦਿਨਾਂ ਤੋਂ ਅਸੀਂ ਸ਼ੋਅ ਕਰ ਰਹੇ ਹਾਂ ਲਗਾਤਾਰ, ਤੇ ਜਿਹੜੇ ਲਗਾਤਾਰ ਸਰੋਤੇ ਡਾਕਟਰ ਸਾਹਿਬ ਨੂੰ ਸੁਣਦੇ ਆ ਉਹ ਫਿਕਰਮੰਦੀ ਵੀ ਪ੍ਰਗਟ ਕਰ ਰਹੇ ਆ। ਤਾਂ ਤੁਸੀਂ ਜ਼ਰੂਰ ਜਿਹੜੀ ਇਹ ਡਾਕਟਰ ਸਾਹਿਬ ਦੀ ਵੀ ਪ੍ਰੈਜ਼ੈਂਸ ਆ ਉਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਦਿਓ। ਜੀ ਬਿਲਕੁਲ, ਜਿਹੜੇ ਸਾਡੇ ਨਾਲ
ਦਰਸ਼ਕ ਸਾਡੇ ਲਾਇਲ ਦਰਸ਼ਕ ਇਸ ਵਕਤ ਜੁੜੇ ਹੋਏ ਆ। ਮੈਂ ਸਮਝਦਾ ਕਿ ਜਿਵੇਂ ਡਾਕਟਰ ਸਾਹਿਬ ਲਈ ਫਿਕਰਮੰਦੀ ਜਾਂ ਹੋਰ ਉਹ ਹੈਗਾ, ਤੇ ਜਿਵੇਂ ਤੁਸੀਂ ਦੇਖਿਆ ਵੀ ਹੋਣਾ, ਅਸੀਂ ਜਿਹੜਾ ਇਹ ਵੀਕਐਂਡ ਦਾ ਸੀਗਾ ਪ੍ਰੋਗਰਾਮ, ਅਸੀਂ 2 ਜਿਹੜੇ ਲਾਈਵ ਹੈਗੇ ਆ ਪ੍ਰੋਗਰਾਮ UK ਦੀ ਧਰਤੀ ਤੋਂ, ਇੰਗਲੈਂਡ ਤੋਂ ਅਸੀਂ ਲਾਈਵ ਕੀਤੇ ਆ, ਜਿਹਦੇ 'ਚ ਡਾਕਟਰ ਸਾਹਿਬ ਦੀ ਪ੍ਰੈਜ਼ੈਂਸ ਸੀਗੀ। ਸੋ ਉਹ UK ਦੇ ਦੌਰੇ ਦੇ ਉੱਤੇ ਜਾਂ UK ਗਏ ਸੀਗੇ। ਸੋ ਅੱਜ ਉਹਨਾਂ ਦੀ ਕੱਲ੍ਹ ਨੂੰ ਵਾਪਸੀ ਹੋਣੀ ਹੈ, ਤੇ ਵਾਪਸੀ ਦੇ ਵਿੱਚ ਉਹਨਾਂ ਨੇ ਕੱਲ੍ਹ ਤੋਂ ਹੋਪਫੁਲੀ ਬੁੱਧਵਾਰ ਤੋਂ ਉਹਨਾਂ ਨੇ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ, ਸੋ ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਆਉਂਦੇ ਕੱਲ੍ਹ ਤੋਂ ਸਾਡੀ ਜਿਹੜੀ ਡਿਊਟੀ ਸੀ ਮੇਰੀ ਤੇ ਸੁਖਵਿੰਦਰ ਸਿੰਘ ਜੀ ਦੀ, ਉਹ ਅੱਜ ਤੱਕ ਅਸੀਂ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਕਰ ਰਹੇ ਹਾਂ। ਕੱਲ੍ਹ ਤੋਂ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੇ ਇਸ ਹਵਾਲੇ ਨਾਲ ਗੱਲ ਕਰਨੀ ਹੋਵੇ। ਪਰ ਜਾਂਦੇ ਜਾਂਦੇ ਮੈਂ ਵੀ ਇਹਦੇ ਵਿੱਚ ਉਹ ਕਰਦੇ ਹਾਂ ਵੀ ਤੁਸੀਂ ਜਿਹੜੀ ਇਹ ਆਰਟੀਕਲ ਦਾ ਅਸੀਂ ਜ਼ਿਕਰ ਕੀਤਾ, ਜਾਂ ਜੇ ਅਸੀਂ ਭਾਰਤ ਦੇ ਨਜ਼ਰੀਏ ਤੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ, ਤੇ ਦੇਖੋ ਤੁਸੀਂ ਕਿੰਨਾ ਅਜੀਬੋ ਗਰੀਬ ਉਹ ਹੈ ਵੀ ਪੂਰਾ ਟਿਲ ਲਾ ਕੇ ਹਰ ਇੱਕ ਚੀਜ਼ ਖਤਮ ਕਰਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਹੈ, ਜਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਇੱਕ ਰੁਤਬਾ ਆ ਸਿੱਖਾਂ ਦੇ ਵਿੱਚ, ਉਹਨੂੰ ਕਿਸ ਲੈਵਲ ਤੱਕ ਇਹਨਾਂ ਨੇ ਡਿਲਿਊਟ ਕੀਤਾ। ਤੇ ਇਸ ਲੈਵਲ ਤੱਕ ਡਿਲਿਊਟ ਕਰਨ ਤੋਂ ਬਾਅਦ ਵੀ ਅੱਜ ਜਿਹੜੀ ਮਾੜੀ ਮੋਟੀ ਕੋਈ ਗੱਲ ਹੁੰਦੀ ਹੈ, ਉਹ ਵੀ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਜਿਵੇਂ ਇਸ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਗਿਆ ਆ। ਤੇ ਜਿਹੜਾ ਇਹ ਹੱਲ ਲੱਭਣ ਦੀ ਗੱਲ ਕਰਦੇ ਆ, ਹੱਲ ਤੇ 1947 ਦੇ ਵਿੱਚ ਲੱਭਿਆ ਸੀ ਅਸੀਂ, ਜਦੋਂ ਸਾਡੇ ਆਗੂਆਂ ਨੇ ਗਾਂਧੀ, ਨਹਿਰੂ, ਪਟੇਲ ਇਹਨਾਂ ਦੇ ਨਾਲ ਜਿਹੜਾ ਸਾਥ ਦਿੱਤਾ ਸੀ ਇਹਨਾਂ ਦਾ, ਤੇ ਉਸ ਕਿਸਮ ਦੀ ਲੀਡਰਸ਼ਿਪ, ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ, ਉਹ ਜੇ ਕਿਤੇ ਇਹਨਾਂ ਨੇ ਵਫਾ ਕੀਤੇ ਹੁੰਦੇ, ਜਿਹੜੀਆਂ ਡਿਮਾਂਡਸ ਸਿੱਖਾਂ ਨੇ 1947 ਤੋਂ ਲੈ ਕੇ 1950 60 ਦੇ ਵਿੱਚ ਸਿੱਖਾਂ ਦੀ ਜਿਹੜੀ ਸਟਰਗਲ ਚੱਲੀ, ਪੰਜਾਬੀ ਸੂਬਾ ਮੂਵਮੈਂਟ ਤੇ ਆਪਣੇ ਹੱਕਾਂ ਦੀ ਗੱਲ ਨੂੰ ਲੈ ਕੇ, ਕਿ ਅਸੀਂ ਇੱਕ ਖਿੱਤਾ ਚਾਹੁੰਦੇ ਹਾਂ ਨਾਰਥ ਦੇ ਵਿੱਚ, ਇੰਡੀਆ ਦੇ ਨਾਰਥ ਦੇ ਵਿੱਚ, ਜਿੱਥੇ ਅਸੀਂ ਵੀ ਆਜ਼ਾਦੀ ਦੇ ਨਾਲ ਰਹਿ ਸਕੀਏ, ਆਪਣਾ ਧਰਮ ਪ੍ਰੈਕਟਿਸ ਕਰ ਸਕੀਏ। ਪਰ ਉਹਦਾ ਜਿਹੜਾ ਜਵਾਬ ਸੀ ਉਹ 84 ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਭਾਰਤ ਦੇ ਰਜੀਮ ਵੱਲੋਂ ਦਿੱਤਾ ਗਿਆ। ਸੋ ਸਾਡੇ ਲਈ ਤੇ ਜਿਹੜੀ ਬੁਨਿਆਦ ਹੈਗੀ ਹੈ ਉਦੋਂ ਰੱਖੀ ਗਈ ਸੀ, ਤੇ ਜਵਾਬ ਵੀ ਇਹਦਾ ਉਹੀ ਹੈ ਵੀ ਜੇ ਕਿਤੇ ਕੋਈ ਰਜੀਮ ਇਸ ਕਿਸਮ ਦਾ ਹੁੰਦਾ ਭਾਰਤ ਦੇ ਵਿੱਚ, ਜਿਹੜਾ ਸਿੱਖਾਂ ਨੂੰ ਉਸ ਬਰਾਬਰਤਾ ਦਾ, ਉਸ ਜਿਸ ਜਿਹੜੀ ਚੀਜ਼ ਦੇ ਜਿਹੜੇ ਇੱਕ ਮਾਣ ਦੇ ਹੱਕਦਾਰ ਸੀ ਸਿੱਖ, ਉਹ ਮਾਣ ਸਤਿਕਾਰ ਸਿੱਖਾਂ ਨੂੰ ਦਿੱਤਾ ਜਾਂਦਾ, ਪਾਵਰ ਸ਼ੇਅਰਿੰਗ ਕੋਈ ਉਸ ਕਿਸਮ ਦੀ ਬਣਦੀ, ਤਾਂ ਜ਼ਰੂਰ ਉਹ ਹੋ ਸਕਦਾ ਸੀ ਜੋ ਇਹ ਹੱਲ ਹੁਣ ਇਸ ਆਰਟੀਕਲ ਦੇ ਅੰਤ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਸੱਜਣ। ਪਰ ਅੱਜ ਦੀ ਡੇਟ ਦੇ ਵਿੱਚ ਉਹਦੀ ਕੋਈ ਪੋਸੀਬਿਲਿਟੀ ਨਹੀਂ ਨਜ਼ਰ ਆਉਂਦੀ, ਕਿਉਂਕਿ ਜਿਹੜੀ ਮੋਦੀ ਹਕੂਮਤ ਹੈ, ਜਾਂ ਜਿਹੜਾ ਵੀ ਹਕੂਮਤ ਬਾਅਦ ਤੋਂ ਬਾਅਦ ਬਣਦੀ ਗਈ ਹੈ, ਅਸੀਂ 47 ਤੋਂ ਲੈ ਕੇ 84 ਤੱਕ, ਤੇ 84 ਤੋਂ ਲੈ ਕੇ ਹੁਣ ਤੱਕ ਦਾ ਜਦੋਂ ਅਸੀਂ ਸਫ਼ਰ ਦੇਖਦੇ ਹਾਂ, ਤੇ ਉਹ ਇੱਕ ਸਟੈਪ ਅਗਾਂਹ ਨੂੰ ਹੀ ਗਏ ਨੇ। ਉਹਨਾਂ ਨੇ ਪਛਾਣ ਨੂੰ ਜਾ ਕੇ ਕਦੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਇਹਦਾ ਸੋਲੂਸ਼ਨ ਕਿਵੇਂ ਲੱਭ ਸਕਦੇ ਹਾਂ। ਰੈਦਰ ਸਿੱਖਾਂ ਨੂੰ, ਕੌਮ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਪੰਥ ਦੇ ਉੱਤੇ ਜਿਹੜੇ ਹਮਲੇ ਨੇ ਉਹ ਵੱਖ-ਵੱਖ ਰੂਪ ਦੇ ਵਿੱਚ ਕੀਤੇ ਆ, ਜਿਹਦਾ ਅਸੀਂ ਜ਼ਿਕਰ ਡੇਲੀ ਬੇਸਿਸ ਦੇ ਉੱਤੇ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ। ਸੋ ਅੱਜ ਜਿਹੜਾ ਆ ਅਸੀਂ ਇਸੇ ਦੇ ਨਾਲ ਸਾਡਾ ਸਮਾਂ ਸਮਾਪਤ ਹੁੰਦਾ। ਸੁਖਵਿੰਦਰ ਸਿੰਘ ਜੀ, ਜਾਂਦੇ ਜਾਂਦੇ ਮੈਂ ਸਾਡੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਆਪਣੇ ਸਵਾਲ ਜ਼ਰੂਰ ਭੇਜੋ sos@tv84.tv ਦੇ ਉੱਤੇ, ਜਾਂ ਸਾਨੂੰ ਤੁਸੀਂ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਦੇ ਉੱਤੇ, ਜਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਨਾਲ ਸਾਡੇ ਤੱਕ ਡਾਇਰੈਕਟਲੀ ਪੁੱਜਦਾ ਕਰ ਸਕਦੇ ਹੋ ਮੇਲ ਰਾਹੀਂ। ਸਾਡੇ ਐਡਰੈਸ ਦੇ ਉੱਤੇ 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। फ़ोन नंबर राਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ ਨੂੰ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਨੂੰ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਨੂੰ ਇਜਾਜ਼ਤ ਦਿਓ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।